तुम दाते ठाकुर प्रितपालक, नायक खसम हमारे। निमक निमक तुम ही प्रतिपालो, हम बारक तुमरे तारे। जेहबा एक कबण गुण कहिए, बेसुमार बेअंत सुआमी। तेरा अंत ना किनगी लैया रहाओ। कोट पराध हमारे खंडो, अनक विधि समझावो। हम अज्ञान अल्पमत थोरी, तुम अपन बिरद रखाबो। तुमरी शरण तुम्हारी आशा, तुम ही सज्जन सुगेले। राखो राखणगार दयाला, नानक करके गोले। तेरे दर ते झुकदे ने मालका आके राजे राणे। तेरे दर ते झुकदे ने मालका आके राजे राणे। जिस ते तू नदर करे, गूंगे तो अर्थ करावे। दे मेराज भिखारी नू, पिंगले ताई पहाड़ चढ़ावे। सुखां दा सागर तू, हर ना तेरी रमज पछाणे। हर ना तेरी रमज पछाणे। तेरे दर ते झुकदे ने गुरु जी आके राजे राणे। ठोडे दर ते झुकदे ने गुरु जी आके राजे राणे। जो मंगे मिल जांदा, तेरे घर टोट ना कोई। जो तेरा गो जावे, फिर सुख माणदा सोई। जो मंगे मिल जांदा, तेरे घर टोट ना कोई। जो तेरा गो जावे, फिर सुख माणदा सोई। ओ तैनू पाउणा औखा हो, तैनू पाउणा औखा है। कहदे आए लोक सियाणे, कहदे आए लोक सियाणे। तेरे दर ते झुकदे ने मालका आके राजे राणे। ठोडे दर ते झुकदे ने गुरु जी आके राजे राणे। जिस ते तू नदर करे, गूंगे तो अर्थ करावे। दे मेराज भिखारी नू, पिंगले ताई पहाड़ चढ़ावे। सुखां दा सागर तू, हर ना तेरी रमज पछाणे। हर ना तेरी रमज पछाणे। तेरे दर ते झुकदे ने मालका आके राजे राणे। ठोडे दर ते झुकदे ने गुरु जी आके राजे राणे। जो मंगे मिल जांदा, तेरे घर टोट ना कोई। जो तेरा गो जावे, फिर सुख माणदा सोई। तैनू पाउणा औखा है, कहदे आए लोक सियाणे। कहदे आए लोक सियाणे। तेरे दर ते झुकदे ने मालका आके राजे राणे। तेरे दर ते झुकदे ने गुरु जी आके राजे राणे। तेरी शक्ति तू जाने, तेरी शक्ति तू जाने। जा फिर तेरे ही भगत जानन, तू केड़े भेस विच है। रसीए नाम दे तैनू पछानन, कई चेते जद कर दे। जद आखड़ दी मौत सराणे, जद आखड़ दी मौत सराणे। तेरे दर ते झुकदे ने मालका आके राजे राणे। ठोडे दर ते झुकदे ने गुरु जी आके राजे राणे। हर जू हंकारी ना पावे कदे दातिया तैनू। चरना बिच थां बख्शी, कुछ बुद्ध बख्श दे मैनू। हर जू हंकारी ना
ਭਾਵੇਂ ਕਦੇ ਦਾਤਿਆ ਤੈਨੂੰ ਚਰਨਾਂ ਵਿੱਚ ਥਾਂ ਬਖਸ਼ੀ, ਕੁਝ ਬੁੱਧ ਬਖਸ਼ ਦੇ ਮੈਨੂੰ, ਕਰ ਪਾਰਸ ਤੂੰ ਦੇਵੀਂ। ਬਾਂਦਰ ਸੁਰਮੁਖ ਬਣੇ ਨ ਤਾਣੇ, ਬਾਂਦਰ ਸੁਰਮੁਖ ਬਣੇ ਨ ਤਾਣੇ, ਤੇਰੇ ਦਰ ਤੇ ਝੁਕਦੇ ਨੇ ਮਾਲਕਾ ਆ ਕੇ ਰਾਜੇ ਰਾਣੇ, ਤੇਰੇ ਦਰ ਤੇ ਝੁਕਦੇ ਨੇ ਗੁਰੂ ਜੀ ਆ ਕੇ ਰਾਜੇ ਰਾਣੇ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਪਿਆ ਪ੍ਰਗਾਸਾ, ਕੋਏ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕਾ ਬਲਿਹਾਰਾ, ਆਗੈ ਸੁਖ ਪਾਛਾ ਸੁਖ ਸਹਿਜਾ, ਘਰ ਆਨੰਦ ਹਮਾਰਾ। ਅੰਤਰਜਾਮੀ ਕਰਨੇ ਖਾਰਾ, ਸੋਈ ਖਸਮ ਹਮਾਰਾ। ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਪੀ ਖੋਬਣ ਖਾਰਾ। ਕੰਠ ਲਗਾਏ ਆਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕੋ ਗੁਰਪੂਰਾ ਭੇਟਿਓ, ਸਗਲੇ ਦੁਖ ਵਿਨਾਸੇ। ਪਤਿਤ ਪਾਵਨ ਭਗਤ ਵਛਲ, ਦੀਨ ਦਿਆਲ ਜੁਗੋ ਜੁਗ ਅਟਲ। ਬਾਣੀ ਕੇ ਬੋਹੇ ਤੇ ਚੌਰ ਚਬਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਪਰਿਪੂਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਕੌਮੀ ਇਨਸਾਫ ਮੋਰਚਾ ਨਗਰਾਂ ਵੱਲੋਂ, ਸਮੂਹ ਸੰਗਤਾਂ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ, ਨਿਹੰਗ ਸਿੰਘ ਜਥੇਬੰਦੀ, ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਹਾਜ਼ਰੀਆਂ ਭਰ ਰਹੇ ਨੇ। ਖੁਣੇ ਖੁਣ ਸੰਤ ਬਾਬਾ ਗੁਰਮੀਤ ਸਿੰਘ ਜੀ ਜਥੇਦਾਰ ਸਾਹਿਬ ਹਜੂਰ ਸਾਹਿਬ ਤੋਂ, ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਗੁਰੂ ਕੇ ਲੰਗਰ ਲਾਏ ਨੇ। ਜਿੱਦਣ ਤੋਂ ਇਹ ਇਨਸਾਫ ਮੋਰਚਾ ਲੱਗਿਆ, ਸਾਧ ਸੰਗਤ ਲੰਗਰ ਦੀ ਸੇਵਾ ਕਰ ਰਹੇ ਨੇ। ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਸਨ, ਲੰਗਰ ਭੁੱਖੇ ਨੂੰ ਛਕਾਵੇ ਜਿਹੜਾ, ਸਿੱਖ ਹੈ ਪਿਆਰਾ ਗੁਰਾਂ ਦਾ। ਬਹੁਤ ਵੱਡੀ ਕਿਰਪਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 20 ਰੁਪਈਆਂ ਦਾ ਲੰਗਰ ਲਾਇਆ ਸੀ, ਤੇ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ, ਅਨੇਕਾਂ ਹੀ ਸੰਗਤਾਂ ਆ ਕੇ ਲੰਗਰ ਛਕਦੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਕੌਮੀ ਇਨਸਾਫ ਮੋਰਚਾ ਸਕੱਤਰ ਸਾਹਿਬ ਔਰ ਗੁਰਮੁਖ ਪਿਆਰੇ ਸਾਰੇ ਰਲ ਮਿਲ ਕੇ ਸਾਥ ਦੇ ਰਹੇ ਨੇ। ਕਈ ਦਿਨਾਂ ਤੋਂ ਗੁਰੂ ਮਹਾਰਾਜ ਦੀ ਕਿਰਪਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਾਰੀਆਂ ਸੰਗਤਾਂ ਅਰਦਾਸਾਂ ਬੇਨਤੀਆਂ ਕਰ ਰਹੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਆਪਾਂ ਨੂੰ ਚੜ੍ਹਦੀਆਂ ਕਲਾ ਬਖਸ਼ਣਗੇ। ਤੇ ਸੁਖਮਨੀ ਸਾਹਿਬ ਦੇ ਜਾਪ ਹੋਏ ਨੇ। ਆਦ ਗੁਰੇ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਸਿਮਰੋ ਜਾਸ ਬਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। वेद पुराण सिमरत सुधाखर, किन्ने राम नाम एक आखर। किनका एक जिस जी बसावै, ताकि महिमा गनी ना आवे। कांखी एका दरस तुहारो, नानक उन संग मोहे कुधारो। सुखमणि सुख अमृत प्रभ नाम, भगत जना कै मन बिसरा। अपने प्यारिਆਂ ਦੇ ਭਗਤਾਂ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ। ਜਿਹੜਾ ਗੁਰਮੁਖ ਪਿਆਰਾ ਦਿਨ ਦੇ ਵਿੱਚ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈਂਦਾ, ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਬੀਬੀਆਂ ਵੱਲੋਂ ਭਾਈ ਸਾਹਿਬ ਤੇ ਸਤਿਕਾਰਯੋਗ ਬਾਬਾ ਜੀ ਜੋ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਨੂੰ ਕੀਰਤਨ ਦੇ ਨਾਲ ਜੋੜ ਕੇ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਵਿੱਚ ਲਿਖਦੇ ਨੇ, ਕਹਿੰਦੇ ਤੈ ਸਾਹਿਬ ਕੀ ਬਾਤ ਜੇ ਅੱਖ, ਕਹੋ ਨਾਨਕ ਕਿਆ ਦੀਜੈ
ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਹਿੰਦੇ ਆਪਣੇ ਪਿਆਰੇ ਵਾਸਤੇ ਜਿਹੜੇ ਸਤਿਗੁਰਾਂ ਦੀ ਬਾਣੀ ਪੜ੍ਹਦੇ ਨੇ, ਸੇਵਾ ਸਿਮਰਨ ਕਰਦੇ ਨੇ, ਆਪਣੇ ਸੀਸ ਦਾ ਵੱਢ ਕੇ ਉਹਦੇ ਬੈਠਣ ਵਾਸਤੇ ਮੂਹੜਾ ਬਣਾ ਦੇਵਾਂ। ਮਹਾਰਾਜ ਕਹਿੰਦੇ ਜਿਹੜਾ ਸਸਤਾ ਫਿਰ ਸੌਦਾ ਇਹ ਫਿਰ ਵੀ ਸਸਤਾ। ਸੋ ਇਤਿਹਾਸ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ ਕੋਈ ਗੁਰਮੁਖ ਪਿਆਰਾ ਮੈਨੂੰ ਇੱਕ ਤੁਕ ਸੁਣਾ ਦੇਵੇ, ਮੈਨੂੰ ਆਪਣੀ ਜਾਨ ਤੋਂ ਪਿਆਰਾ ਲੱਗਦਾ। ਸੋ ਹੁਣ 24 ਸ਼ਲੋਕ ਦਿਲਬਾਗ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਨਾਮ ਦੇ ਰਸੀਏ, ਮਹਾਂਤਿਆਗੀ, ਮਹਾਂਤਪਸਵੀ, ਬਹੁਤ ਸਾਰਾ ਮਾਣ ਭੇਜ ਕੇ ਗਏ ਨੇ, ਸਤਿਕਾਰ ਭੇਜ ਕੇ ਗਏ ਨੇ। ਤਹਿ ਦਿਲੋਂ ਸ਼ੁਕਰਗੁਜ਼ਾਰ ਆ। ਮਹਾਰਾਜ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ, ਖਜ਼ਾਨੇ ਭਰਪੂਰ ਕਰਨ। ਸੋ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਕਾਰ ਸੇਵਾ ਵਾਲਿਆਂ ਦੀ। ਬਾਬਾ ਦਿਲਬਾਗ ਸਿੰਘ ਜੀ ਜਿੱਥੇ ਅਨੇਕਾਂ ਲੰਗਰ ਦੇ ਵਿੱਚ ਆ ਕੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਥਿਤ ਸਨ, ਉਦੋਂ ਵੀ ਬਹੁਤ ਸਾਰੇ ਲੰਗਰ ਲੱਗੇ ਹੋਏ ਸਨ। ਸਿੰਘਾਂ ਨੂੰ ਹੁਕਮ ਸੀ, ਭਾਈ ਆਪਣੇ ਘਰ ਦੇ ਵਿੱਚ ਲੰਗਰ ਨਹੀਂ ਤਿਆਰ ਕਰਨਾ, ਗੁਰੂ ਕੇ ਲੰਗਰਾਂ ਦੇ ਵਿੱਚ ਆ ਕੇ ਪ੍ਰਸ਼ਾਦਾ ਛਕਣਾ। ਸੋ ਵੱਡੀ ਕਿਰਪਾ ਹੈ ਮਹਾਂਪੁਰਖ, ਤਨ ਕਰਕੇ ਤਨ ਕਰਕੇ ਧਨ ਕਰਕੇ ਸੰਗਤਾਂ ਵੀ ਸੇਵਾ ਕਰ ਰਹੀਆਂ ਨੇ, ਗੁਰੂ ਕੇ ਲੰਗਰ ਚੱਲ ਰਹੇ ਨੇ ਤੇ ਅਰਬਾਂ ਖਰਬਾਂ ਦੇ ਹਿਸਾਬ ਦੇ ਨਾਲ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀ ਹੈ। ਹੁਣ ਵਿਸਾਖੀ ਦਾ ਦਿਹਾੜਾ ਆਉਣਾ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਦਰਸ਼ਨ ਕਰ ਰਹੇ ਨੇ। ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਦੇਹ ਰੋਗਤਾ ਚੜ੍ਹਦੀਆਂ ਕਲਾ ਬਖਸ਼ਾਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਆਪਣੇ ਘਰਦਰ ਦੀ ਸੇਵਾ ਲੈਂਦੇ ਰਹਿਣ। 24 ਸ਼ਲੋਕ, 24 ਅਸ਼ਟਪਦੀਆਂ, 24,000 ਸ਼ਬਦ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਨੇ। ਸਾਧ ਸੰਗਤ ਸੁੱਖਾਂ ਦੀ ਮਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਸੋ ਜਾਪ ਸ਼ੁਰੂ ਕਰ ਦਿੱਤੇ ਪ੍ਰਬੰਧਕ ਵੀਰਾਂ ਨੇ। ਇਹ ਹਰ ਰੋਜ਼ ਸੁਖਮਨੀ ਸਾਹਿਬ ਦਾ ਜਾਪ ਹੋਏ ਕਰੇਗਾ। ਉਸ ਤੋਂ ਬਾਅਦ ਹਰ ਕੀਆਂ ਕਥਾ ਕਹਾਣੀਆਂ ਮੀਤ ਸੁਣਾਈਆਂ, ਬਵਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ ਦੇ ਵਾਕਾਂ ਅਨੁਸਾਰ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਾਹ ਪਾਸਿਓਂ ਜਾਈ ਦੇ ਕੀਰਤਨ ਵੀ ਹਰ ਰੋਜ਼ ਹੋਇਆ ਕਰਨਗੇ। ਉਹ ਰੰਗਜੇਬ ਨੇ ਦੀਵਾਨ ਲੱਗੜੇ ਬੰਦ ਕਰ ਦਿੱਤੇ ਸੀ। ਗੁਰਮੁਖ ਪਿਆਰਿਓ ਕਿਤੇ ਵੀ ਦੀਵਾਨ ਨਹੀਂ ਸੀ ਲੱਗਦਾ। ਜਿੰਨੇ ਰਾਗੀ ਢਾਡੀ ਸਾਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ, ਜਾ ਕੇ ਫਰਿਆਦ ਕੀਤੀ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਤੁਸੀਂ ਦਰਬਾਰ ਦੇ ਵਿੱਚ ਰਹੋ, ਤੁਹਾਨੂੰ ਕੱਪੜਾ ਵੀ ਮਿਲੇਗਾ, ਰਾਸ਼ਨ ਵੀ ਮਿਲੇਗਾ, ਪ੍ਰਸ਼ਾਦਾ ਦੋਨੇ ਟਾਈਮ। ਤੁਸੀਂ ਸਾਨੂੰ ਹਰ ਕੀਆਂ ਕਥਾ ਕਹਾਣੀਆਂ ਮੀਤ ਸੁਣਾਈਆਂ, ਬਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਣ ਦੇ ਵਾਕਾਂ ਅਨੁਸਾਰ ਉਹਨਾਂ ਵੱਡਿਆਂ ਦੀਆਂ ਕਹਾਣੀਆਂ ਸਾਨੂੰ ਸੁਣਾ ਕੇ ਨਿਹਾਲ ਕਰਨਾ। 12 ਗਾਉਣੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ 52 ਕਵੀ ਆਪਣੇ ਦਰਬਾਰ ਦੇ ਵਿੱਚ ਰੱਖੇ। ਗੁਰਮੁਖ ਪਿਆਰਿਓ ਇੱਕ ਵਾਰ ਦੀ ਗੱਲ ਹੈ, ਕਹਿੰਦੇ ਇੱਕ ਸੈਨਾ ਕਵੀ ਸੀ, ਉਹਨੇ ਬੜੀ ਵਧੀਆ ਕਵਿਤਾ ਸੁਣਾਈ। ਪਹਿਲਾਂ ਕਵੀਸ਼ਰ ਹੁੰਦੇ ਸੀ, ਢਾਡੀ ਹੁੰਦੇ ਸੀ, 6ਵੇਂ ਪਾਤਸ਼ਾਹ ਮਹਾਰਾਜ ਦੀ ਕਿਰਪਾ। ਸੋ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਇਤਿਹਾਸ ਦੇ ਨਾਲ ਜੇ ਜੋੜਦੇ ਨੇ ਤਾਂ ਕੌਮ ਦੇ ਮਹਾਨ ਢਾਡੀ ਜਥੇ ਜੋੜਦੇ ਨੇ। ਪੂਰਾ ਇਤਿਹਾਸ ਸੁਣਾ ਕੇ ਨਿਹਾਲ ਕਰਦੇ ਨੇ ਕਵੀਸ਼ਰੀ ਜਥੇ, ਕੀਰਤਨ ਜਥੇ ਔਰ ਗੁਰਮੁਖ ਪਿਆਰਿਓ ਕਥਾਵਾਚਕ। ਜਿੱਥੋਂ ਇਤਿਹਾਸ ਆਰੰਭ ਕਰ ਲਿਆ ਸਮਾਪਤੀ ਤੱਕ ਇਤਿਹਾਸ ਸੁਣਾਉਂਦੇ ਨੇ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਨਿਹਾਲ ਹੋਏ। ਉਹਨਾਂ ਨੇ ਉਸ ਕਵੀ ਨੂੰ ਬਹੁਤ ਸਾਰਾ ਸਨਮਾਨ ਤੇ ਨਿਹਾਲ ਕੀਤਾ। ਤੇ ਗੁਰਮੁਖ ਪਿਆਰਿਓ ਜਦੋਂ ਇਹ ਸੈਨਾਪਤੀ ਕਵੀ ਜਾ ਰਿਹਾ ਸੀ, ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦਰਬਾਰ ਜਾ ਰਿਹਾ, ਇਹ ਪਹਾੜੀ ਰਾਜਿਆਂ ਨੇ ਇੱਕ ਦੂਜੇ ਨੂੰ ਆਖਿਆ, ਭੀਮ ਚੰਦ ਕੈ ਲੌਰੀਏ ਵਰਗੇ ਨੇ, ਕਹਿੰਦੇ ਕਹੋ ਵੇਖੋ, ਕਹਿੰਦੇ 10ਵੇਂ ਪਾਤਸ਼ਾਹ ਮਹਾਰਾਜ ਦਾ ਖਜ਼ਾਨਾ ਜਾ ਰਿਹਾ। ਉਹ ਸੈਨਾ ਕਵੀ ਨੇ ਆਵਾਜ਼ ਦਿੱਤੀ, ਕਹਿੰਦਾ ਆਏ ਪਹਾੜੀ ਰਾਜਿਓ, ਮੈਂ ਇੱਕ ਕਵੀ ਜਾ ਰਿਹਾ, ਕਵੀ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮੈਨੂੰ ਵਿਦਾ ਕੀਤਾ। ਸਾਧ ਸੰਗਤ ਪਹਾੜੀ ਰਾਜੇ ਦੇਖ ਕੇ
दंड रह गए कि एक कवि एक कीर्तन के रूप नगर कीर्तन के रूप दे विच जा रहा है। किन्नी सन्मानत महाराज ने की ते गुरमुख प्यारो कवि ने कविता सुनाई। मेरे कलगीधर पातशाह महाराज ने एक हाथी उस कवि नूं दे दिता। जेड़े कवि बैठे सन मेरे वर्गे वो बड़े खुश होए भी महाराज सच्चे पातशाह अज सानू भी बख्शिशा करनगे, क्योंकि 65 हज़ार सोने दियां मोहरां मेरे कलगीधर पातशाह महाराज ने अपने कवियां नूं बख्शिश कीती। ते गुरमुख प्यारिओ हुण उहदे चेहरे ते उदासी आ कवि दे। ते कवि कहण लगे कहंदे की गल भाई साहब तुहानूं तां खुश होना चाहिदा। कहंदे मैं की खुश होवां, एडा वड्डा जानवर इनू कुछ खिलाउना भी आ, मैं कित्थों पैदा करांगा, मैं गरीब बंदा है। कलगीधर पातशाह महाराज जानते सन घट घट की अंतर की जानत, भले बुरे की पीर पछानत, चीटी ते कुंचर अस्तूला सापर कृपा दृष्ट कर फूला। महाराज हर एक सिख दे दिल नाल जानते ने। सतगुरु सच्चे पातशाह महाराज कहंदे सिखा चल फिर उठ चादर लैके आ। वो सिख चादर लैके आया, कहंदे बिछा दे भाई। महाराज ने सोने दियां मोहरां दे नाल बिछा दिते। कहंदे भाई जिथे तैनूं एडा वड्डा सी हाथी दिता ना, आ तेरे हाथी दे खाण दा भी असीं प्रबंध कर दिता। सतगुरु सच्चे पातशाह महाराज कृपा करदे ने। दद्दा दाता एक है सबको दे बनघार, दिन दे तोट ना आवी अगंत परे भंडार। देखो गड्डियां भर भर के सब्जी दियां आ रही ने। गुरमुख प्यारो चीनी आटा दाल साबण सब कुछ आ रहा है गुरमुख प्यारियां दी सेवा वास्ते। गुरमुख प्यारे जिन्होंने महाराज ने बड़ियां दातां बख्शियां ने, गुरमुख प्यारे वो भेज रहे ने बाहरों। मेरे वीर नौजवान वीर वो इंसाफ मोर्चे दे विच अपना साध संगत जी जो दान है वो पा रहे ने। महाराज कहने पुण्य दान जो बीजते सब धर्म रह के जाई। जिन्ना क संगतां तो हो रहा वो भी बुलारियां नूं बहुत सारा मान सन्मान भेज रहे ने। बहुत बहुत धन्नवाद। आओ कलगीधर पातशाह महाराज ने आपां नूं चढ़दी कला दा नारा बख्शिया। एक बारी सारियां संगतां जिन्नियां भी शरीर करके बैठियां ने सारियां संगतां गज के फतेह बुलायो। पता लगे कलगीधर पातशाह महाराज ने सानू फतेह बख्शी है, पर गुरमुख प्यारो ये फतेह मिली बड़ी औखी है। अल्लाह जार खां जोगी जी लिखते ने, कहते करतार की सुगंध है नानक की कसम है, जितनी भी गोबिंद की तारीफ वो कम है, कटवा के चारे पिसर एक आंसू ना गिराया, रुतबा गुरु गोबिंद सिंह ने ऋषियों का बढ़ाया। कलंगियां वालिया की करा सिबत तेरी, सिबत करन दे जोग ना जवान मेरी, परिवार वारिया देश कौम बदले, महिमा गाम दा कुल जहान तेरी, तेरे जिहा नहीं किसे पर उपकार करना, उची जग तो दातिया शान तेरी। ऐसा खंडे चों अमृत तैयार कीता, जान मरदियां दे विच पा दित्ती, ना जुल्म करना ना जुल्म सहना, ऐसी सिंगां नूं पट्टी पढ़ा दित्ती, सवा सवा लख नन दी जांच दित्ती, नक जालमां दी नथ पा दित्ती, पैदा खंडे चों मर्द दलेर कीता, सुती कौम गुलजार जगा दित्ती। एक बारी सारे वीर सारियां भैणां आखो जी वाहिगुरु जी का खालसा वाहिगुरु जी की फतेह। गुरमुख प्यारिओ आपां बाणी दे नाल जुड़े हैं सारे, बाणी विच बड़ी शक्ति है। महाराज कृपा करनगे, जो असी जंग लड़ रहे हैं ਇਹਦੇ ਵਿੱਚ ਸਾਡੀ ਜਿੱਤ ਪ੍ਰਾਪਤ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਨੰਦਪੁਰ ਸਾਹਿਬ ਦੀ ਧਰਤੀ ਗੁਰਮੁਖ ਪਿਆਰਿਓ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ। ਇੱਕ ਰਿਖੀ ਆਇਆ ਗੁਰਮੁਖ ਪਿਆਰਿਓ, ਸੰਗਤਾਂ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ, ਤੇ ਇੱਕ ਰਿਖੀ ਨੇ ਨਾ हिमाऊ पंछी दे फंग लिया के भेटा कर दिते। ये जिहड़े फंग सन गुरमुख प्यारिओ, ये कोई आम जानवर दे फंग नहीं सी, ये शक्ति वाले फंग सन।
ਇਹਦੇ ਨਾਲ ਭਾਵੇਂ ਲੋਹਾ ਲੱਗ ਜਾਵੇ ਇਹ ਗੁਰਮੁਖ ਪਿਆਰਿਓ ਲੈ ਕੇ ਉੱਡ ਜਾਂਦੇ ਸਨ। ਜਿਵੇਂ ਪਾਰਸ ਸੋਨੇ ਲੋਹੇ ਨੂੰ ਸੋਨਾ ਬਣਾ ਦਿੰਦਾ, ਇਵੇਂ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਫੰਗ ਤੀਰਾਂ ਦੇ ਨਾਲ ਜੜਨੇ ਸ਼ੁਰੂ ਕਰ ਦਿੱਤੇ। ਜਦੋਂ ਤੀਰਾਂ ਦੇ ਨਾਲ ਜੜ ਦਿੱਤੇ ਨਾ, ਸੰਬੋਧਨ ਕਰਕੇ ਕਹਿਣ ਲੱਗੇ, ਸੰਗਤ ਜੀ ਅਸੀਂ ਹੁਣ ਤੀਰ ਛੱਡਣੇ ਆ, ਤੁਸੀਂ ਚੱਕ ਕੇ ਲਿਆਉਣੇ ਜਿੱਥੇ ਵੀ ਡਿੱਗਣ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੀਰ ਛੱਡੇ, ਸੰਗਤਾਂ ਸਾਰੀਆਂ ਖਿੰਡ ਪੁੰਡ ਗਈਆਂ। ਗੁਰਮੁਖੋ ਤੀਰ ਛੱਡੇ ਪਰ ਤੀਰ ਕੋਈ ਵੀ ਧਰਤੀ ਤੇ ਨਹੀਂ ਡਿੱਗਿਆ, ਕਿਉਂਕਿ ਉਹਨਾਂ ਖੰਭਾਂ ਦੇ ਵਿੱਚ ਸ਼ਕਤੀ ਸੀ। ਉਹ ਖੰਭ ਤੀਰਾਂ ਨੂੰ ਲੈ ਕੇ ਸੱਚਖੰਡ ਨੂੰ ਚਲੇ ਗਏ। ਸਾਰੀਆਂ ਸੰਗਤਾਂ ਆਈਆਂ, ਕਲਗੀਧਰ ਪਾਤਸ਼ਾਹ ਮਹਾਰਾਜ ਮੁਸਕਰਾਏ, ਕਹਿੰਦੇ ਸੰਗਤ ਜੀ ਤੁਸੀਂ ਤੀਰ ਨਹੀਂ ਚੁੱਕ ਕੇ ਲਿਆਏ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੀਰ ਆਕਾਸ਼ ਨੂੰ ਜਾਂਦੇ ਜ਼ਰੂਰ ਵੇਖੇ ਆ, ਪਰ ਧਰਤੀ ਤੇ ਕੋਈ ਨਹੀਂ ਡਿੱਗਿਆ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸੰਗਤ ਜੀ ਜਿਹੜੇ ਬਾਣੀ ਦੇ ਨਾਲ ਜੁੜ ਜਾਣਗੇ, ਇਹ ਬਾਣੀ ਸੱਚਖੰਡ ਨੂੰ ਲੈ ਕੇ ਚਲੇ ਜਾਵੇਗੀ, ਜਿਵੇਂ ਖੰਭ ਤੀਰਾਂ ਨੂੰ ਲੈ ਕੇ ਸੱਚਖੰਡ ਨੂੰ ਚਲੇ ਗਏ। ਮਹਾਰਾਜ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ 9 ਮਹੀਨੇ 9 ਘੜੀਆਂ ਉਸ ਪਵਿੱਤਰ ਧਰਤੀ ਦਮਦਮਾ ਸਾਹਿਬ ਤੇ ਰਹੀ, ਤੀਰ ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤੋਂ ਜਵਾਬ ਦੇ ਦਿੱਤਾ। ਭਾਈ ਮਨੀ ਸਿੰਘ ਦੋਨੋਂ ਮਤਾਮਾਂ ਨੂੰ ਲੈ ਕੇ ਦਿੱਲੀ ਤੋਂ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਪਹੁੰਚੇ ਸਨ। ਉਸ ਸਮੇਂ ਗੁਰਮੁਖ ਪਿਆਰਿਓ ਦੋਵੇਂ ਮਤਾਮਾਂ ਦੇਖ ਰਹੀਆਂ ਨੇ, ਲਾਲ ਨਹੀਂ ਦਿਸ ਰਹੇ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੈਂ ਚਾਰੇ ਲਾਲ ਕੌਮ ਦੇ ਲੇਖੇ ਲਾ ਦਿੱਤੇ। ਕੀ ਆਖਿਆ ਸੀ? ਇਹ ਨਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਹਿੰਦੇ ਇਹ ਵੀ ਮੇਰੇ ਪੁੱਤਰ ਬੈਠੇ ਨੇ, ਰਾਖੀ ਮਜਲੂਮਾਂ ਦੀ ਮੇਰੀ ਐਸ ਕੌਮ ਨੇ ਕਰਨੀ। ਸਾਧ ਸੰਗਤ ਕਲਗੀਧਰ ਪਾਤਸ਼ਾਹ ਮਹਾਰਾਜ ਭਾਈ ਮਨੀ ਸਿੰਘ ਨੂੰ ਕਹਿਣ ਲੱਗੇ, ਭਾਈ ਮਨੀ ਸਿੰਘ ਜੀ ਬੈਠੋ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖੀਏ। ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ, ਬਾਬਾ ਦੀਪਾ ਤੋਂ ਬਾਬਾ ਦੀਪ ਸਿੰਘ ਬਣੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਚੰਗੀ ਵਿਦਿਆ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਦੇ ਚਰਨਾਂ ਦੇ ਵਿੱਚ ਰਹਿ ਕੇ। ਤੇ ਗੁਰਮੁਖ ਪਿਆਰਿਓ ਵਿਦਵਾਨ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਬਾਬਾ ਦੀਪ ਸਿੰਘ ਨੂੰ, ਕਹਿੰਦੇ ਬਾਬਾ ਦੀਪ ਸਿੰਘ ਜੀ ਜੇ ਤੁਸੀਂ ਘਰ ਜਾਣਾ ਚਾਹੁੰਦੇ ਆ ਪੌ ਬਿੰਡ, ਤਾਂ ਇਦਾਂ ਕਰਿਓ, ਜਾ ਕੇ ਸੰਗਤਾਂ ਨੂੰ ਨਾ ਗੁਰਬਾਣੀ ਦੇ ਅਰਥ ਕਰਕੇ ਸੁਣਾਉਣੇ ਆ, ਗੁਰਬਾਣੀ ਦੇ ਨਾਲ ਜੋੜਨਾ ਹੈ, ਔਰ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ। ਬਾਬਾ ਦੀਪ ਸਿੰਘ ਆਪਣੇ ਪਿੰਡ ਜਾ ਕੇ ਇਹੀ ਸਤਿਗੁਰਾਂ ਦੀ ਸੇਵਾ ਕਮਾਉਂਦੇ ਰਹੇ। ਗੁਰਮੁਖ ਪਿਆਰਿਓ ਜਦੋਂ ਭਾਈ ਮਨੀ ਸਿੰਘ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਬਾਬਾ ਦੀਪ ਸਿੰਘ ਜੀ ਨੂੰ ਬੁਲਾ ਲਈਏ, ਕਹਿੰਦੇ ਹਾਂ ਭਾਈ। ਖੁਸ਼ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ। ਸਿੱਖਾਂ ਨੂੰ ਬੁਲਾਇਆ, ਕਹਿੰਦੇ ਜਾਓ ਭਾਈ ਬਾਬਾ ਦੀਪ ਸਿੰਘ ਨੂੰ ਬੁਲਾ ਕੇ ਲਿਆਓ। ਗਏ, ਬਾਬਾ ਦੀਪ ਸਿੰਘ ਨੇ ਬੜੀ ਸੇਵਾ ਕੀਤੀ ਚਾਹ ਪਾਣੀ ਦੀ। ਤੇ ਗੁਰਮੁਖ ਪਿਆਰਿਓ ਸਿੱਖਾਂ ਨੇ ਆਖਿਆ, ਕਹਿੰਦੇ ਬਾਬਾ ਜੀ ਤੁਹਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਯਾਦ ਕਰ ਰਹੇ ਨੇ, ਦਮਦਮਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਬਾਬਾ ਦੀਪ ਸਿੰਘ ਨੂੰ ਖੁਸ਼ੀ ਚੜ ਗਈ, ਚੱਲ ਪਏ ਗੁਰਮੁਖ ਪਿਆਰਿਓ ਦਮਦਮਾ ਸਾਹਿਬ ਦੀ ਧਰਤੀ, ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ। ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ, ਨਮਸਕਾਰ ਕੀਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ। ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਆਪਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲਿਖਣੀ ਹੈ, ਬੈਠੋ। ਤੁਸੀਂ ਸਿਆਹੀ, ਕਾਗਜ਼, ਕਲਮ ਤੇ ਇਹ ਸੇਵਾ ਤੁਸੀਂ ਕਰਦੇ ਰਹੋ। ਤੇ ਭਾਈ ਮਨੀ ਸਿੰਘ ਜਿੰਨੇ ਅੰਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲਿਖਾਉਂਦੇ ਸਨ, ਤੇ ਗੁਰਮੁਖ ਪਿਆਰਿਓ ਭਾਈ ਮਨੀ ਸਿੰਘ
ਲਿਖਦੇ ਜਾ ਰਹੇ ਨੇ ਤੇ ਸ਼ਾਮ ਵੇਲੇ ਜਿੰਨੇ ਅੰਗ ਲਿਖਾਉਣੇ ਤੇ ਗੁਰਮੁਖ ਪਿਆਰਿਓ ਉਹਨਾਂ ਦੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਿਆਖਿਆ ਕਰਦੇ ਹੁੰਦੇ ਸਨ। ਉਹਦੇ ਵਿੱਚ ਰਾਜੇ ਵੀ ਬੈਠੇ ਹੁੰਦੇ ਸਨ। ਗੁਰੂ ਮਹਾਰਾਜ ਦੀ ਕਿਰਪਾ, ਗੁਰਮੁਖੋ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਸਰਵਣ ਕੀਤੇ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਸਾਚਾ ਮੁਖ ਸਾਚਾ ਸੋਏ, ਅਬਰ ਨਾ ਪੇਖੈ ਏਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਲੱਛਣ ਕਹਿੰਦੇ ਨੇ ਕਰਤੱਵ ਨੂੰ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ब्रह्म ध्यान। ब्रह्म ज्ञानी सब सृष्ट का करता, ब्रह्म ज्ञानी सद जीवा नहीं मरता। फिर महाराज अखीर दे विच लिखते ने, कहते ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी। धनी कहते ने सब तो बड़े ने। साध संगत इस करके आओ उन्होंने ब्रह्म का ज्ञान प्राप्त हो गया। सतगुरु सच्चे पातशाह महाराज किरपा करते ने, रोज 48 अंग लिखाते ने ते भाई मनी सिंह लिखते जा रहे हैं। साध संगत संपूर्ण बीड़ लिखी गई। अखीर दे विच 30 रागां दे विच ते 31वां राग गुरमुख प्यारिओ जय जयवंती महला 9वां। गुरु तेग बहादुर महाराज सच्चे पातशाह की बाणी मेरे कलगीधर पातशाह महाराज ने 57 श्लोक, जिन्हों आपां भोग दे श्लोक भी कहने, 9वें पातशाह महाराज की सारी बाणी मेरे कलगीधर पातशाह महाराज ने साबो की तलवंडी श्री दमदमा साहब गुरु ग्रंथ साहब महाराज दे विच दर्ज की। ते गुरमुख प्यारिओ फिर कलगीधर पातशाह महाराज जदों इस धरती तो चाले पाए ना, इस अस्थान की सेवा बाबा दीप सिंह नूं संभाल के गए। बाबा दीप सिंह ने गुरमुख प्यारे जो वचन कलगीधर पातशाह महाराज ने कीते वो तन देही दे नाल निभाए ते बाद दे विच संगतां नूं गुरबाणी दे अर्थ, गुरबाणी दियां पोथियां तैयार कर करके ते अमृत छका के ਸਿੰਘਾਂ ਨੂੰ ਤਿਆਰ ਪਰ ਤਿਆਰ ਕਰਕੇ गुरु ग्रंथ साहब महाराज दे नाल जोड़दे रहे, बाणी दे नाल जोड़दे रहे। ते गुरमुख प्यारिओ बाद दे विच ना बाबा दीप सिंह ने फिर 4 गुरु ग्रंथ साहब महाराज दे स्वरूप लिखे। 4 किन्ना सत्कार करते सन बाबा दीप सिंह जी। अज साध संगत गुरु ग्रंथ साहब महाराज सच्चे पातशाह की बेअदबी हो रही है। किन्नी मेहनत दे नाल गुरबाणी इकत्र कीती ते गुरमुख प्यारिओ उन्हां दा रहना कख नहीं जेड़े गुरु ग्रंथ साहब महाराज दी बेअदबी करदे ने। इत्थे तुसीं आ, इत्थे आपां सारे आ, तुहाडे अगे सामने रिजल्ट आ जाना। साध संगत जेड़े गुरु ग्रंथ साहब महाराज दी बेअदबी करनगे ना, उन्हां दे घर घाट बर्बाद हो जाने। तक्यो पिंड कलहेड़ी सारिਆਂ ਨੂੰ पता है जिथे बेअदबी हुई है। वो घर गुरमुख प्यारिओ उजड़िया पिया, उथे कोई जी नहीं रहिंदा, जंगल बन गया। उथे देखियो साध संगत जी जिमें खोड़ा हो जाता ना, खोड़ा अज उथे जाके देख लो खोड़ा बनया पिया। ਜਿਹੜੀਆਂ सिख संगतां लंघदियां वो वेखदियां, कहंदे ऐ घर विच जालम ने गुरु ग्रंथ साहब महाराज की बेअदबी की है। साध संगत जी जिन्ना असी गुरु ग्रंथ साहब महाराज का सत्कार करांगे थोड़ा है, सानू वो तो वध सत्कार सानू मिलेगा। इस करके गुरमुख प्यारिओ बाबा दीप सिंह ने 4 उतारे गुरु ग्रंथ साहब महाराज दे कीते ते 4 गुरमुख प्यारिओ तख्तां ते विराजमान।
ਚਾਰੇ ਸਰੂਪ ਮਹਾਰਾਜ ਬਾਬਾ ਦੀਪ ਸਿੰਘ ਦੇ ਹੱਥ ਲਿਖਤ ਚਾਰੇ ਤਖਤਾਂ ਤੇ ਬਿਰਾਜਮਾਨ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਬਾ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਬਹੁ ਬਹੁ ਅਗਮ ਅਥਾਊ ਹੈ, ਬਹੁ ਬਹੁ ਸੱਚਾ ਸੋਏ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਜਿਹੜੇ ਬਾਣੀ ਦੇ ਨਾਲ ਜੁੜ ਜਾਣਗੇ ਗੁਰਮੁਖੋ, ਇਹ ਬਾਣੀ ਧੁਰ ਨੂੰ ਲੈ ਕੇ ਚਲੇ ਜਾਵੇਗੀ। ਪੜਿਓ, ਜਿਹੜਾ ਪੜੂ ਸੁਣੂ ਚਿਤ ਲਾ ਕੇ, ਬਾਣੀ ਪਾਰ ਉਤਾਰੂਗੀ। ਸੋ ਸ੍ਰੀ ਅਕਾਲ। ਇਹਨੂੰ ਕਹਿੰਦੇ ਧੁਰ ਕੀ ਬਾਣੀ, ਇਹ ਹੈ ਅਰਸ਼ਾਂ ਦੀ ਰਾਣੀ। ਇਹਨੂੰ ਕਹਿੰਦੇ ਧੁਰ ਕੀ ਬਾਣੀ, ਇਹ ਹੈ ਅਰਸ਼ਾਂ ਦੀ ਰਾਣੀ। ਇਹਦਾ ਜਗਤ ਭਰੂਗਾ ਪਾਣੀ, ਸਭ ਦੇ ਕਾਜ ਸੁਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੇ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਇਹਨੂੰ ਕਹਿੰਦੇ ਧੁਰ ਕੀ ਬਾਣੀ, ਇਹ ਹੈ ਅਰਸ਼ਾਂ ਦੀ ਰਾਣੀ। ਇਹਨੂੰ ਕਹਿੰਦੇ ਧੁਰ ਕੀ ਬਾਣੀ, ਇਹ ਹੈ ਅਰਸ਼ਾਂ ਦੀ ਰਾਣੀ। ਇਹਦਾ ਜਗਤ ਭਰੂਗਾ ਪਾਣੀ, ਸਭ ਦੇ ਕਾਜ ਸੁਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੇ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਬਾਣੀ ਪਾਰ ਉਤਾਰੂਗੀ। ਇਹ ਹੈ ਚੰਦ ਸੂਰਜ ਦੀ ਮਾਤਾ, ਜਿਸਨੇ ਰੋਸ਼ਨ ਕਰ ਦਖਲਾਤਾ। ਇਹ ਹੈ ਚੰਦ ਸੂਰਜ ਦੀ ਮਾਤਾ, ਇਸਨੇ ਰੋਸ਼ਨ ਕਰ ਦਖਲਾਤਾ। ਦੀਪਕ ਹਨੇਰੇ ਵਿੱਚ ਜਗਾਤਾ, ਦਤੋ ਨੀਰਨ ਤਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਬਾਣੀ ਪਾਰ ਉਤਾਰੂਗੀ। ਆ ਗਈ ਗੁਰੂ ਭਗਤਾਂ ਦੀ ਸਤੀ, ਇਹਦੀ ਜੱਗ ਵਿੱਚ ਮਹਿਮਾ ਵੱਡੀ। ਆ ਗਈ ਗੁਰੂ ਭਗਤਾਂ ਦੀ ਸਤੀ, ਇਹਦੀ ਜੱਗ ਵਿੱਚ ਮਹਿਮਾ ਵੱਡੀ। ਸੱਚੇ ਗੁਰੂ ਨਾਨਕ ਦੀ ਗੱਦੀ, ਵਿਗੜੇ ਜਨਮ ਸੁਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਬਾਣੀ ਪਾਰ ਉਤਾਰੂਗੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆ ਗਈ ਗੁਰੂ ਭਗਤਾਂ ਦੀ ਸਤੀ, ਇਹਦੀ ਜੱਗ ਵਿੱਚ ਮਹਿਮਾ ਵੱਡੀ। ਸੱਚੇ ਗੁਰੂ ਨਾਨਕ ਦੀ ਗੱਦੀ, ਵਿਗੜੇ ਜਨਮ ਸੁਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਬਾਣੀ ਪਾਰ ਉਤਾਰੂਗੀ। ਇਹ ਹੈ ਧੁਰ ਕੀ ਬਾਣੀ ਪੱਕੀ, ਹੈ ਝੂਠ ਜਰਾ ਨਾ ਰਤੀ। ਇਹ ਹੈ ਧੁਰ ਕੀ ਬਾਣੀ ਪੱਕੀ, ਹੈ ਝੂਠ ਜਰਾ ਨਾ ਰਤੀ। ਦਿੰਦੀ ਨੇ ਪਦਾਰਥ ਛਤੀ, ਗੁਰਮੁਖ ਇੰਜ ਅਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਉਹ ਜਿੱਥੇ ਹੋ ਜਾਏ ਦਾ ਬਾਸਾ, ਉੱਥੇ ਨਾ ਕੋਈ ਰਹੇ ਨਰਾਸਾ। ਉਹ ਜਿੱਥੇ ਹੋ ਜਾਏ ਦਾ ਬਾਸਾ, ਉੱਥੇ ਨਾ ਕੋਈ ਰਹੇ ਨਰਾਸਾ। ਸਦਾ ਖੜਿਆ ਰਹਿੰਦਾ ਹਾਸਾ, ਤੀਨੇ ਤਾਪ ਨਵਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ। ਇਹਨੂੰ ਕਲਗੀ ਵਾਲੇ ਨੇ ਸੀਸ ਝੁਕਾਇਆ, ਇਹਨੂੰ ਬਾਜਾਂ ਵਾਲੇ ਨੇ ਸੀਸ ਝੁਕਾਇਆ। ਸਾਨੂੰ ਗੁਰੂ ਗ੍ਰੰਥ ਸਾਹਿਬ ਲੜ ਲਾਇਆ, ਸਾਨੂੰ ਗੁਰੂ ਗ੍ਰੰਥ ਸਾਹਿਬ ਲੜ ਲਾਇਆ। ਸਾਰੀ ਰਾਤ ਬੈਤ ਸਮਝਾਇਆ, ਹੁਣ ਸੰਗਤ ਆਪ ਵਿਚਾਰੂਗੀ। ਪੜੂ ਸੁਣੂ ਚਿਤ ਲਾ ਕੇ, ਉਹਨੂੰ ਪਾਰ ਉਤਾਰੂਗੀ।
ਜਿਹੜਾ ਪੜੂ ਸੁਣੂ ਚਿਤ ਲਾ ਕੇ ਉਹਨੂੰ ਪਾਰ ਉਤਾਰੂਗੀ। ਇਹਦੀ ਰੰਗੀਲਾ ਸੇਬ ਕਮਾਵੇ, ਇਹਦੀ ਰੰਗੀਲਾ ਸੇਬ ਕਮਾਵੇ, ਉਹ ਤਾਂ ਨਾਲ ਸ਼ੌਂਕੀ ਦੇ ਗਾਵੇ। ਇਹਦਾ ਦਿੱਤਾ ਲੰਗਰ ਖਾਵੇ, ਹੁਣ ਬਾਣੀ ਉਸ ਨੂੰ ਉਤਾਰੂਗੀ। ਪੜੂ ਸੁਣੂ ਚਿਤ ਲਾ ਕੇ ਉਹਨੂੰ ਪਾਰ ਉਤਾਰੂਗੀ। ਜਿਹੜਾ ਪੜੂ ਸੁਣੂ ਚਿਤ ਲਾ ਕੇ ਉਹਦੇ ਕਾਜ ਸਵਾਰੂਗੀ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਣ ਆ ਰਿਹਾ ਹੈ, ਇਹ ਸੱਚ ਦਾ ਮਾਣ ਹੈ ਤੇ ਇਤਿਹਾਸ ਦਾ ਮਾਣ ਹੈ, ਗੁਰਬਾਣੀ ਦਾ ਮਾਣ ਹੈ। ਸੰਗਤਾਂ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਜਿਹੜੇ ਆਸੇ-ਪਾਸੇ ਬੈਠੇ ਆ ਉਹਨਾਂ ਦਾ ਫਰਜ਼ ਬਣਦਾ ਵੀ ਦਿਨ ਦੇ ਵਿੱਚ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਿਆ ਕਰੋ, ਕਿਉਂਕਿ ਆਪਾਂ ਨੂੰ ਇਹ ਹੋਵੇ ਗੁਰੂ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਹੈ, ਉਰੇ ਰੌਣਕ ਹੋਣੀ ਚਾਹੀਦੀ ਹੈ ਪੂਰੀ। ਸੰਗਤਾਂ ਨੂੰ ਬੇਨਤੀ, ਆਲੇ ਦੁਆਲੇ ਨਾਲ ਬੈਠਿਆ ਕਰੋ, ਤੰਬੂਆਂ ਦੇ ਵਿੱਚ ਇੱਕ ਬੰਦਾ ਬੈਠੋ, ਬਾਕੀ ਦੀਵਾਨ ਦੇ ਵਿੱਚ ਆ ਕੇ ਬੈਠੋ। ਗੁਰੂ ਦਾ ਲੰਗਰ ਟੁੱਟ ਵਰਤਾਇਆ ਜਾ ਰਿਹਾ ਹੈ, ਇਹ ਮਹਾਂਪੁਰਖਾਂ ਦੀ ਕਿਰਪਾ, ਬਾਬੇ ਨਾਨਕ ਦੀ ਕਿਰਪਾ ਹੈ। ਆਓ ਮੈਂ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕਰਾਂ ਕਿ ਭਾਈ ਦੀਵਾਨ ਰੱਬ ਹੈ, ਇਹ ਗੁਰੂ ਦਾ ਦਰਬਾਰ ਲੱਗਿਆ ਹੈ, ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰੋ। ਆਓ ਬਹੁਤ ਸਾਰਾ ਸੰਗਤਾਂ ਵੱਲੋਂ ਮਾਣ ਆ ਰਿਹਾ ਹੈ, ਸਾਡੇ ਬਾਬਾ ਜੀ ਕਾਰ ਸੇਵਾ ਵਾਲੇ ਉਹ ਵੀ ਮਾਣ ਭੇਜ ਕੇ ਗਏ ਨੇ, ਹੋਰ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਆ ਰਿਹਾ, ਸੁਣੋ ਪਿਆਰ ਦੇ ਨਾਲ। ਇਹ ਭਾਈ ਗੁਰੂ ਕੀ ਸੰਗਤ ਆ। ਮਹਾਰਾਜ ਕਹਿੰਦੇ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਇੱਥੇ ਗੁਰਮੁਖੋ ਸੁੱਕੇ ਵੀ ਹਰੇ ਹੋ ਜਾਂਦੇ ਜਿਹੜਾ ਗੁਰੂ ਦੀ ਸੰਗਤ ਕਰਦਾ ਹੈ। ਹਾਜ਼ਰੀ ਉਦੋਂ ਲੱਗਦੀ ਹੈ ਜਦੋਂ ਆਪਾਂ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਬੈਠਾਂਗੇ। ਜਦ ਬੱਚਾ ਸਕੂਲ ਦੇ ਵਿੱਚ ਨਹੀਂ ਗਿਆ ਤਾਂ ਮਾਸਟਰ ਨੇ, ਸਾਧ ਸੰਗਤ ਜੀ ਟੀਚਰ ਨੇ ਹਾਜ਼ਰੀ ਬੋਲਣੀ ਆ ਤੇ ਉੱਥੇ ਹਾਜ਼ਰੀ ਨਹੀਂ ਬੋਲ ਰਹੀ, ਉਹਨੂੰ ਆਪਾਂ ਕੀ ਕਹਿੰਦੇ ਨੇ, ਗੈਰ ਹਾਜ਼ਰ। ਜਿੰਨੀਆਂ ਵੀ ਸੰਗਤਾਂ ਭੈਣਾਂ ਵੀਰ ਬੈਠੇ ਨੇ ਕਰਮਾਂ ਵਾਲੇ, ਭਾਗਾਂ ਵਾਲੇ ਨੇ। ਇੱਥੇ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਬੜਾ ਸੋਹਣਾ, ਕਹਿੰਦੇ ਮਾਨ ਸਰੋਵਰ ਉੱਤੇ ਹੰਸ ਜਿਵੇਂ ਆ ਕੇ ਬਹਿੰਦੇ ਨੇ, ਗੁਰਮੁਖ ਬੰਦੇ ਸੰਗਤ ਦੇ ਵਿੱਚ ਆ ਕੇ ਬਹਿੰਦੇ ਨੇ। ਮੂੰਹ ਮੰਗਿਆ ਹੈ ਮਿਲਦਾ ਜੋ ਆ ਦਰ ਤੇ ਖੜਦਾ ਜੀ, ਸੰਗਤ ਦੇ ਵਿੱਚ ਆ ਕੇ ਰੰਗ ਮਜੀਠੀ ਚੜ੍ਹਦਾ ਜੀ। ਬਾਣੀ ਦੇ ਵਿੱਚ ਮਹਾਰਾਜ ਲਿਖਦੇ ਨੇ ਪੱਕਾ ਰੰਗ ਜਿਹੜਾ ਉਤਰਦਾ ਹੀ ਨਹੀਂ ਗੁਰਮੁਖ ਪਿਆਰਿਓ। ਤੇ ਅੱਗੇ ਪੰਜਾਬੀ ਦਾ ਸ਼ਾਇਰ ਲਿਖਦਾ, ਕਹਿੰਦਾ ਭਾਗਾਂ ਵਾਲੇ ਸੰਗਤ ਕਰਦੇ, ਸਤਿਗੁਰ ਪਿਆਰੇ ਦੀ ਜਿਸ ਤੇ ਹੋ ਜਾਏ ਕਿਰਪਾ, ਲੋੜ ਕੀ ਹੋਰ ਦੁਆਰੇ ਦੀ। ਉਹਨੂੰ ਫਿਰ ਹੋਰ ਦੁਆਰਿਆਂ ਦੀ ਲੋੜ ਨਹੀਂ ਪੈਂਦੀ, ਉਹ ਤਾਂ ਜਿੱਥੇ ਵੀ ਹਰਗੀਆਂ ਕਥਾ ਕਹਾਣੀਆਂ ਕੀਰਤਨ ਹੁੰਦਾ ਹੋਵੇ, ਵਿਚਾਰਾਂ ਹੁੰਦੀਆਂ ਹੋਣ, ਉੱਥੇ ਭੱਜ ਕੇ ਚਲੇ ਜਾਂਦਾ ਗੁਰਮੁਖ ਪਿਆਰੇ। ਹਾਜ਼ਰੀ ਭਰਦਾ, ਸੁਣਦਾ ਹੈ, ਕਿਉਂਕਿ ਸੁਣਨ ਵਾਲੇ ਦਾ ਜਿਹੜਾ ਦਰਜਾ ਹੈ ਉਹ ਬਹੁਤ ਵੱਡਾ ਹੈ, ਕਿਉਂਕਿ ਜਿਹੜਾ ਜੱਜ ਹੁੰਦਾ ਨਾ ਉਹ ਘੱਟ ਬੋਲਦਾ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਤੁਸੀਂ ਗੁਰੂ ਦੀ ਸੰਗਤ ਕਰ ਰਹੇ ਹੋ, ਤੁਹਾਡਾ ਬਹੁਤ ਵੱਡਾ ਦਰਜਾ ਹੈ। ਹਾਜ਼ਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗ ਰਹੀਆਂ ਨੇ, ਬੜੇ ਦੂਰ ਦੂਰ ਤੋਂ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ। ਉਹ ਵੀਰ ਸਾਡੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ, ਉਹਨਾਂ ਦੀਆਂ ਜੇਲ੍ਹਾਂ ਵੀ ਪੂਰੀਆਂ ਹੋ ਗਈਆਂ ਸਾਧ ਸੰਗਤ। ਜੇ ਕਿਸੇ ਦਾ ਨੌਕਰੀ ਦਾ ਸਮਾਂ ਪੂਰਾ ਹੋ ਜਾਵੇ ਨਾ, ਉਮਰ ਜ਼ਿਆਦਾ ਹੋ ਜਾਵੇ, 60 ਸਾਲ ਤੇ ਉੱਪਰ, ਤਾਂ ਗੌਰਮੈਂਟ ਵੀ ਕਹਿੰਦੇ ਮੁਲਾਜ਼ਮ ਨੂੰ ਨਹੀਂ ਰੱਖਦੀ, ਉਹਦੀ ਛੁੱਟੀ ਕਰ ਦਿੰਦੀ ਹੈ। ਪਰ ਇਹ ਜ਼ਾਲਮ ਸਰਕਾਰਾਂ ਸਾਡੇ ਵੀਰਾਂ ਨੂੰ ਛੱਡ ਨਹੀਂ ਰਹੀਆਂ। ਭਾਵੇਂ ਦਿਨ ਪੂਰੇ ਹੋ ਗਏ, ਜੇਲ੍ਹਾਂ ਪੂਰੀਆਂ ਹੋ ਗਈਆਂ, ਵੱਡੀ ਸਾਧ ਸੰਗਤ ਜੀ ਜ਼ੁਲਮ ਦੀ ਗੱਲ ਹੈ। ਹਰ ਇੱਕ ਬੱਚੇ ਨੂੰ ਪਤਾ ਹੈ ਬਈ ਇਹ ਜੇਲ੍ਹਾਂ ਦਾ ਸਮਾਂ ਪੂਰਾ ਹੋ ਗਿਆ, ਸਾਡੇ ਵੀਰ ਅੰਦਰ ਬੈਠੇ ਨੇ, ਇਹ ਛੱਡ ਨਹੀਂ ਰਹੇ। ਅਸੀਂ ਵੋਟਾਂ ਪਾ ਕੇ ਸਰਕਾਰ ਬਣਾਈ ਗੁਰਮੁਖ ਪਿਆਰਿਓ, ਪਰ ਜਿਹੜਾ ਲੀਡਰ ਬਣ ਜਾਂਦਾ
ਉਹ ਕਿਸੇ ਨੂੰ ਨਹੀਂ ਪੁੱਛਦਾ। ਸ਼ਰੇਆਮ ਝੂਠ। ਅੱਜ ਸਾਰੇ ਬਜ਼ੁਰਗ ਬੈਠੇ ਨੇ ਆਪਣੇ ਵਿੱਚ, ਨੌਜਵਾਨ ਵੀਰ ਭੈਣਾਂ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕਸਮਾਂ ਖਾ ਕੇ ਗੁਰਮੁਖ ਪਿਆਰਿਓ ਇਹ ਕੁਰਸੀਆਂ ਦੇ ਭੁੱਖੇ ਸਾਡਾ ਗੁਰਮੁਖ ਪਿਆਰਿਓ ਬੁੱਧੂ ਬਣਾ ਰਹੇ ਨੇ। ਮੈਂ ਕਈ ਵਾਰੀ ਕਿਹਾ ਵੀ 10-10 20-20 ਪਿੰਡ ਇਕੱਠੇ ਹੋ ਜਾਓ। ਅੱਗੇ ਸਮਾਂ ਹੋਰ ਸੀ, ਇਹ ਸਾਡੇ ਘਰਾਂ ਦੇ ਵਿੱਚ ਆਉਂਦੇ, ਸਾਨੂੰ ਲਾਲਚ ਦੇ ਕੇ ਤੁਹਾਨੂੰ ਆਹ ਚੀਜ਼ ਦੇ ਦੇਵਾਂਗੇ, ਤੁਹਾਡੀ ਆਹ ਚੀਜ਼ ਦੇ ਦਾਂਗੇ। ਸਾਨੂੰ ਜਿਵੇਂ ਨਿਆਣਿਆਂ ਨੂੰ ਬੁਲਾਉਂਦੇ ਹੁੰਦੇ ਨਾ, ਇਉਂ ਬੁਲਾ ਕੇ ਚਲੇ ਜਾਂਦੇ ਸੀ। ਕੁਰਸੀਆਂ ਤੇ ਬਹਿ ਗਏ, ਚਲੇ ਗਿਆ ਕੋਈ ਦਿੱਲੀ, ਕੋਈ ਚਲੇ ਗਿਆ ਕੋਈ ਚੰਡੀਗੜ੍ਹ। ਗੁਰਮੁਖ ਪਿਆਰਿਓ ਬਾਅਦ ਦੇ ਵਿੱਚ ਸਾਡਾ ਕੋਈ ਹਾਲ ਵੀ ਨਹੀਂ ਪੁੱਛਦਾ। ਸਾਡੇ ਬੱਚੇ ਪੜ੍ਹਾਈਆਂ ਕਰੀ ਫਿਰਦੇ ਨੇ, ਕੋਈ ਨੌਕਰੀ ਨਹੀਂ ਮਿਲਦੀ, ਕੋਈ ਸਾਧ ਸੰਗਤ, ਕੋਈ ਇਨਸਾਫ ਨਹੀਂ ਮਿਲਦਾ। ਬੜਾ ਔਖਾ ਹੋ ਗਿਆ ਸਾਨੂੰ। ਜੇ ਅਸੀਂ ਇਕੱਠੇ ਨਾ ਹੋਏ ਸਾਡਾ ਬਣਨਾ ਕੁਝ ਨਹੀਂ। ਸਾਧ ਸੰਗਤ ਇਕੱਤਰ ਹੋ ਜਾਓ ਸਾਰੇ। ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ, ਜੋ ਕੱਲ ਸੱਚਖੰਡ ਪਿਆਨਾ ਕਰ ਗਏ ਨੇ, ਉਹ ਦੀਵਾਨ ਦੇ ਵਿੱਚ ਕਹਿੰਦੇ ਹੁੰਦੇ ਸੀ, ਕਹਿੰਦੇ ਇੱਕ ਝੰਡੇ ਦੇ ਥੱਲੇ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਓ। ਇਹ ਉਹ ਬਚਨ ਅੱਜ ਸਾਡੇ ਯਾਦ ਕਰ ਰਹੇ ਨੇ। ਪਰ ਸਾਡੇ ਵਿੱਚ ਵੱਡੇ ਵੱਡੇ ਗਦਾਰ ਪੈਦਾ ਹੋਏ ਨੇ, ਜਿਹੜੇ ਗੱਲਾਂ ਇੱਧਰ ਉੱਧਰ ਜਾ ਕੇ ਦੱਸਦੇ ਨੇ। ਸਾਧ ਸੰਗਤ ਇਹ ਮਾੜੀ ਗੱਲ ਆ, ਇਹ ਤਖਤੀ ਬੜੀ ਸਾਧ ਸੰਗਤ ਜੀ ਮਾੜੀ ਆ, ਬੜਾ ਔਖਾ ਹੋ ਜਾਏਗਾ। ਇਸ ਕਰਕੇ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਬਈ 71 ਇੱਕ ਇਕੱਠ ਬਹੁਤ ਵੱਡਾ ਜ਼ਰੂਰੀ ਹੈ। ਇਹ ਨਾ ਹੋਵੇ ਕਿਸੇ ਦਾ ਮੂੰਹ ਉਧਰ ਨੂੰ, ਇੱਕ ਘਰ ਦੇ ਵਿੱਚ ਨਾ ਕਿਸੇ ਪੁੱਤਰ ਦਾ ਉਧਰ ਨੂੰ ਮੂੰਹ ਹੋਵੇ, ਕਿਸੇ ਸਿਆਣੇ ਦਾ ਉਧਰ ਨੂੰ ਹੋਵੇ, ਕਿਸੇ ਬੀਬੀ ਦਾ ਮੂੰਹ ਕਿਧਰੇ ਨੂੰ ਹੋਵੇ, ਫਿਰ ਪਰਿਵਾਰ ਦੀ ਜਿਹੜੀ ਏਕਤਾ ਉਹ ਨਹੀਂ ਹੁੰਦੀ। ਸਾਧ ਸੰਗਤ ਇਸ ਕਰਕੇ ਸਾਨੂੰ ਇੱਕ ਹੋਣਾ ਪੈਣਾ, ਫਿਰ ਸਾਡੀ ਗੱਲ ਬਣਨੀ ਹੈ। ਇਸ ਕਰਕੇ ਸਾਧ ਸੰਗਤ ਇਹ ਗੱਲਾਂ ਕਰਨ ਵਾਸਤੇ ਤਾਂ ਬਹੁਤ ਆ, ਪਰ ਕਮਾਉਂਦਾ ਕੋਈ ਆ। ਗੱਲਾਂ ਬਹੁਤ ਨੇ ਸਾਡੇ ਵਿੱਚ, ਵੱਡੇ ਵੱਡੇ ਗਦਾਰ ਨੇ ਜਿਹੜੇ ਸਾਧ ਸੰਗਤ ਇੱਕ ਇੱਕ ਰਿਪੋਰਟ ਸਾਡੀ ਜਿਹੜੀ ਪਹੁੰਚਾਈ ਜਾਂਦੀ ਹੈ, ਦੱਸੀ ਜਾਂਦੀ ਹੈ। ਇਸ ਕਰਕੇ ਆਓ ਇਕੱਤਰ ਹੋ ਕੇ ਮਹਾਰਾਜ ਤੇ ਭਰੋਸਾ ਰੱਖ ਕੇ, ਸਿਦਕ ਦੇ ਨਾਲ, ਭਰੋਸੇ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਨਾਲ ਲੱਗ ਕੇ ਰੋਜ਼ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ, ਇਹਦਾ ਇਨਸਾਫ ਸਾਨੂੰ ਮਿਲੇ। ਸਾਡੇ ਜਿਹੜੇ ਵੀਰ ਅੰਦਰ ਬੈਠੇ ਨੇ ਉਹਨਾਂ ਦੀ ਰਿਹਾਈ ਹੋਵੇ। ਸਾਧ ਸੰਗਤ ਗੁਰੂ ਮਹਾਰਾਜ ਕਿਰਪਾ ਕਰਨ, ਬਿਰਥੀ ਕਦੇ ਨਾ ਖੋਵਈ, ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਵੀਰ ਜਗਤਾਰ ਸਿੰਘ ਜੀ ਫਵਾਰਾ ਸਾਡੇ ਲਾਗ ਨਗਰ ਆ। ਸਾਨੂੰ ਗੁਰਮੁਖ ਪਿਆਰਿਓ ਨਾ ਦਿਨ ਨਾ ਰਾਤ ਚੈਨ, ਅਸੀਂ ਯਾਦ ਕਰਦੇ ਰਹਿੰਦੇ ਹਾਂ। ਦਰਦ ਹੈ ਜਦੋਂ ਸਾਡੇ ਵੀਰ ਬਾਹਰ ਆ ਜਾਣਗੇ, ਉਦੋਂ ਸਾਡਾ ਜਿਹੜਾ ਕਾਲਜਾ ਉਹ ਠੰਡਾ ਹੋਵੇਗਾ। ਇਸ ਕਰਕੇ ਆਓ, ਇੱਕ ਪੰਜਾਬੀ ਦੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਉਹ ਆਪਾਂ ਨੇ ਖਾਲਸਾ ਜੀ, ਆਪਾਂ ਨੇ ਛਡਾਉਣੇ ਆ, ਆਪਾਂ ਨੇ ਅਰਦਾਸਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ। ਮਹਾਰਾਜ ਕਿਰਪਾ ਕਰਿਓ, ਸਾਨੂੰ ਚੜ੍ਹਦੀਆਂ ਕਲਾਂ ਬਖਸ਼ਿਓ। ਜਿਵੇਂ ਹੁਣ ਤੱਕ ਸਾਡੀ ਲਾਜ ਰੱਖੀ ਤੁਸੀਂ ਸੱਚੇ ਪਾਤਸ਼ਾਹ, ਕਿਰਪਾ ਕਰਿਓ। ਜਿਵੇਂ ਭਗਤ ਕਬੀਰ ਜੀ ਨੂੰ ਗੰਗਾ ਦੇ ਵਿੱਚ ਡੁੱਬਣ ਨਹੀਂ ਦਿੱਤਾ, ਉਸ ਸਮੇਂ ਅਸੀਂ ਮਾਲਾ ਵੀ ਨਹੀਂ ਸੀ ਫੇਰ ਸਕਦੇ। ਅਸੀਂ ਆਪਣੇ ਘਰ ਦੇ ਵਿੱਚ ਕੋਈ ਪੋਥੀ ਵੀ ਰੱਖ ਸਕਦੇ ਸਨ। ਗੁਰਮੁਖੋ ਉਸ ਸਮੇਂ ਭਗਤ ਕਬੀਰ ਜੀ ਨੂੰ ਬੁਲਾਇਆ ਗਿਆ, ਕਹਿੰਦੇ ਸ਼ਿਕਾਇਤ ਕੀਤੀ ਰਾਜੇ ਦੇ ਕੋਲ, ਇਹ ਸ਼ਾਸਤਰਾਂ ਦੇ ਉਲਟ ਹੈ, ਤੂੰ ਨਾਮ ਨੂੰ ਧਿਆਉਣਾ, ਤੂੰ ਛੱਡ ਦੇ ਨਾਮ ਨੂੰ। ਭਗਤ ਕਬੀਰ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਮੈਂ ਨਾਮ ਨਹੀਂ ਛੱਡ ਸਕਦਾ, ਸੇਵਾ ਸਿਮਰਨ ਨਹੀਂ ਛੱਡ ਸਕਦਾ। ਕਹਿੰਦੇ ਚੰਗਾ, ਫਿਰ ਇਹਨੂੰ ਜੰਜੀਰਾਂ ਦੇ ਨਾਲ ਚੜ ਕੇ, ਸੰਗਲਾਂ ਦੇ ਨਾਲ ਗੁਰਮੁਖੋ ਗੰਗਾ ਦੇ ਵਿੱਚ ਸੁੱਟ ਦਿੱਤਾ। ਮਹਾਰਾਜ ਨੇ ਕਿਰਪਾ ਕੀਤੀ, ਮਿਰਗਸ਼ਾਲਾ ਪਰ ਬੈਠੇ ਕਬੀਰ, ਐਸਾ ਆਸਣ ਬਣਾ ਦਿੱਤਾ,
ਐਸੀ ਲਹਿਰ ਆਈ ਪਾਣੀ ਦੇ ਵਿੱਚ, ਜਲ ਦੇ ਵਿੱਚ, ਉਹ ਸੰਗਲ ਜੰਜੀਰਾਂ ਤੋੜ ਦਿੱਤੀਆਂ। ਭਗਤ ਕਬੀਰ ਜੀ ਮਿਰਗਸ਼ਾਲਾ ਪਰ ਬੈਠੇ ਜਾ ਰਹੇ ਨੇ। ਸ਼ਿਕਾਇਤ ਹੋ ਗਈ, ਕਹਿੰਦੇ ਭਗਤ ਕਬੀਰ ਜੀ ਤਾਂ ਗੰਗਾ ਦੇ ਵਿੱਚ ਡੁੱਬੇ ਨਹੀਂ। ਕਹਿੰਦੇ ਡੁੱਬੇ ਨਹੀਂ? ਕਹਿੰਦੇ ਹਾਂ। ਕਹਿੰਦੇ ਚੰਗਾ ਐਦਾਂ ਕਰੋ, ਹੁਣ ਲੱਕੜਾਂ ਇਕੱਠੀਆਂ ਕਰੋ। ਲੱਕੜਾਂ ਇਕੱਠੀਆਂ ਕਰਕੇ ਭਗਤ ਕਬੀਰ ਜੀ ਨੂੰ ਲੱਕੜਾਂ ਦੇ ਵਿੱਚ ਰੱਖ ਦਿੱਤਾ। ਕਹਿੰਦੇ ਹੁਣ ਐਦਾਂ ਕਰੋ, ਅੱਗ ਲਾ ਦਿਓ, ਜਲ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ, ਇਤਿਹਾਸ ਦੱਸਦਾ, ਕਹਿੰਦੇ ਭਗਤ ਕਬੀਰ ਜੀ ਦੇ ਕੱਪੜੇ ਵੀ ਨਹੀਂ ਜਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜੇ ਨੂੰ ਫੇਰ ਦੁੱਖ ਕੜਾ ਹੋ ਗਿਆ। ਕਹਿੰਦੇ ਇੰਨੀਆਂ ਲੱਕੜਾਂ ਦੇ ਵਿੱਚ ਭਗਤ ਕਬੀਰ ਜੀ ਨੂੰ ਰੱਖਿਆ ਗਿਆ, ਅੱਗ ਲਾ ਦਿੱਤੀ, ਉਹ ਜਲੇ ਨਹੀਂ। ਕਹਿੰਦੇ ਮਹਾਰਾਜ ਉਹਨਾਂ ਦੇ ਤਾਂ ਕੱਪੜੇ ਵੀ ਨਹੀਂ ਜਲੇ। ਤੁਸੀਂ ਸਰੀਰ ਦੀ ਗੱਲ ਕਰਦੇ ਆ। ਕਹਿੰਦੇ ਫਿਰ ਐਦਾਂ ਕਰੋ, ਇੱਕ ਹਾਥੀ ਲਿਆਓ। ਹਾਥੀ ਲਿਆਂਦਾ। ਭਗਤ ਕਬੀਰ ਜੀ ਨੂੰ ਇੱਕ ਕੱਪੜੇ ਦੇ ਵਿੱਚ ਪੋਟਲੀ ਜੀ ਬਣਾ ਕੇ ਨਾ ਹਾਥੀ ਦੇ ਅੱਗੇ ਸੁੱਟ ਦਿੱਤਾ, ਵੀ ਜਦੋਂ ਇਹ ਆਪਣੀ ਲੱਤ ਰੱਖੇਗਾ ਭਗਤ ਕਬੀਰ ਜੀ ਮਰ ਜਾਣਗੇ। ਗੁਰਮੁਖੋ, ਉਹ ਹਾਥੀ ਵੀ ਨਾ ਚੀਕਾਂ ਮਾਰਦਾ, ਉਹਨੇ ਪਛਾਣ ਲਿਆ ਇਹ ਤਾਂ ਨਾਮ ਦਾ ਰਸੀਆ ਹੈ, ਮਹਾ ਤਿਆਗੀ ਆ, ਮਹਾ ਤਪਸਵੀ ਆ, ਆਪ ਰੱਬ ਆਏ ਨੇ ਇਸ ਧਰਤੀ ਤੇ। ਉਹਨੂੰ ਵੀ ਸੋਝੀ ਹੋ ਗਈ, ਉਹ ਚੀਕਾਂ ਮਾਰਦਾ ਗੁਰਮੁਖ ਪਿਆਰਿਓ ਪਿੱਛੇ ਨੂੰ ਮੁੜ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੂਰਾ ਉਹਨੂੰ ਕਹਿੰਦੇ ਨੇ, ਨਾਮ ਜਪਣ ਵਾਲੇ ਨੂੰ, ਤਲਵਾਰ ਚਲਾਉਣੇ ਵਾਲੇ ਨੂੰ ਵੀ ਸੂਰਾ ਆਖਿਆ। ਸੂਰਾ ਸੋ ਪਹਿਚਾਨੀਆਂ ਜੋ ਲਰਾ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਨ ਕਾਬੂ ਨਾ ਛਾੜੈ ਖੇਤ। ਕਬੀਰ ਗਬਨ ਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਜਣ ਕੋ ਦਾਓ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋ ਆਓ ਖੁਮਾਰੈ ਪਾਸ। ਇਹ ਤਿਆਗ ਕੇ ਗੁਰੂ ਚਰਨਾਂ ਦੇ ਵਿੱਚ ਆਉਣਾ ਪਏਗਾ। ਆਓ ਪੰਜਾਬੀ ਦੇ ਸ਼ਾਇਰ ਨੇ ਲਿਖਿਆ, ਕਹਿੰਦੇ ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਉਹ ਧੋਖਾ ਸਾਡੇ ਨਾਲ, ਹਾਂ ਉਹ ਧੱਕਾ ਸਾਡੇ ਨਾਲ ਸਰਕਾਰ ਕਰਦੀ, ਮਾਮਤਈ ਵਾਲਾ ਹੈ ਬਿਹਾਰ ਕਰਦੀ, ਮਾਮਤਈ ਵਾਲਾ ਹੈ ਬਿਹਾਰ ਕਰਦੀ। ਐਸਾ ਆਪਾਂ ਕਰਨੋਂ ਹਟਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਉਹ ਪਿੰਡ ਪਿੰਡ ਜਾ ਕੇ, ਹਾਂ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਗਾਉਣਾ ਏ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਗਾਉਣਾ ਏ। ਇੱਕ ਝੰਡੇ ਥੱਲੇ ਲੋਕਾਂ ਨੂੰ ਲਿਆਉਣਾ ਏ, ਇੱਕ ਝੰਡੇ ਥੱਲੇ ਲੋਕਾਂ ਨੂੰ ਲਿਆਉਣਾ ਏ। ਖਾਲਸੇ ਦੇ ਝੰਡੇ ਨੇ ਚਲਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਕਾਰਜਾਂ ਨੂੰ ਗੁਰੂ ਆਪੇ, ਹਾਂ ਹਾਂ ਉਹ
ਕਾਰਜਾਂ ਨੂੰ ਗੁਰੂ ਆਪੇ ਪੂਰੇ ਕਰੂਗਾ ਜੀ, ਆਪੇ ਪੂਰੇ ਕਰੂਗਾ। ਮੂਰੇ ਹੋ ਕੇ ਆ ਕੇ ਸਾਡੀ ਬਾਹ ਫੜੂਗਾ, ਮੂਰੇ ਹੋ ਕੇ ਆ ਕੇ ਸਾਡੀ ਬਾਹ ਫੜੂਗਾ, ਮੂਰੇ ਹੋ ਕੇ ਆਪੇ ਸਾਡੀ ਬਾਹ ਫੜੂਗਾ। ਜ਼ਾਲਮਾਂ ਨੂੰ ਸਬਕ ਸਿਖਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਕਾਰਜਾਂ ਨੂੰ ਗੁਰੂ ਆਪੇ, ਕਾਰਜਾਂ ਨੂੰ ਗੁਰੂ ਆਪੇ, ਕਾਰਜਾਂ ਨੂੰ ਗੁਰੂ ਆਪੇ ਪੂਰੇ ਕਰੂਗਾ। ਮੂਰੇ ਹੋ ਕੇ ਆਪੇ ਸਾਡੀ ਬਾਹ ਫੜੂਗਾ, ਮੂਰੇ ਹੋ ਕੇ ਆਪੇ ਸਾਡੀ ਬਾਹ ਫੜੂਗਾ। ਬੇੜੇ ਆਪ ਹੀ ਗੁਰੂ ਨੇ, ਹਾਂ ਬੇੜੇ ਆਪ ਹੀ ਗੁਰੂ ਨੇ ਬੰਨੇ ਲਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਮੋਹਾਲੀ ਦੀ ਜੁਹਾਂ ਦੇ ਵਿੱਚ, ਮੋਹਾਲੀ ਦੀ ਜੁਹਾਂ ਦੇ ਵਿੱਚ ਮੋਰਚਾ ਹੈ ਲੱਗਿਆ। ਜਿੱਥੇ ਆ ਕੇ ਸੰਗਤਾਂ ਨੇ, ਉਹ ਜਿੱਥੇ ਆ ਕੇ ਸੰਗਤਾਂ ਨੇ ਆ ਕੇ ਝੰਡਾ ਗੱਡਿਆ, ਉਹ ਜਿੱਥੇ ਆ ਕੇ ਸੰਗਤਾਂ ਨੇ ਖਾਲਸੇ ਦਾ ਝੰਡਾ ਗੱਡਿਆ। ਉੱਚੀਆਂ ਹੈ ਕਾਂਚ, ਹਾਂ ਉੱਚੀਆਂ ਹੈ ਕਾਂਚ, ਜਕਾਰੇ ਲਾਉਣੇ ਖਾਲਸਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਦੀ ਜੁਹਾਂ ਚ, ਹਾਂ ਮੋਹਾਲੀ ਦੀ ਜੁਹਾਂ ਚ ਮੋਰਚਾ ਹੈ ਲੱਗਿਆ। ਜਿੱਥੇ ਆ ਕੇ ਸੰਗਤਾਂ ਨੇ, ਉਹ ਜਿੱਥੇ ਆ ਕੇ ਸੰਗਤਾਂ ਨੇ ਖਾਲਸੇ ਦਾ ਝੰਡਾ ਗੱਡਿਆ। ਜਿਹੜੇ ਜੇੜਾਂ ਵਿੱਚ ਬੰਦ, ਉਹ ਜਿਹੜੇ ਜੇੜਾਂ ਵਿੱਚ ਬੰਦ, ਉਹਨੇ ਲਿਆਉਣੇ ਖਾਲਸਾ। ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਬੰਦੀ ਸਿੰਘ ਆਪਾਂ ਨੇ, ਹਾਂ ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ, ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਬੰਦੀ ਸਿੰਘ ਆਪਾਂ ਨੇ ਛਡਾਉਣੇ ਖਾਲਸਾ। ਸਾਧ ਸੰਗਤ ਆਪਾਂ ਨੇ ਇਕੱਠੇ ਹੋ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ ਉਨ ਕੀ ਪ੍ਰਤੀਤ। ਇਸ ਕਰਕੇ ਸਾਧ ਸੰਗਤ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਆਪਾਂ ਨੂੰ ਜਿੰਨੇ ਵੀ ਸਾਡੇ ਪ੍ਰਬੰਧਕ ਵੀਰ ਨੇ, ਉਹਨਾਂ ਦਾ ਸਾਥ ਦਿਓ, ਮਨ ਕਰਕੇ, ਤਨ ਕਰਕੇ, ਧਨ ਕਰਕੇ। ਪਿੰਡਾਂ ਦੇ ਵਿੱਚ ਲੌਸਮੈਂਟਾਂ ਕੀਤੀਆਂ ਜਾਣ ਔਰ ਵਾਰੀ-ਵਾਰੀ ਸਿਰ 2-2 4-4 6-6 ਨਗਰ ਆ ਕੇ ਹਾਜ਼ਰੀ ਭਰੋ, 10-10 ਨਗਰ। ਸਾਧ ਸੰਗਤ ਜਦੋਂ ਅਸੀਂ ਉੱਚਾ ਕੂਕਾਂਗੇ ਨਾ, ਮਹਾਂਪੁਰਖ ਕਹਿੰਦੇ ਕਦੇ ਨਾ ਕਦੇ ਸੁਣੇਗਾ। ਮਹਾਰਾਜ ਜੀ ਕਿਰਪਾ ਕਰਨਗੇ, ਸਾਨੂੰ ਚੜ੍ਹਦੀਆਂ ਕਲਾ ਬਖਸ਼ਣਗੇ। ਇਸ ਕਰਕੇ ਸਾਧ ਸੰਗਤ ਬਿਨ ਸਿਰ ਤੋਂ ਲੜਨਾ ਹੈ, ਮੱਥੇ ਨਾਲ ਹਾਥੀਆਂ ਲਾਉਣੇ, ਜੋ ਜਬਰ ਜ਼ੁਲਮ ਕਰੇ ਖਾਲਸੇ ਇੱਕ ਇੱਕ ਕਰ ਮਕਾਉਣੇ। ਜੇ ਸਹਾਇਤਾ ਕੀਤੀ ਤਾਂ ਗੁਰਮੁਖ ਪਿਆਰਿਓ ਸਿੰਘਾਂ ਨੇ ਸਹਾਇਤਾ ਕੀਤੀ, ਲਾਡਲੀਆਂ ਫੌਜਾਂ ਨੇ ਸਹਾਇਤਾ ਕੀਤੀ। ਉਹਨਾਂ ਦੀ ਦੇਣ ਆਪਾਂ ਦੇ ਨਹੀਂ ਸਕਦੇ। ਮਹਾਰਾਜ ਕਿਰਪਾ ਕਰਨ। ਹੋਰ ਸਾਡੇ
ਵੀਰ ਜੀ ਬਹੁਤ ਸਾਰਾ ਮਾਣ ਭੇਜ ਕੇ ਗਏ ਨੇ, ਸਤਿਕਾਰ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ। ਹੋਰ ਮੇਰੇ ਵੀਰ ਉਹ ਵੀ ਬਹੁਤ ਸਾਰਾ ਮਾਣ ਭੇਜ ਰਹੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ। ਇੱਕ ਕਵਿਤਾ, ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਮਹਾਰਾਜ ਨੇ ਇਹ ਸ਼ਬਦ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਮਹਾਰਾਜ ਨੇ ਆਖਿਆ ਸੀ। ਰਾਖੀ ਮਜਲੂਮਾਂ ਦੀ ਮੇਰੀ ਐਸ ਕੌਮ ਨੇ ਕਰਨੀ। ਆ ਜਿਹੜੇ ਗੁਰੂ ਕੀ ਸੰਗਤ ਦੇ ਵਿੱਚ ਬੈਠੇ ਨੇ, ਜਜ਼ਬਾ ਬਰਾਗ ਆ ਮਨ ਦੇ ਵਿੱਚ, ਸਾਧ ਸੰਗਤ ਚਾਉ ਹੈ, ਡਰ ਮੰਨਣ ਮਾਲਕ ਦਾ। ਬਸ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਦਾ ਡਰ ਆ, ਹੋਰ ਕਿਸੇ ਦਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਲਿਖ ਦਿੱਤਾ, ਨਾ ਭੈ ਕਿਸੇ ਨੂੰ ਦੋ, ਨਾ ਕਿਸੇ ਦੀ ਮੰਨੋ। ਡਰ ਮੰਨਣ ਮਾਲਕ ਦਾ, ਇਹਨਾਂ ਨੂੰ ਹੋਰ ਕਿਸੇ ਦਾ ਡਰ ਨਹੀਂ। ਸਾਜੀ ਕੌਮ ਅਨੋਖੀ ਮੈਂ, ਇਸ ਨਾ ਵਿੱਚ ਗੁਲਾਮੀ ਬਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਆਓ ਸਾਧ ਸੰਗਤ ਇੱਕ ਕਵਿਤਾ ਸੀ ਹੋਰ ਕਹਿ ਕੇ ਸਮੇਂ ਤੋਂ ਇਜਾਜ਼ਤ ਲੈ ਲੈਣਾ, ਕਿਉਂਕਿ ਗੁਰਮੁਖ ਪਿਆਰਾ ਹੋਰ ਵੀ ਕਿਸੇ ਨੇ ਹਾਜ਼ਰੀ ਭਰਨੀ ਆ। ਜਿਵੇਂ ਵੀ ਸਮਾਂ ਹੋਇਆ ਆਪਾਂ ਉੱਦਾਂ ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ। ਸੁਣਿਓ ਪਿਆਰ ਦੇ ਨਾਲ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੂ ਨਿਵਾਸ। ਮਹਾਰਾਜ ਨੇ ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ। ਸੋ ਪੰਜਾਬੀ ਦੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਬਾਜਾਂ ਵਾਲਿਆ ਤੇਰੀਆਂ ਕਰਨੀਆਂ ਨੇ, ਸਾਡਾ ਪੱਕਾ ਸੰਗਲ ਗੁਲਾਮੀ ਦਾ ਤੋੜ ਦਿੱਤਾ। ਇੱਕ ਹੱਥ ਤੇਗ ਦੇ ਕੇ, ਇੱਕ ਹੱਥ ਮਾਲਾ ਦੇ ਕੇ, ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਇਕੱਠੀਆਂ ਕਰਕੇ ਚੌਹਾਂ ਸਰੈਣੀਆਂ ਨੂੰ ਇੱਕ ਵੱਖਰੇ ਮੋੜ ਵੱਲ ਮੋੜ ਦਿੱਤਾ। ਉਹ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਅੰਮ੍ਰਿਤ ਦਾ, ਫੜ ਕੇ ਚਿੜੀ ਨੇ ਬਾਜ ਨੂੰ ਮਰੋੜ ਦਿੱਤਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਰਾਖੀ ਮਜਲੂਮਾਂ ਦੀ ਮੇਰੀ ਗੈਸ ਕੌਮ ਨੇ ਕਰਨੀ। ਡਰ ਮੰਨਣ ਮਾਲਕ ਦਾ, ਕਿਨਾਂ ਨੂੰ ਹੋਰ ਕਿਸੇ ਦਾ ਡਰ ਨਹੀਂ। ਉਹ ਡਰ ਮੰਨਣ ਮਾਲਕ ਦਾ, ਇਹਨਾਂ ਨੂੰ ਹੋਰ ਕਿਸੇ ਦਾ ਡਰ ਨਹੀਂ। ਡਰ ਮੰਨਣ ਮਾਲਕ ਦਾ, ਇਹਨਾਂ ਨੂੰ ਹੋਰ ਕਿਸੇ ਦਾ ਡਰ ਨਹੀਂ। ਸਾਜੀ ਕੌਮ ਅਨੋਖੀ ਮੈਂ, ਸਾਜੀ ਕੌਮ ਅਨੋਖੀ ਮੈਂ, ਇਸ ਨਾ ਵਿੱਚ ਗੁਲਾਮੀ ਰਹਿਣਾ। ਇਸ ਨਾ ਵਿੱਚ ਗੁਲਾਮੀ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਬੰਦ ਬੰਦ ਕਟਵਾ ਬਣ ਕੇ ਜਾਣਗੇ ਨਾਲ ਗਾਰਿਆਂ ਚੀਰੇ। ਖੋਪਰ ਲੁਹਾਵਣਗੇ ਹੱਸ ਕੇ ਚੜਨ ਚੜਖੜੀ ਖੀਰੇ। ਖੋਪਰ ਲੋਹਾ ਬਣ ਕੇ ਉਹ ਹੱਸ ਕੇ ਚੜਨ ਚੜਖੜੀ ਹੀਰੇ। ਖੋਪਰ ਲੋਹਾ ਬਣ ਕੇ ਹੱਸ ਕੇ ਚੜਨ ਚੜਖੜੀ ਹੀਰੇ। ਬਦਲਾ ਗਏ ਜ਼ਾਲਮ ਤੋਂ, ਬਦਲਾ ਗਏ ਜ਼ਾਲਮ ਤੋਂ, 21 ਦੇ 41 ਲੈਣਾ। 21 ਤੇ 41 ਲੈਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਕੌਮੀ ਮਰ ਜੀਵਣਿਆ ਹੱਸ ਹੱਸ ਮੌਤ ਬਿਗਾਉਣੀ।
ਜੋ ਕੋਈ ਨਹੀਂ ਕਰ ਸਕਿਆ ਸਿੰਘਾਂ ਕੋ ਗੱਲ ਕਰ ਵਿਖਾਉਣੀ। ਜੋ ਕੋਈ ਨਹੀਂ ਕਰ ਸਕਿਆ ਸਿੰਘਾਂ ਨੇ ਉਹ ਗੱਲ ਕਰਕੇ ਦਿਖਾਉਣੀ। ਜੋ ਕੋਈ ਨਹੀਂ ਕਰ ਸਕਿਆ ਸਿੰਘਾਂ ਨੇ ਉਹ ਗੱਲ ਕਰਕੇ ਦਿਖਾਉਣੀ। ਜੋ ਪੂਰੇ ਸਿੰਘ ਮੇਰੇ, ਜੋ ਪੂਰੇ ਸਿੰਘ ਮੇਰੇ ਕਦੇ ਨਾ ਕਿਸੇ ਯੁੱਗ ਵਿੱਚ ਟਹਿਣਾ, ਠਹਿਣਾ। ਕਦੇ ਨਾ ਕਿਸੇ ਯੁੱਗ ਵਿੱਚ ਟਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਬਿਨ ਸਿਰ ਤੋਂ ਲੜਨਾ ਹੈ, ਬਿਨ ਸਿਰ ਤੋਂ ਲੜਨਾ ਹੈ, ਮੱਥੇ ਨਾਲ ਗਾਥੀਆਂ ਲਾਉਣੇ। ਜੋ ਜ਼ਬਰ ਜ਼ੁਲਮ ਕਰੇ ਖਾਲਸੇ ਇੱਕ ਇੱਕ ਕਰ ਮਕਾਉਣੇ। ਜ਼ਾਲਮ ਜ਼ੁਲਮ ਕਰੇ ਖਾਲਸੇ ਇੱਕ ਇੱਕ ਕਰਕੇ ਮਕਾਉਣੇ। ਜੋ ਜ਼ਾਲਮ ਜ਼ੁਲਮ ਕਰੇ ਖਾਲਸੇ ਇੱਕ ਇੱਕ ਕਰਕੇ ਮਕਾਉਣੇ। ਸੱਚ ਦੇ ਬਣਜਾਰੇ ਨੇ, ਸੱਚ ਦੇ ਬਣਜਾਰੇ ਨੇ, ਤਾਈਓ ਹਰ ਜ਼ੁਲਮ ਨੇ ਖਹਿਣਾ। ਤਾਈਓ ਹਰ ਜ਼ੁਲਮ ਨੇ ਖਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਕਦੇ ਵਿੱਚ ਮੁਸੀਬਤਾਂ ਨਾ, ਵਿੱਚ ਮੁਸੀਬਤਾਂ ਨਾ ਡੋਲੂ ਬੱਬਰ ਖਾਲਸਾ ਮੇਰਾ। ਇਹ ਗਨ ਥਕ ਜੋਦੇ ਨੇ ਜਿਸ ਦਾ ਪਰਬਤ ਵਰਗਾ ਜੇਰਾ। ਇਹ ਅਨਥਕ ਜੋਦੇ ਨੇ ਜਿਨ੍ਹਾਂ ਦਾ ਪਰਬਤ ਵਰਗਾ ਜੇਰਾ। ਇਹ ਅਨਹਤ ਜੋਦੇ ਨੇ ਜਿਨ੍ਹਾਂ ਦਾ ਪਰਬਤ ਵਰਗਾ ਜੇਰਾ। ਜ਼ਬਰ ਤੇ ਜ਼ੁਲਮਾਂ ਨੂੰ ਕਦੇ ਨਾ ਕਿਸ ਖਾਲਸੇ ਸਹਿਣਾ। ਕਦੇ ਨਾ ਇਸ ਖਾਲਸੇ ਸਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਰਾਜ ਕਰਨਾ ਖਾਲਸੇ ਨੇ, ਰਾਜ ਕਰਨਾ ਖਾਲਸੇ ਨੇ। ਅਜੇ ਤਾਂ ਸੀਸ, ਅਜੇ ਤਾਂ ਸੀਸ ਬਹੁਤ ਬਹੁਤ ਚੜ੍ਹਨੇ। ਰਾਜ ਕਰਨਾ ਖਾਲਸੇ ਨੇ ਅਜੇ ਤਾਂ ਸੀਸ ਭੇਟ ਬਹੁਤ ਚੜ੍ਹਨੇ। ਅਜੇ ਸਮਾਂ ਭੜਕ ਰਗੀ ਪੱਪਣ ਗਏ ਪਾਰਸਾ ਸੜਨੇ। ਸਮਾਂ ਭੜਕ ਰਹੀ ਉਹ ਪੰਮਟ ਹੈ ਪਾਰਸਾ ਤਰਨੇ। ਉਹ ਸ਼ਮਾ ਭੜਕ ਰਹੀ ਪੰਮਟ ਹੈ ਪਾਰਸਾ ਤਰਨੇ। ਚੰਦ ਸੂਰਜ ਜੂੰ ਚਮਕੂ, ਚੰਦ ਸੂਰਜ ਜਿਉਂ ਚਮਕੂ, ਸਿੱਖੀ ਸਿਦਕ ਸਿਖਾਂਦਾ ਕਹਿਣਾ। ਸਿੱਖੀ ਸਿਦਕ ਸਿਖਾਂਦਾ ਕਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਮੇਰੇ ਪੰਥ ਖਾਲਸੇ ਨੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ। ਸੋ ਅਗਲਾ ਸਮਾਂ ਸਕੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ ਜੋ ਹਰ ਰੋਜ਼ ਦੇਖੋ ਦਿਨ ਰਾਤ ਡਿਊਟੀ ਦੇ ਰਹੇ ਨੇ। ਬੜਾ ਔਖਾ ਹੈ ਸਾਧ ਸੰਗਤ ਜੀ, ਬੋਲਣਾ ਵੀ ਬੜਾ ਔਖਾ ਹੈ, ਹਰ ਇੱਕ ਕੰਮ ਔਖਾ ਹੈ। ਇਸ ਕਰਕੇ ਸਕੱਤਰ ਸਾਹਿਬ ਜੀ ਦਾ, ਪ੍ਰਬੰਧਕ ਵੀਰਾਂ ਦਾ, ਮਹਾਂਪੁਰਖਾਂ ਦਾ, ਜਿੰਨੀਆਂ ਵੀ ਗੁਰੂ ਮਹਾਰਾਜ ਦੇ ਲਾਡਲੀਆਂ ਫੌਜਾਂ ਨਗਰਾਂ ਤੋਂ ਜਿੰਨੇ ਵੀ ਸੰਗਤ ਪਹੁੰਚੀ ਹੈ ਸਭ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਾਥ ਦਿਓ ਭਾਈ। ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨਗੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਗਟੀ ਹੋਏ ਦਿਖਾਵੈ, ਨੇੜੇ ਹੋ ਕੇ ਦਿਖਾ ਦਿੰਦਾ ਸਿਦਕ ਭਰੋਸੇ ਨਾਲ। ਇਸੇ ਤਰ੍ਹਾਂ ਹਾਜ਼ਰੀਆਂ ਭਰੀਏ, ਦਿਓ ਸੱਜਣ ਆਸੀਸਣੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬਹਾਦਰ ਸਿੰਘ ਜੀ ਦਾ। ਬੇਨਤੀ ਹੈ ਕਿ ਇਹਨਾਂ ਨੂੰ ਅਸੀਂ ਹੋਰ, ਸਾਡਾ ਦਿਲ ਕਰਦਾ ਸੀਗਾ ਕਿ ਸੁਣਦੇ ਰਹੀਏ, ਪਰ ਹਰੇਕ ਬੁਲਾਰੇ ਦੀ, ਹਰੇਕ ਵਕਤਾ ਦਾ ਹੀ ਇੱਕ ਲਿਮਿਟ ਹੁੰਦੀ ਹੈ ਵੀ ਉਹ ਇੱਕ ਕਵਿਸ਼ਰੀ ਦੇ ਜ਼ੋਰ ਜਾਂ ਢਾਡੀ ਇੱਕ ਜਥੇ ਦੇ ਜ਼ੋਰ ਵਾਧੂ ਲੱਗਦਾ, ਅਤੇ ਫਿਰ ਉਸ ਤੋਂ ਬਾਅਦ ਉਹ ਹੌਲੀ ਹੌਲੀ ਆਨੰਦ ਆਉਣਾ ਘਟ ਜਾਂਦਾ ਹੈ। ਅਸੀਂ ਬੇਨਤੀ ਕਰਾਂਗੇ ਕਿ ਅਗਲੀ ਵਾਰ ਜਦੋਂ ਵੀ ਇਹਨਾਂ ਕੋਲ ਟਾਈਮ ਹੋਵੇ ਉਹ ਜ਼ਰੂਰ ਇੱਥੇ ਹਾਜ਼ਰੀ ਭਰ ਕੇ ਜਾਣ।
मैं बेनती करांगा साडे कोल निहंग सिंह बाबा करनैल सिंह जी, वो संगतां दे दर्शन करना चाहते ने। मैं उन्होंने उत्थे ही इत्थे दे दा माइक तुहानूं, थोड़ा जिहा दिक्कत है उन्होंने उपर आने वास्ते। इस तो बाद भाई अजीत सिंह जी खालसा वो अपनी कवितावां नाल संगत नूं निहाल करनगे। भाई करनैल सिंह जी आना तो वाहिगुरु जी का खालसा वाहिगुरु जी की फतेह। सतगुरां दी हजूरी दे विच बैठियां संगतां, साडे पंजाब दीयां बिरध बजुर्ग सूरमे योधे, साडियां बीबियां भैणां पहलां तो साथ दिंदियां तुरियां आईयां साडे नाल। ते पीर मनु दी जेल वेले भी इन्हां ने साडे नाल बच्चों टोटे टुटे करा के आपां सब जाणदे हां अरदास दे विच आउंदियां सानू साथ दिता देना ही आ। साडियां मावां सीणियां सूरमे शेर इन्हां दे पैदों ਜਿਹੜੇ टक्करे ने वो टक्कर लैणगे ये सरकार नाल। क्यों इन्हां नूं सरकारां नूं जे पुछना होवे कोई पहलां तो ला के अज तो नहीं, महाराज ने की किसी का माड़ा करिया 10वें पातशाह ने। पटना साहिब तो जन्म लेके आ गए आनंदपुर साहब, 9 साल दे ते उदों तीर कमान मोढे पाया होया बच्चा ना खेडदे दिल्ली के कश्मीरिए गोदे छड्डे धोतियां पाइयां। 9वें पातशाह को आए आनंदपुर साहब, कहंदे क्यों जी? कहंदे जी साडे धर्म नूं कोई बचाउण वाला किसी ने दस्सिया भी 9वें पातशाह बचा सकदा, होर नहीं कोई बचाउण वाला हैगा। पातशाह को आ गए, आके निमो झाने जिहदा वक्त पिया हुंदा तुहानूं पता ही आ, वो बंदा कमाया हुंदा। ते उधरों बैठे ने जिवें अपनी संगत बैठी आ सतगुरु जी तीर कमान मोढे पाया होया 9 साल दे ते उन्होंने आ गए। कहले बापू जी हाँ ये संगत निमो झानी जो बैठी आ। कहले पुत्त तैनूं पता नहीं? कहे पता क्यों नहीं, मैं दसो। कहे नहीं नहीं बापू जी दसो। ये कहते पुत्त आए आए ने दिल्ली तो नरंगा कहना मैं एक कर दूँ सबनू सुनता करदा ते जनेऊ ला के सभावन फिर रोटी खांदा। ये बेचारे डरदे मारे ने भी सानू धर्म नूं कोई बचाउण वाला कौन आ? ये आए ने। फिर तुसीं की कहा बापू जी? कहते असीं कहा भी किसी भले पुरुष का शीश लगू उत्थे कि इन्हें नरंगे ने हटना नहीं। कहने भले पुरुष का मैं कहा छोटे लो भला पुरुष कौन आ? बापू जी ने वचन करिया गज गज कर जावे निहाल हो जावे बाबे 9वें पातशाह दे मानू भावे। हार लैके वचन लैके महाराज 9वें पातशाह ने 9 साल दे चलों ते नरमन्ने हो गए। चलो भी तुसीं कश्मीरियों असीं आए जनी मनी हुणी मती छड़ी हुणे आपो सब नूं पता अरदास दे विच लैके ਸਿੰਘਾਂ नूं ਸਿੰਘੋ ਉਹ ਚੱਲਣਾ ਸਾਡੇ ਨਾਲ। ਇਹ नहीं पता उत्थे आरे भी चलणगे देखण दे बलने पऊगा सूरमा। कहंदे महाराज जिवें हुक्म होऊ तुहाडे नाल। सारे सिंह तुर गए सदा ही आपों आरे चले ने बहुत कुछ करिया ਸਿੰਘਾਂ नाल। उत्थे जाके उन्हां दा दुख मंडाया। जलाद जो मती सिंह दिहाड़ा धरन लगे सिर ते जलाद नूं मती दास कहना मती दास जलादा कहना आरा मैनूं खुंडाया लगदा कुछ। कहना मड़ा तिखा कर ला। कहना हाँ मैं मरा मन तिखा कर लिया तिखा कर आ रहा थले बह के 2 फाड़े होकर डिपिया वाहिगुरू 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 की आवाज आई इंडिया बिचों। ते ओ सिंह ने साडे सतगुरां ने दूए धर्म बचाए अपने धर्म तो उन्हें बचाना ही बचाना। वह बूटा लाया हुआ सिक्खी का वो किमें हार देगा? ये सरकारां हकार दे विच आनियां कुर्सी दे यार नरकां नूं जाण वाले संतां नाल वैर कमाउंदे हर झूठा ना मोह प्यार अगे पिछे सुख नहीं मर जम्मे बारोबार। की कहिंदे सुखमनी इन्हों पता नहीं ये कुर्सी साई देखते ने ये कहा नहीं पता भी साहब मूसा भज्जा मौत तो अगे मौत खड़ी पर्वत पिरदे टक्करी का लंघा कड़ी गई जो मौत आई ने पता नहीं। ये वो खालसे दे पुत ने फौजा सरकार नूं सुन ले भी पहला तो इन्हें 1.25 लाख ने किल रहा चिड़िया तो आवाज़ लड़ाए साडा पिता जी कोई हौला नहीं जिन्हें सिक्खी का बूटा लाया। जदों सूबे ने सरहंद के विच बच्चे चुने ने सारा पता तेन जान नहीं सकता नहीं ज्ञानी मां ठंडे पुट बैठी आ ते पुत 2 शहीद
ਚਮਕੌਰ ਦੀ ਗੜੀ 'ਚ ਹੋ ਗਏ ਤੇ ਪਾਤਸ਼ਾਹ ਤੇ ਉੱਥੇ ਆ ਕੇ ਫਿਰ ਕਹਿਣ ਲੱਗਿਆ ਤੇ ਦੋ ਚਮਕੌਰ ਦੀ ਗੜੀ 'ਚ ਆ ਗਏ ਜੀਤ ਕਰਦੇ ਦੋ ਸਰਹੰਦ ਕੰਧਾਂ 'ਚ ਤੇ ਜਾ ਸਕਦਾ ਸੀ ਸਾਡਾ ਗੁਰੂ ਚੜ੍ਹ ਕੇ ਨਹੀਂ ਗਿਆ ਗੁਰੂ ਪਿਆਰਿਓ ਕਿਸੇ ਤੇ ਚੜ੍ਹ ਕੇ ਨਹੀਂ ਗਿਆ ਜਿਹੜਾ ਚੜ੍ਹ ਕੇ ਆਇਆ ਸੀ ਜੇ ਕੋਈ ਨਿਮਕ ਆਇਆ ਉਹਨੂੰ ਘਰ ਨਾਲ ਲਾਇਆ ਜਾਂ ਚੜ੍ਹ ਕੇ ਆਇਆ ਸੀ ਆਉਂਦਿਆਂ ਨੂੰ ਤੇਗ ਨਿਮਕੇ ਚੜ੍ਹ ਜਾ ਆਉਂਦੇ ਚੜ੍ਹ ਕੇ ਆਉਂਦਾ ਤੇਗ ਉਹਨੂੰ ਤੇਗ ਉਹਨੂੰ ਕਹਿੰਦਾ ਜਾਈ ਨਾ ਹੁਣ ਕੋਈ ਲੈ ਕੇ ਜਾਈ ਉਹ ਤੋਰਿਆ ਦੇ ਕੇ ਇਹਨਾਂ ਸੰਕਾਰਾਂ ਨੂੰ ਐਵੇਂ ਸੰਤਾਂ ਨਾਲ ਬੁਰਾ ਕਮਾਉਣ ਵਾਲੇ ਇਹ ਪਾਸ ਨਹੀਂ ਹੋਵੋਗੇ ਕਦੇ ਵੀ ਇਹ ਹਿਰਦਾ ਨਹੀਂ ਧਰਨਾ ਸਾਡੇ ਪੰਜਾਬ ਨੂੰ ਕਹਿੰਦੇ ਆ ਝਾੜੂ ਨੂੰ ਆਪਾਂ ਜੇ ਇਕੱਠਾ ਕਰ ਲਈਏ ਵਿਹੜੇ ਦੇ ਵਿੱਚ ਕੂੜਾ ਨਹੀਂ ਖੜਦਾ ਮੂਰੇ ਸਿੱਖਾਂ ਖੜੀਆਂ ਹੋਈਆਂ ਕੁਛ ਨਹੀਂ ਕਰਦੀਆਂ ਗੁਰਮੁਖ ਪਿਆਰਿਓ ਐਦੋਂ ਬਾਅਦ ਕੋਈ ਟਾਈਮ ਨਹੀਂ ਸੀ ਆਉਣਾ ਮਾਈਆਂ ਬੀਬੀਆਂ ਭੈਣਾਂ ਸਾਨੂੰ ਪਤਾ ਸਾਥ ਦਿੰਦੀਆਂ ਨੇ ਬੱਚੀਆਂ ਉਹ ਜਿਨ੍ਹਾਂ ਨੂੰ ਕੋਲੇ ਤੋਂ ਬਾਹਰ ਨਹੀਂ ਕਰਦਾ ਕੋਈ ਹੱਥ ਨੇ ਉਹ ਸਾਡੇ ਨਾਲ ਜੰਗਲਾਂ 'ਚ ਪਹਿਲੇ ਲਈ ਬੈਠੀਆਂ ਨੇ ਸਾਡੀਆਂ ਮਾਵਾਂ ਭੈਣਾਂ ਇਹਨਾਂ ਮੁਲਕਾਂ ਸਰਕਾਰਾਂ ਅੰਨੀਆਂ ਮਾਇਆ ਦੇ ਭੁੱਖੇ ਪੁਸ਼ਾਰੀ ਹਕਾਰੀ ਇਹ ਨਹੀਂ ਨਾ ਕਰਨ ਵਾਲੇ ਖਾਲਸੇ ਨੇ ਜਿੱਥੇ ਪੈਰ ਰੱਖ ਲਿਆ ਖਾਲਸੇ ਨੇ ਪਿਛਾ ਪੈਰ ਨਹੀਂ ਕਿਤੇ ਧਰਿਆ ਸਾਡੇ ਸੂਰਮੇ ਯੋਧੇ ਬੈਠੇ ਨੇ ਰਾਜੇ ਹੁਣੀ ਹੱਥਾਂ 'ਤੇ ਕਫਨ ਬੰਨੀ ਇਹ ਜਿੰਨੇ ਸਰਕਾਰਾਂ ਨੂੰ ਹੋਵੇ ਹਿਲਿਆ ਜਾਗੇ ਇਹ ਹਿਲਣਾ ਖਾਲਸਾ ਨਹੀਂ ਇੱਕ ਪਾਸਾ ਕਰਕੇ ਜਾਊਗਾ ਸਾਡੇ ਜਿਹੜੇ ਕਹਿ ਕੇ ਵਿੱਚ ਨੇ ਕਿੰਨਾ ਟਾਈਮ ਹੋ ਗਿਆ ਔਰ ਤੁਸੀਂ ਹੱਥ ਨੇ ਕੁਰਸੀਆਂ ਛੱਡ ਕੇ ਘਰੋਂ ਭੱਜ ਜਾਂਦੇ ਹੋ ਇਹਨਾਂ ਦੇ ਬੱਚੇ ਨਹੀਂ ਇਹਨਾਂ ਦੇ ਘਰ ਨਹੀਂ ਇਹਨਾਂ ਬਾਰੇ ਦਾ ਕੋਈ ਕਾਨੂੰਨ ਹੈ ਨਹੀਂ ਉਹ ਡੱਕੇ ਨੇ ਉਹਨੂੰ ਸਿੱਖੀ ਨੂੰ ਬਹੁਤ ਤਿਆਰ ਹੋ ਹੈ ਨਾ ਸਿੱਖਾਂ ਨਾਲ ਕੁਛ ਨਹੀਂ ਵਿਗਾੜ ਸਕਦੇ ਤੁਸੀਂ ਸਿੱਖਾਂ ਨਾਲ ਕੁਛ ਨਹੀਂ ਵਿਗਾੜ ਸਕਦੇ ਆਪ ਦਾ ਵਿਗਾੜੋਗੇ ਤੁਸੀਂ ਤਾਂ ਨਰਕਾਂ ਨੂੰ ਜਾਣਾ ਆਪਣੀਆਂ ਦਾਦਾਂ ਵੀ ਛੋਟੀਆਂ ਨਰਕਾਂ ਨੂੰ ਜਾਣਗੀਆਂ ਕਿਉਂ ਇਹਨਾਂ ਬੁਰਾ ਕਮਾਉਂਦੇ ਜੋ ਸਾਡੇ ਸੱਚਾ ਗੁਰੂ ਸੁੱਚਾ ਗੁਰੂ ਤੇ ਜਿਹੜਾ ਭਲਾ ਕਰਦਾ ਦੁਨੀਆ ਦਾ ਮਾਲਕ ਆ ਤੇ ਚਮਕੌਰ ਦੀ ਗੜੀ ਦੇ ਵਿੱਚ ਫਿਰ ਜਿਹੜੇ ਗਵਾਲੀਅਰ ਦੇ ਚਮਕੌਰ ਦੀ ਗੜੀ ਦੇ ਵਿੱਚ ਪਠਾਨ ਚੜ੍ਹ ਆਉਂਦੇ ਤੇ ਪਠਾਨਾਂ ਨੇ ਆ ਕੇ ਉਹਨਾਂ ਗੱਲਾਂ ਕਰਦੇ ਇਕੱਠੇ ਹੋ ਕੇ ਆ ਕੇ ਕਹਿੰਦੇ ਜੀ ਕਿਹੜਾ ਕਿਲਾ ਛੱਡ ਦਿਓ ਵੀ ਅਸੀਂ ਮੁੜ ਕੇ ਉਹਨੂੰ ਕਿਲਾ ਦੇ ਦਿਆਂਗੇ ਮਹਾਰਾਜ ਜੀ ਕਹਿੰਦੇ ਮਹਾਰਾਜ ਜਾਣੀ ਜਾਣ ਤੇ ਘੱਟ ਕੇ ਪੜਦੀਆਂ ਜਾਣੇ ਉਹਨਾਂ ਕੌਣ ਸਿਖਾਉਣ ਵਾਲਾ ਤੇ ਫਿਰ ਸਿੰਘ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਬਹੁਤ ਗੰਦਾ ਖਾਂਦੇ ਨੇ ਕਹਿੰਦੇ ਝੂਠੀਆਂ ਖਾਂਦੇ ਨੇ ਫਿਰ ਆਟੇ ਦੀ ਗਊ ਬਣਾ ਲਈ ਚਮਕੌਰ ਦੀ ਗੜੀ 'ਚ ਫਿਰ ਮਹਾਰਾਜ ਜੀ ਕਹਿੰਦੇ ਸਿੰਘ ਕਹਿੰਦੇ ਮਹਾਰਾਜ ਜੀ ਚੰਡਾ ਖਾਂਦੇ ਆ ਉਹ ਕਹਿੰਦੇ ਝੂਠੀਆਂ ਨੇ ਸਿੰਘੋ ਜੇ ਤੁਸੀਂ ਦੇਖਣੀ ਹੈ ਝੱਟ ਇਹਨਾਂ ਦੀ ਕਹਿੰਦੇ ਹਾਂਜੀ ਕਹਿੰਦੇ ਐ ਕਰੋ ਕਿਲੇ ਦੇ ਵਿੱਚੋਂ ਖੱਚਰਾਂ ਦੇ ਉੱਤੇ ਨਾ ਕੁਰਸੀਆਂ ਦੇ ਵਿੱਚ ਲੀਰਾਂ ਟੋਕ ਪਾ ਕੇ ਫਿੱਟੇ ਛਿੱਤਰ ਗੂਣਾ ਭਰ ਕੇ ਬਾਹਰ ਕੱਢਿਓ ਕਿਲੇ 'ਚੋਂ ਮਾਰੀ ਜਾਈਆਂ ਤੁਹਾਨੂੰ ਪਤਾ ਲੱਗ ਜੂ ਜਦੋਂ ਕਿਲੇ ਦੇ ਵਿੱਚੋਂ ਬਾਹਰ ਕੱਢੀਆਂ ਗੂਣਾ ਭਰ ਕੇ ਖੱਚਰਾਂ ਦੇ ਉਹਨਾਂ ਨੂੰ ਹੋ ਗਿਆ ਪਠਾਣਾ ਵੀ ਗੁਰੂ ਦਾ ਖਜ਼ਾਨਾ ਜਾਂਦਾ ਤੇਗਾਂ ਲੈ ਕੇ ਟੁੱਟ ਕੇ ਪੈ ਗਏ ਮਹਾਰਾਜ ਕਹਿੰਦੇ ਦੇਖੋ ਤੁਸੀਂ ਕਹਿੰਦੇ ਉਹ ਦੇਖ ਲਓ ਜਾਂਦੇ ਇਹ ਬੇਗੁਰੇ ਨੇ ਇਹ ਮੁੱਕਣਗੇ ਉਹ ਗੱਲ ਇਹਨਾਂ ਦੀ ਆ ਇਹਨਾਂ ਟਾਈਮ ਪੂਰਾ ਹੋ ਗਿਆ ਸਾਡੇ ਸਿੱਖਾਂ ਨੂੰ ਕਿਉਂ ਨਹੀਂ ਛੱਡਦੇ ਕੀ ਚੱਕ ਲਿਆ ਸਾਡੇ ਅੰਮ੍ਰਿਤਪਾਲ ਨੇ ਕੀ ਚੱਕ ਲਿਆ ਇਹਨਾਂ ਦਾ ਕੀ ਬੁਰਾ ਕਰਿਆ ਕਿਸੇ ਦੀ ਮਾਂ ਰੋਂਦੀ ਆ ਕਿਸੇ ਦੀ ਭੈਣ ਰੋਂਦੀ ਆ ਇਹਨਾਂ ਨੇ ਜਮੀ ਸ਼ਰਮ ਲਾਤੀ ਇਹ ਅਸੀਂ ਰਹਿਣ ਨਹੀਂ ਦੇਣੀ ਗੁਲਾਮੀ ਬਹੁਤ ਚਿਰ ਦੀ ਤੁਰੀ ਆਉਂਦੀ ਆ ਬੱਚਿਆਂ ਤੋਂ ਲਾ ਕੇ ਸਾਡੇ ਗੁਰੂ ਦੇ ਬੱਚੇ ਕਿਨੇ ਇਹਨਾਂ ਨੇ ਕਿਤੇ ਭਲਾ ਕਰੇ ਹੀ ਨਹੀਂ ਨਾ ਇਹਨਾਂ ਤੋਂ ਭਲਾ ਹੋਵੇ ਜਿਹੜਾ ਸਿੰਘਾ ਭਲਾ ਕਰਨ ਵਾਲਾ ਉਹਨੂੰ ਫੜ ਕੇ ਲੈਂਦੇ ਕਿਉਂ ਵੀ ਆਈ ਅਸੀਂ ਅੰਗਰੇਜ਼ ਕੱਢੇ ਤੇ ਜਿਹੜਾ ਸਾਡਾ ਕੁਝ ਵਾਕ ਵਾਧਾ ਸੀ ਉਹਦੇ ਹੱਥ ਬੰਨ੍ਹਦੇ ਤੇ ਗਲੇ ਕਿਵੇਂ ਉਹ ਅੰਗਰੇਜ਼ ਕੱਢਿਆ 12 ਸਾਲ ਭਾਰਤ ਸਿੰਘ ਮਗਰ ਲੱਗਿਆ ਰਿਹਾ ਸੀ ਲੰਡਨ ਦੇ ਵਿੱਚ ਸੌਦਾ ਲਾਇਆ ਵਰਜਾ ਕੇ ਐਂ ਲੱਗਾ ਮੈਂ ਸਟੇਟ 'ਤੇ ਖੜ੍ਹੇ ਮੈਂ ਸਿੱਖਾ ਹੈ ਮਾਰੇ ਮੈਂ ਹੈ ਮਾਰੇ ਉਹ ਕਹਿੰਦਾ ਜੀ ਇੱਕ ਵਾਰੀ ਹੋਰ ਕਹਿ ਕੇ ਸਿਖਾਓ ਫਿੱਟ ਕਰਿਆ ਸੀ ਕਿਤਾਬ ਦੇ ਵਿੱਚ ਕਿਉਂ ਫੇਰ ਕਰਿਆ ਕੱਢ ਕੇ 3 ਠੋਕੀਆਂ ਮੱਥੇ 'ਚ ਮਾਰੋ ਬਤੌਰ ਸਿੱਟਾ ਕਾ ਤੇਰੀ ਕੰਮ ਕਰਨਾ ਸੀ 12 ਸਾਲ ਹੋ ਗਏ ਲੇਕਿਨ ਉਹ ਤੱਕ ਲਾ ਤੇ ਉਹ ਸਿੰਘ ਨੇ ਇਹ ਪੈਰ ਨਹੀਂ ਛੱਡਦੇ ਸਰਕਾਰਾਂ ਨੂੰ ਕਹਿੰਦੇ ਆ ਹੁਣ ਮਿਲਤ ਨਾ ਤੇ ਜੇ ਤੁਸੀਂ ਕਹੋ ਵੀ ਖਨੀ ਅੱਜ ਜਾ ਸਾਨੂੰ ਚਾਹੇ ਸਾਰੀ ਉਮਰ ਲੱਗ ਜੇ ਅਸੀਂ ਇੱਥੋਂ ਹਿਲਦੇ ਨਹੀਂ ਸ਼ਹੀਦੀਆਂ ਪਾ ਦਾਂਗੇ ਸ਼ਹੀਦੀਆਂ ਪਾਉਣ ਆਇਆ ਸਾਨੂੰ ਕੋਈ ਡਰ ਨਹੀਂ ਇਹ ਸ਼ੇਰਾਂ ਨੇ ਇੱਕ ਦਿਨ ਜਾਣਾ ਹੀ ਆ ਹਾਂ ਸੂਰਾ ਸੋ ਪਛਾਣੀਏ ਜੋ ਲੜੇ ਨਹੀਂ ਨਿਕੇਟ ਮਰਤਾ ਮਰਤਾ ਜੱਗ ਮਰੇ ਮਰਤੀ ਨਾ ਜਾਣਿਆ ਕੋਈ ਐਸੀ ਮਰਨੀ ਜੇ ਮਰੇ ਬਹੁਤ ਨਾ ਮਰਨਾ ਹੋਏ ਸਾਡਾ ਮਰਨਾ ਹੱਕ ਹੈ ਤੇ ਸਾਡਾ ਗੁਰੂ ਬੈਠਾ ਅਸੀਂ ਗੁਰੂ ਦੇ ਨਾਲ ਜੋ ਵੀ ਸਾਨੂੰ ਕੁਛ ਹੋਊਗਾ ਸਾਡਾ ਗੁਰੂ ਸਾਹਿਬ ਕਰਨ ਕਰਮਣ ਹਾਰਾ ਸਾਨੂੰ ਕੋਈ ਖਤਰਾ ਨਹੀਂ ਸਾਡੇ ਨਾਲ ਪ੍ਰਤਾਖਾ ਸਮਰੱਥਾ ਹੁਣ ਪਿਆਰਿਓ ਇੱਕ ਮੋਠਾ ਇੱਕ ਬੀਬੀਆਂ ਭੈਣਾਂ ਆਪਣਾ ਸਾਥ ਦਿੰਦੀਆਂ ਨੇ ਤੇ ਭੈਣ ਸਾਡੇ ਬਜ਼ੁਰਗ ਵੀ ਮੇਰੇ ਵਰਗੇ ਤੇ ਨਾਲ ਨੇ ਤੇ ਆਪਾਂ ਪਿੰਡਾਂ ਨਹੀਂ ਛੱਡਣਾ ਇਹ ਸਰਕਾਰ ਕਿੰਨਾ ਕੁ ਚਿਰ ਮਾਰੂ ਪੈਰ ਕੂੜ ਲਕੁੱਟੇ ਨਾਨਕਾ ਔੜ ਛੱਤ ਰਹੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਕਰੇ ਇਹ ਕਿੰਨਾ ਕੁ ਚਿਰ ਪੈਰ ਮਾਰਨਗੇ ਨਹੀਂ ਪੈਰ ਮਾਰਨੇ ਨੇ ਸਿੰਘਾਂ ਨੇ ਇਹ ਸੱਚੇ ਨੇ ਸੁੱਚੇ ਨੇ ਇਹ ਝੂਠੇ ਨੇ ਡੁੱਬ ਜਾਣਗੇ ਇੰਨੀਆਂ ਗੱਲਾਂ ਕਹਿਣਾ ਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰੇ ਜਾਵੇ ਲਿਆਓ ਹੋ ਜਾਵੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ ਸਿਆ ਕਾ
ਗੱਜ ਗੱਜ ਕਰੇ ਜਾਵੇ, ਨਿਆਲੋ ਹੋਵੇ ਵੇ ਕਲੀਆਂ ਵਾਲੇ ਭਾਸ਼ਾ ਦੇ ਮਨ ਨੂੰ ਪਾਵੇ, ਚੜ੍ਹਦੀ ਕਲਾ ਹੋ ਜਾਵੇ। ਕਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਬਾਪੂ ਕਰਨੈਲ ਸਿੰਘ ਜੀ ਦਾ। ਇਹ ਉਹ ਸਿੰਘ ਨੇ, ਇੱਥੇ ਭਾਵੇਂ ਕੋਈ ਬੁਲਾਰਾ ਆਵੇ, ਭਾਵੇਂ ਰਾਗੀ ਆਵੇ, ਢਾਡੀ ਆਵੇ, ਕਵੀਸ਼ਰ ਆਵੇ, ਉਹਦੀ ਹੌਸਲਾ ਅਫਜ਼ਾਈ ਵਾਸਤੇ, ਉਹਦੀ ਚੜ੍ਹਦੀ ਕਲਾ ਵਾਸਤੇ ਲਗਾਤਾਰ ਜੈਕਾਰੇ ਛੱਡਦੇ ਰਹਿੰਦੇ ਨੇ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਬੱਲੋਕੇ ਪਿੰਡ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੌਮੀ ਇਨਸਾਫ ਮੋਰਚੇ ਚੱਲ ਕੇ ਆਈ ਹੈ। ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਹੋਰ ਆਲੇ ਦੁਆਲੇ ਦੇ ਪਿੰਡ ਜਾਂ ਦੂਰ ਦੁਰਾਡੇ ਦੇ ਪਿੰਡ ਜਿੱਥੇ ਤੱਕ ਵੀ ਕੌਮੀ ਇਨਸਾਫ ਮੋਰਚੇ ਦੀ ਗੱਲ ਪਹੁੰਚੀ ਹੈ, ਉੱਥੇ ਦੀ ਪੰਚਾਇਤਾਂ, ਉੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਸ 'ਚ ਸਲਾਹ ਕਰਕੇ ਘੱਟੋ ਘੱਟ ਹਫ਼ਤੇ ਬਾਅਦ ਨਹੀਂ ਤੇ 15 ਦਿਨ ਬਾਅਦ ਇੱਕ ਜਥਾ ਜ਼ਰੂਰ ਉੱਥੋਂ ਭੇਜਿਆ ਕਰਨ। ਸਾਡੀ ਜਿਹੜੀ ਇੱਥੇ ਬੈਠਣ ਦੀ ਪਾਲਿਸੀ ਹੈ, ਆਪਾਂ ਮਤਲਬ ਕਿ ਇੱਥੇ ਇਸ ਕਰਕੇ ਨਹੀਂ ਬੈਠੇ ਵੀ ਚਲੋ ਇਕੱਠੇ ਹੋ ਕੇ ਬਹਿ ਗਏ ਹਾਂ ਅਤੇ ਆਪਣੀਆਂ ਗੱਲਾਂ ਬਾਤਾਂ ਵੀ ਹੋ ਜਾਣਗੀਆਂ, ਲੰਗਰ ਪਾਣੀ ਵੀ ਛਕ ਲਾਂਗੇ। ਸਾਡੀ ਇੱਥੇ ਬੈਠਣ ਦੀ ਜਿਹੜੀ, ਜਿਹਨੂੰ ਅਸੀਂ ਰਣਨੀਤੀ ਕਹਿੰਦੇ ਹਾਂ, ਉਹ ਹੈ ਦਬਾਅ ਦੀ ਰਾਜਨੀਤੀ। ਸਰਕਾਰ 'ਤੇ ਦਬਾਅ ਬਣਾਉਣਾ। ਉਹ ਸਰਕਾਰ 'ਤੇ ਦਬਾਅ ਤਾਂ ਬਣੇਗਾ ਜੇ ਸਾਡੀ ਤਾਦਾਦ ਹੱਦੋਂ ਵੱਧ ਹੋਏਗੀ। ਜੇ ਥੋੜ੍ਹੇ ਰਵਾਂਗੇ ਤਾਂ ਉਹ ਦਬਾਅ ਨਹੀਂ ਬਣਾ ਪੈਣਾ। ਜਿਸ ਤਰ੍ਹਾਂ ਅੱਜ ਤੋਂ 3 ਜਾਂ 4 ਦਿਨ ਪਹਿਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਮਾਝੇ ਤੋਂ ਆਈ ਸੀ ਚੱਲ ਕੇ, ਅਤੇ ਮੇਰਾ ਖਿਆਲ ਇਸ ਪੰਡਾਲ 'ਚ ਬੈਠਣ ਦੀ ਥਾਂ ਨਹੀਂ ਰਹਿ ਗਈ ਸੀਗੀ। ਇਸੇ ਤਰ੍ਹਾਂ ਹੀ ਹੋਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਸਤਿਕਾਰ ਹੈ, ਉਹਨਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਉਹ ਜ਼ਰੂਰ ਇਸ ਜਥੇ ਦੇ ਆਪਣਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਜ਼ਰੀ ਭਰਿਆ ਕਰਨ। ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਖਾਲਸਾ, ਜੋ ਕਿ ਪਦਮਪੁਰ ਰਾਜਸਥਾਨ ਤੋਂ ਇੱਕ ਤਰ੍ਹਾਂ ਦਾ ਘਰੇ ਵਿਦਾਵਾ ਹੀ ਦੇ ਕੇ ਆ ਗਏ ਨੇ। ਪਹਿਲੇ ਇੱਥੇ ਲਗਾਤਾਰ ਰਹੇ, ਘਰ ਦੀ ਕੁਝ ਹਾਲਾਤ ਕਰਕੇ ਜਾਂ ਇਹਨਾਂ ਦੇ ਮਨ 'ਚ ਆਇਆ ਵੀ ਮੈਂ ਸ਼ਾਇਦ ਘਰੇ ਜਾ ਆਵਾਂ ਅਤੇ ਥੋੜ੍ਹਾ ਜਿਹਾ ਘਰਦਿਆਂ ਦੀ ਖੈਰ ਖਬਰ ਲੈ ਲਾਂ, ਲੇਕਿਨ ਉੱਥੇ ਜਾ ਕੇ ਫਿਰ ਕਹਿੰਦੇ ਵੀ ਮੇਰਾ ਜੀਅ ਨਹੀਂ ਲੱਗਿਆ। ਮੈਂ ਘਰਦਿਆਂ ਨੂੰ ਕਹਿ ਦਿੱਤਾ ਵੀ ਮੇਰੀ ਫਤਿਹ ਹੈ ਵੀ ਮੇਰਾ ਪਰਿਵਾਰ ਤਾਂ ਹੁਣ ਉਹ ਕੌਮੀ ਇਨਸਾਫ ਮੋਰਚਾ ਹੀ ਹੈ। ਇਹ ਫੇਰ ਵਾਪਸ ਇੱਥੇ ਚੱਲ ਕੇ ਆ ਗਏ। ਸੋ ਜਿਹੜੇ ਘਰਾਂ 'ਚ ਬੈਠੇ ਨੇ, ਸੱਥਾਂ 'ਤੇ ਬੈਠੇ ਨੇ, ਜਾਂ ਕਿਸੇ ਹੋਰ ਢੰਗ ਨਾਲ ਸਾਡੇ ਪ੍ਰੋਗਰਾਮ ਨੂੰ ਵਾਚ ਕਰ ਰਹੇ ਨੇ, ਦੇਖ ਰਹੇ ਨੇ, ਪਰ ਇੱਥੇ ਆਉਣ ਤੋਂ ਝਿਜਕਦੇ ਨੇ, ਉਹਨਾਂ ਦੇ ਵਾਸਤੇ ਬਾਬੂ ਅਜੀਤ ਸਿੰਘ ਜੀ ਇੱਕ ਫਰਮਾਨ ਨੇ ਕਿ ਆਓ ਬਈ ਇੱਥੇ ਆਈਏ, ਸਾਡੇ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀਏ, ਔਰ ਸਰਕਾਰ 'ਤੇ ਜੋ ਆਪਾਂ ਪ੍ਰੈਸ਼ਰ ਪਾਉਣਾ ਚਾਹੁੰਦੇ ਹਾਂ ਉਹ ਪਾਉਣ 'ਚ ਆਪਾਂ ਸਫਲ ਹੋ ਸਕੀਏ। ਬਾਪੂ ਅਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਜੋ ਅੱਜ ਉਹਨਾਂ ਨੇ ਨਵੀਂ ਕਵਿਤਾ ਲਿਖੀ ਹੈ ਉਹ ਸੰਗਤਾਂ ਦੇ ਰੂਬਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਦੀ ਸਤਿਕਾਰ ਵਾਲੀ ਸਾਧ ਸੰਗਤ ਜੀਓ, ਆਓ ਸਾਰੀ ਸੰਗਤ। ਮੈਂ ਕਈ ਵਾਰੀ ਦੇਖਦਾ ਵੀ ਹਾਂ, ਰਾਤ ਵੀ ਸੌਣ ਵਾਸਤੇ ਸਾਨੂੰ ਬਹੁਤ ਹੁੰਦੀ ਹੈ, 8 ਵਜੇ ਤੋਂ ਲੈ ਕੇ ਸਮਾਪਤੀ ਹੋ ਜਾਂਦੀ ਹੈ, ਅਤੇ ਦਿਨੇ ਵੀ ਇੱਥੇ ਆਪਾਂ ਪੈ ਰਹਿੰਦੇ ਹਾਂ। ਸਤਿਗੁਰੂ ਦੀ ਹਜ਼ੂਰੀ 'ਚ ਮੇਰਾ ਖਿਆਲ ਹੈ, ਮੈਂ ਜਿੱਥੋਂ ਤੱਕ ਮੈਂ ਬੇਨਤੀ ਕਰਾਂ, ਅਤੇ ਨਿਮਰਤਾ ਸਹਿਤ ਪੈਣਾ ਨਹੀਂ ਚਾਹੀਦਾ ਵੀ ਚੌਂਕੜਾ ਮਾਰ ਕੇ ਬੈਠੋ। ਆਓ ਇੱਕ ਵਾਰੀ ਆਪਾਂ ਸਾਰੀ ਸੰਗਤ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਜੀ ਦੀ ਦੱਸੀ ਹੋਈ ਮਰਜ਼ਾਦਾ 'ਤੇ ਚੱਲ ਕੇ ਕੋਈ ਵੀ ਮੁਖੜਾ ਖਾਲੀ ਨਾ ਰਹੇ, ਅਤੇ ਫਤਿਹ ਬੁਲਾਵੇ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ। ਸੈਕਟਰੀ ਸਾਹਿਬ ਨੇ ਦੱਸ ਹੀ ਦਿੱਤਾ, ਤਕਰੀਬਨ 1 ਮਹੀਨਾ ਤੇ 10 ਦਿਨ ਹੋ ਗਏ ਦਾਸ ਨੂੰ ਇੱਥੇ ਹਾਜ਼ਰੀ ਭਰਦਿਆਂ ਨੂੰ। ਨਿਸ਼ਕਾਮ ਸੇਵਾ ਹੈ,
ਔਰ ਹਰ ਰੋਜ਼ ਲੈਕਚਰ ਦੇ ਨਾਲ ਗੀਤ ਵੀ ਕਵਿਤਾ ਵੀ ਆਪ ਲਿਖ ਲਈਦੇ ਤੇ ਦੇਈਦੇ ਆ। ਹੁਣ ਕੱਲ ਪਰਸੋਂ ਦੀ ਜਿਹੜੀ ਭਾਈ ਸਾਹਿਬ ਨੇ ਦੱਸ ਕੇ ਡਿਸਟ੍ਰਿਕਟ ਜੀ ਵੀ ਮਾਝੇ ਤੋਂ ਸੰਗਤ ਆਈ ਆ, ਮੇਰਾ ਪਹਿਲਾ ਜੀਵਨ ਤਰਨਤਾਰਨ ਸ਼ਹਿਰ ਦੇ ਵਿੱਚ ਹੋਇਆ। 27 ਸਾਲ ਤੱਕ ਮੈਂ ਉੱਥੇ ਰਿਹਾ। ਉਸ ਤੋਂ ਬਾਅਦ ਮੈਨੂੰ 55 ਸਾਲ ਹੋ ਗਏ ਆ ਰਾਜਸਥਾਨ 'ਚ ਗੰਗਾਨਗਰ ਜ਼ਿਲ੍ਹੇ 'ਚ ਗਏ ਨੂੰ। ਇੱਥੋਂ 400 ਕਿਲੋਮੀਟਰ ਪੈਂਦਾ, ਉੱਥੋਂ ਆਣ ਕੇ ਤੁਹਾਡੇ ਮੈਂ ਦਰਸ਼ਨਾਂ ਵਾਸਤੇ ਆਏ ਹਾਂ। ਦਰਸ਼ਨ ਇਹ ਜਿਹੜੇ ਸਾਧ ਸੰਗਤ ਦੇ ਵਿੱਚ ਰੋਜ਼ ਬਹਿਣਾ, ਗੁਰੂ ਨੇ ਇਹਨੂੰ ਬਹੁਤ ਵੱਡੀ ਚੀਜ਼ ਦੱਸੀ ਆ। ਤੇ ਮੈਂ ਇਹਨਾਂ ਨੇ ਦੱਸਿਆ ਵੀ ਮੇਰਾ ਦਿਲ ਨਹੀਂ ਲੱਗਾ, ਪਰ ਦਿਲ ਲੱਗੇ ਵੀ ਕਿਉਂ? ਜਿੱਥੇ ਇੱਥੇ ਸਾਰੀ ਦਿਹਾੜੀ ਸੰਗਤ ਦੇ ਵਿੱਚ ਰਹਿਣਾ ਹੈ ਤੇ ਉੱਥੇ ਘਰਾਂ ਦੇ ਵਿੱਚ ਕਈ ਵਿਪਤਾਂ, ਕਈ ਲੜਾਈਆਂ, ਕਈ ਕੰਮ ਪੈ ਜਾਂਦੇ ਆ, ਉੱਥੇ ਦਿਲ ਲੱਗੇ ਵੀ ਕਿਵੇਂ? ਮੈਂ ਰੋਜ਼ ਹੀ ਇਹ ਬੇਨਤੀ ਕਰਦਾ ਹੈ ਵੀ ਆਪਾਂ ਘਰਾਂ ਦੇ ਕੰਮ ਕਰਦੇ ਹਾਂ। ਮੈਂ ਇੱਕ ਗੁਸਤਾਖੀ ਜੀ ਕਰਨ ਲੱਗਾ ਹਾਂ, ਉਹ ਤੁਸੀਂ ਬਰਦਾਸ਼ਤ ਕਰ ਲਿਓ, ਕੌੜੀ ਗੱਲ ਹੋ ਜਾਂਦੀ ਆ। ਪਰਮਾਤਮਾ ਇਹ ਦਿਨ ਕਿਸੇ ਤੇ ਨਾ ਲਿਆਵੇ ਵੀ ਜਦੋਂ ਸਾਡਾ ਕਿਤੇ ਬਾਈ ਦੀ ਵੇਰ ਐਕਸੀਡੈਂਟ ਹੋ ਜਾਂਦਾ, ਹਸਪਤਾਲਾਂ ਦੇ ਵਿੱਚ 6-6 ਮਹੀਨੇ ਅਸੀਂ ਪਏ ਰਹਿੰਦੇ ਹਾਂ, ਉਦੋਂ ਵੀ ਘਰਾਂ ਦੇ ਕੰਮ ਸਰਦੇ ਆ ਤੇ ਅਸੀਂ ਕਹਿੰਦੇ ਨੇ ਸਾਡਾ ਟਾਈਮ ਹੀ ਨਹੀਂ ਮਿਲਦਾ। ਮੈਂ ਪਰਸੋਂ ਚੌਥ ਜਿਹੜੀ ਤਰਨਤਾਰਨ ਤੋਂ ਸੰਗਤ ਆਏ ਸੀ ਮੇਰੇ ਸ਼ਹਿਰਾਂ 'ਚੋਂ ਪੁਰਾਣਿਆਂ 'ਚੋਂ, ਤੇ ਮੈਂ ਉੱਥੇ ਵੇਖਿਆ ਹਾਲੀ 55-60 ਸਾਲ ਦੀ ਉਮਰ ਹੋਣੀ ਆ। ਭਾਈ ਸਾਹਿਬ ਸੈਕਟਰੀ ਸਾਹਿਬ ਨੇ ਵੀ ਵੇਖਿਆ ਹੋਣਾ, ਉਹਨਾਂ ਦੀ ਇੱਥੋਂ ਗੋਡੇ ਤੋਂ ਉੱਤੋਂ ਐਕਸੀਡੈਂਟ ਨਾਲ ਲੱਤ ਵੱਢੀ ਗਈ ਆ। ਸਾਰੀ ਦਿਹਾੜੀ ਉਹ ਇੱਥੇ ਬੈਠੇ ਰਹੇ ਮੇਰੇ ਨਾਲ, ਇੱਥੇ ਮੇਰਾ ਆਸਣ ਦੇ ਲੱਗੇ ਹੀ। ਔਰ ਕੱਲ੍ਹ ਗਏ ਆ ਉਹ, ਦੱਸੋ ਉਹ ਵੀ ਤਾਂ ਆਏ ਆ ਨਾ। ਇੰਨੀ ਤਕਲੀਫ ਦੇ ਵਿੱਚ ਲੈਟਰੀਨ ਜਾਣਾ, ਉਹਦੇ ਨਾਲ ਇੱਕ ਸਿੰਘ ਸੀ, ਉਹ ਪ੍ਰਸ਼ਾਦਾ ਲਿਆ ਕੇ ਦਿੰਦਾ ਸੀ, ਉਹ ਲੈ ਕੇ ਜਾਂਦਾ ਸੀ ਉਹਨਾਂ ਨੂੰ, ਪੌੜੀਆਂ ਦੇ ਚੱਲਦੇ ਸੀ। ਆਪਾਂ ਸੋਚੀਏ ਤੇ ਆਪਣੇ ਤੰਦਰੁਸਤੀ ਆ, ਅਸੀਂ ਕਿਉਂ ਨਹੀਂ ਇੱਥੇ ਹਾਜ਼ਰੇ ਭਰੀਏ? ਅੱਜ ਇਹ ਬੰਦੀ ਸਿੰਘ ਜਿਨ੍ਹਾਂ ਦੇ ਵਾਸਲੇ ਮੈਂ ਕੱਲ੍ਹ ਵੀ ਗੁਰਬਾਣੀ ਦੀ ਕਵਿਤਾ ਲਿਖ ਕੇ ਸੁਣਾਈ ਸੀ, ਇਹਨਾਂ ਦੇ ਬੰਦੀ ਸਿੰਘਾਂ ਦੇ ਵਾਸਤੇ ਵੀ ਬਹੁਤ ਜ਼ਬਰਦਸਤੀ ਕਵਿਤਾ। ਜਦੋਂ ਸਿੰਘਾਂ ਨੇ ਇੰਨੀ ਪੰਡਾਲ ਭਰਿਆ ਪਿਆ ਸੀ, ਜਕਾਰਿਆਂ ਦੇ ਜਕਾਰੇ ਛੱਡੇ। ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਵੀ ਹਰ ਰੋਜ਼ ਮੈਂ ਇੱਕ ਥੋੜ੍ਹੀ ਜਿਹੀ ਗੁਸਤਾਖੀ ਕਰ ਜਾਂਦਾ ਹੈ। ਉਹ ਸ਼ਾਇਦ ਕਈਆਂ ਸੰਗਤਾਂ ਨੂੰ ਚੰਗੀ ਲੱਗਦੀ ਹੋਵੇ ਤੇ ਕਈਆਂ ਦੀ ਮਜਬੂਰੀ ਹੋਵੇ। ਉਹ ਇਹ ਆ, ਆਪਾਂ ਜਿੰਨੇ ਕੁ ਵੀ ਇੱਥੇ ਬੈਠੇ ਆ ਮੁਬਾਰਕ ਆ, ਇੰਨਿਆਂ 'ਤੇ ਹੀ ਅਸਰ ਹੋ ਜਾਵੇ। ਜਿਸ ਤਰ੍ਹਾਂ ਆਪਾਂ ਕੋਈ ਤੀਰ ਚਲਾਉਣੇ ਆ, 100 ਤੀਰ ਚਲਾਇਆ ਹੈ, ਇੱਕ ਤੇ ਨਿਸ਼ਾਨੇ 'ਤੇ ਲੱਗ ਗਿਆ, ਸਾਡੀ ਕਾਮਯਾਬੀ ਹੋ ਗਈ। ਜਿਹੜੀ ਮੈਂ ਗੱਲ ਕਹਿਣ ਲੱਗਾ ਹੈ, ਜਿੰਨੇ ਇੱਥੇ ਬੈਠੇ ਜੇ ਤੁਸੀਂ, ਇਹ ਇੱਥੋਂ ਅੱਜ ਪਰਨ ਕਰੋ, ਰੋਜ਼ ਮੈਂ ਇਹ ਕੰਮ ਕਰਵਾਉਣਾ ਹੈ। ਅੱਜ ਇਹ ਪਰਨ ਕਰੋ ਵੀ ਅਸੀਂ ਇੱਥੇ ਹਿਰਦੇ ਦੇ ਨਾਲ, ਸੱਚੇ ਦਿਲ ਨਾਲ ਆਉਣਾ ਇੱਥੇ, ਔਰ ਟਾਈਮ ਕੱਢ ਕੇ ਆਪਣਾ ਨੁਕਸਾਨ ਕਰਕੇ ਵੀ ਆਉਣਾ ਹੈ। ਤੁਸੀਂ ਇਹ ਵੇਖੋ, ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜਿਹੜਾ ਸਾਡਾ ਪਿਤਾ ਹੈ, ਜਿਹਨੇ ਸਾਡੇ ਵਾਸਤੇ ਆਨੰਦਪੁਰ ਸਾਹਿਬ ਛੱਡ ਦਿੱਤਾ, ਪੌਂਟਾ ਸਾਹਿਬ ਛੱਡ ਦਿੱਤਾ, ਕਿੰਨੀਆਂ ਜਗ੍ਹਾ ਛੱਡੀਆਂ ਉਹਨਾਂ ਨੇ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਕਰਵਾ ਦਿੱਤੀਆਂ, ਕਿਹਦੇ ਬਦਲੇ? ਅੱਜ ਅਸੀਂ ਇੱਥੇ ਪਤਾ ਕੀ ਕਰਦੇ ਹਾਂ? ਡਰਦੇ ਨਹੀਂ ਆਉਂਦੇ। ਸਰਕਾਰ ਸਾਨੂੰ ਡਰ ਪਾਉਂਦੀ ਪਈ ਆ ਅੰਮ੍ਰਿਤਪਾਲ ਨੂੰ ਫੜ ਕੇ ਵੀ ਐਸਾ ਇਹਨਾਂ ਨੂੰ ਸਬਕ ਸਿਖਾ ਦਈਏ ਇਹਨੂੰ, ਤੇ ਦੂਸਰੇ ਆਦਮੀ ਚਾਰ ਘਰਾਂ 'ਚ ਬੈਠੇ ਹੋਣ, ਉਹ ਗੱਲ ਨਾ ਕਰ ਸਕਣ। ਤੁਹਾਨੂੰ ਯਾਦ ਆ ਜਦੋਂ ਭਗਤ ਸਿੰਘ ਨੇ ਸ਼ਹੀਦੀ ਦਿੱਤੀ, ਇਸ ਤੋਂ ਪਹਿਲਾਂ ਪਾਰਲੀਮੈਂਟ ਦੇ ਬਿੱਲ ਪਾਸ ਕਰਨ ਲੱਗੇ ਸੀ, ਜਦੋਂ ਉਹਨਾਂ ਨੇ ਬੰਬ ਚਲਾਇਆ ਸੀ, ਉਹਨਾਂ ਨੇ ਇਹ ਬਿੱਲ ਪਾਸ ਕਰ ਦੇਣਾ ਸੀ ਵੀ ਕੋਈ ਹਿੰਦੁਸਤਾਨ ਦਾ ਜਵਾਨ ਕੋਈ ਉੱਠ ਕੇ ਆਪਣੇ ਹੱਕਾਂ ਦੇ ਵਾਸਤੇ ਬੋਲ ਨਹੀਂ ਸਕਦਾ। ਤੇ ਕੀ ਹੋਇਆ ਸੀ? ਬੰਬ ਚਲਾਇਆ ਸੀ ਜਾ ਕੇ ਉਹਨੇ। ਤੇ ਫਿਰ ਜਦੋਂ ਫਾਂਸੀ ਹੋਣ ਲੱਗੀ, ਉਹਨੇ ਪਤਾ ਕੀ ਕਿਹਾ? ਉਹਨੇ ਕਿਹਾ ਚਟਾਨਾਂ ਨਾਲ ਟਕਰਾ ਕੇ ਤੇਰੀ ਤਸਵੀਰ ਟੁੱਟੂਗੀ। ਅੰਗਰੇਜ਼ ਜੱਜ ਨੂੰ, ਚਟਾਨਾਂ ਨਾਲ ਟਕਰਾ ਕੇ ਤੇਰੀ ਤਸਵੀਰ ਟੁੱਟੂਗੀ, ਉਹ ਮੇਰੀ ਹੱਡੀ ਤੇ ਮਾਰੇਗਾ ਤੇਰੀ ਸ਼ਮਸ਼ੀਰ ਟੁੱਟੂਗੀ। ਤੇਰੇ ਫਲਾਦ ਨਾਲੋਂ ਮੇਰੇ ਹੱਡਾਂ ਦਾ ਪਿੰਜਰ ਸਖਤ ਐ ਜ਼ਾਲਮ,
ਦੋਵਾਂ ਦੇ ਕਸ਼ਮ ਅੰਦਰ ਤੇਰੀ ਜੰਜੀਰ ਟੁੱਟੂਗੀ। ਆਪਾਂ ਇੱਕ ਬਚਨ ਲਈਏ, ਵਾਅਦਾ ਕਰੀਏ ਇੱਕ ਜਕਾਰੇ ਦੇ ਨਾਲ, ਹੱਥ ਦੋਵੇਂ ਖੜੇ ਕਰਕੇ ਵੀ ਅਸੀਂ ਦਿਲੋਂ ਹੋ ਕੇ ਇੱਥੇ ਕਹਿ ਰਹੇ ਹਾਂ ਵੀ ਜਦੋਂ ਸਾਡਾ ਟਾਈਮ ਕੱਢ ਕੇ, ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਆਪਣਾ ਘਰ ਦਾ ਨੁਕਸਾਨ ਵੀ ਕਰ ਲਈਏ ਤੇ ਇੱਥੇ ਹਾਜ਼ਰੀ ਜ਼ਰੂਰ ਭਰੀਏ ਤੇ ਬੰਦੀ ਸਿੰਘ ਨੂੰ ਛੁਡਾ ਕੇ ਅਸੀਂ ਗੌਰਮੈਂਟ ਫੇਲ ਕਰਕੇ ਰੱਖ ਦਈਏ। ਆਓ ਮੈਂ ਜਕਾਰਾ ਛੱਡਦਾ ਹੈ ਤੇ ਤੁਸੀਂ ਜਵਾਬ ਦੇਣਾ ਸਾਰਿਆਂ ਨੇ, ਦੋਵੇਂ ਹੱਥ ਖੜੇ ਕਰਕੇ ਬੋਲੇ ਸੋਨਿਹਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨੇ ਮੇਰੇ ਬਚਨਾਂ ਤੇ ਪਹਿਰਾ ਦੇ ਕੇ, ਇਹ ਪਹਿਰਾ ਹੀ ਨਹੀਂ ਦੇਣਾ, ਆਪਣੇ ਹਿਰਦੇ ਵਿੱਚ ਗੱਲ ਵਸਾ ਕੇ ਲੈ ਜਾਣੀ ਆ। ਮੈਂ ਆਪਣੀ ਇੱਕ ਗੱਲ ਦੱਸਣ ਲੱਗਾ ਤੇ ਮੇਰਾ ਇਹਦੇ ਵਿੱਚ ਤੁਸੀਂ, ਮੈਂ ਆਪਣੀ ਵਡਿਆਈ ਨਹੀਂ ਕਰਨ ਲੱਗਾ। ਮੇਰੀ 80 ਸਾਲ ਦੀ ਉਮਰ ਹੋ ਗਈ ਆ, ਮੈਂ ਕਦੀ 2 ਦਿਨ ਘਰੋਂ ਬਾਹਰ ਨਹੀਂ ਰਿਹਾ। ਅੱਜ ਵੇਖ ਲਓ 1.25 ਮਹੀਨਾ ਹੋ ਗਿਆ ਇੱਥੇ ਆਏ ਨੂੰ। ਕਿਹਦਾ ਪਿਆਰ ਆ? ਸੰਗਤ ਦਾ ਪਿਆਰ। ਕਿਹਦਾ ਹੈ? ਗੁਰੂ ਗ੍ਰੰਥ ਸਾਹਿਬ ਦਾ। ਸਾਡਾ ਗੁਰੂ ਇੱਥੇ ਬੈਠਾ ਏ, ਅਸੀਂ ਘਰ ਬੈਠੇ ਹੋਈਏ, ਸਾਡੇ ਵਾਸਤੇ ਚੰਗੀ ਗੱਲ ਨਹੀਂ। ਗੁਰੂ ਨੂੰ ਛੱਡ ਕੇ ਆਨੰਦਪੁਰ ਸਾਹਿਬ ਦੇ ਵਿੱਚ ਮਹਾਂ ਸਿੰਘ ਉਹਨਾਂ ਨੇ ਬਦਾਵਾ ਦੇ ਕੇ ਆ ਗਏ। ਜਿਹੜੀਆਂ ਲਾਹਨਤਾਂ ਉਹਨਾਂ ਨੂੰ ਜਨਾਨੀਆਂ ਨੇ ਪਾਈਆਂ, ਮੇਰੇ ਇਲਾਕੇ ਦੀ ਝਬਾਲ ਦੀ ਸੰਗਤਾਂ ਨੇ, ਬੁੜੀਆਂ ਨੇ, ਕਹਿੰਦਾ ਪੱਗਾਂ ਪਾੜ ਕੇ ਸਿਰ ਤੇ ਲਵੋ ਚੁੰਨੀਆਂ, ਕੁੰਡ ਪੈਰਾਂ ਤੀਕ ਲਮਕਾ ਲਓ ਜੀ, ਜੂੜੇ ਖੋਲ ਕੇ ਮੀਡੀਆਂ ਕਰੋ ਸਿਰ ਤੇ, ਚੂੜੀਆਂ ਹੱਥਾਂ ਦੇ ਵਿੱਚ ਪਾ ਲਓ ਜੀ। ਇਹ ਗੱਲਾਂ ਕਹੀਆਂ ਤੇ ਮਿਹਣੇ ਮਾਰੇ ਤੇ ਫਿਰ ਉਹ ਆਏ, ਫਿਰ ਉਹਨਾਂ ਨੇ ਟੁੱਟੀ ਗੰਢੀ। ਉਹ ਕਿਤੇ ਬਦਾਵਾ ਪੜਵਾ ਲਓ ਗੁਰੂ ਕੋਲੋਂ ਆਣ ਕੇ, ਕਿਤੇ ਬਦਾਵੇ ਦੇ ਵਿੱਚ ਨਾ ਸਾਡੀ ਮੌਤ ਹੋ ਜਾਵੇ ਤੇ ਅਸੀਂ, ਸਾਨੂੰ ਸੱਚਖੰਡ ਦੇ ਵਿੱਚ ਕਲਗੀਧਰ ਦੀ ਗੋਦ ਦੇ ਵਿੱਚ ਬਹਿਣਾ ਹੀ ਨਾ ਨਸੀਬ ਹੋਵੇ ਕਿਤੇ। ਉਹ ਸਾਡੇ ਨਾਲ ਤਾਂ ਮੁਸਲਮਾਨ ਚੰਗਾ ਸੀ। ਅੱਲਾ ਖਾਲਸਾ ਜੋਗੀ ਪਟਿਆਲੇ ਦਾ, ਜਿਹਨੇ ਗੁਰੂ ਘਰ ਦੀ ਸਾਹਿਬਜ਼ਾਦੇ ਦੀ ਸਿਫਤ ਲਿਖੀ ਤੇ ਉਹਨੂੰ ਮਸਜਿਦ ਦੇ ਵਿੱਚੋਂ ਬਾਹਰ ਕੱਢ ਦਿੱਤਾ। ਕਹਿੰਦਾ ਮਸਜਿਦ ਦੇ ਵਿੱਚ ਨਹੀਂ ਵੜਨ ਦੇਣਾ। ਅਖੀਰਲਾ ਟਾਈਮ ਹੋ ਗਿਆ, ਮੰਜੀ ਤੇ ਪੈ ਗਿਆ ਤੇ ਉਹਦੇ ਕੋਲ ਮੁੱਲਾ ਕਾਜੀ ਆਏ, ਕਹਿਣ ਲੱਗੇ ਜੋਗੀ ਜੀ ਤੁਹਾਡਾ ਚੱਲਣਾ ਫਿਰਨਾ ਵੀ ਬੰਦ ਹੋ ਗਿਆ ਏ, ਅਖੀਰਲਾ ਟਾਈਮ ਆ, ਤੁਸੀਂ ਮਾਫੀ ਮੰਗ ਲਓ, ਤੁਸੀਂ ਇਹਨਾਂ ਦੀ ਸਿਫਤ ਲਿਖੀ ਆ, ਮੁਹੰਮਦ ਸਾਹਿਬ ਨੇ ਤੁਹਾਨੂੰ ਗੋਦ 'ਚ ਬਹਿ ਨਹੀਂ ਦੇਣਾ। ਉਹਦਾ ਜਵਾਬ ਕੀ ਸੀ? ਕਹਿੰਦਾ ਮੈਨੂੰ ਕਿਸੇ ਗੱਲ ਦੀ ਖਾਸ਼ ਨਹੀਂ ਰਹਿ ਗਈ, ਕਿਸੇ ਗੱਲ ਦੀ ਕਮੀ ਨਹੀਂ ਰਹਿ ਗਈ ਮੇਰੇ 'ਚ। ਮੁਹੰਮਦ ਸਾਹਿਬ ਦੀ ਤੁਸੀਂ ਮਸਜਿਦ 'ਚ ਨਹੀਂ ਵੜਨ ਦਿੰਦੇ, ਮੁਹੰਮਦ ਸਾਹਿਬ ਦੀ ਗੋਦ ਮੈਨੂੰ ਨਹੀਂ ਨਸੀਬ ਹੋਣੀ, ਮੈਨੂੰ ਕੋਈ ਪਰਵਾਹ ਨਹੀਂ। ਗੁਰੂ ਗੋਬਿੰਦ ਸਿੰਘ ਮੇਰੇ ਬਾਹਾਂ ਦਾ ਕਲਾਵਾ ਕਰਕੇ ਐ ਖਲੋਤੇ ਮੈਨੂੰ ਜੱਫੀ 'ਚ ਲੈਣ ਵਾਸਤੇ। ਆਖੋ ਸਤਨਾਮ। ਜਵਾਬ ਦਿੱਤਾ ਨੇ। ਇੰਨਾ ਮਾਣ ਕਰਦਾ ਸੀ ਮੁਸਲਮਾਨ ਜੋਗੀ ਗੁਰੂ ਤੇ, ਔਰ ਹੋਇਆ ਵੀ ਇਸ ਤਰ੍ਹਾਂ ਹੀ। ਅਸੀਂ ਵੀ ਕਿਤੇ ਗੁਰੂ ਦੇ ਪਿਆਰੇ ਬਣ ਜਾਈਏ, ਸਾਨੂੰ ਗੁਰੂ ਕੋ ਪਿਆਰ ਕਰ ਲਵੇ। ਅਸੀਂ ਕਈ ਵਾਰੀ ਟਰੱਕਾਂ ਤੇ ਬੱਸਾਂ ਤੇ ਲਿਖਦੇ ਆ, ਵੇਖਦੇ ਲਿਖਿਆ ਆ, ਆਮ ਲੋਕਾਂ ਨੂੰ ਪਤਾ ਜੋ ਮੈਂ ਕਹਿਣ ਲੱਗਾ। ਕਹਿੰਦੇ ਆ ਓਏ ਜੱਗ ਭਾਵਾਂ ਸਾਵਰਾ ਰੁੱਸ ਜੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ। ਮੈਂ ਬੜਾ ਹੱਸਦਾ ਹੁੰਦਾ ਹੈ, ਓਏ ਕਲਗੀਆਂ ਵਾਲਾ ਕਿਉਂ ਨਾ ਰੁੱਸੂਗਾ ਤੇਰੇ ਤੇ। ਬਾਹਰ ਤੇ ਲਿਖਿਆ ਹੋਇਆ ਤੂੰ ਕਲਗੀਆਂ ਵਾਲਾ, ਤੇ ਤੂੰ ਉੱਥੇ ਅੰਦਰ ਸਟੇਰਿੰਗ ਤੇ ਬਹਿ ਕੇ ਜਰਦਾ ਲਾਈ ਜਾਣਾ ਤੇ ਸ਼ਰਾਬ ਪੀਤੀ ਜਾਣਾ, ਉਹ ਰੁੱਸੂਗਾ ਕਿਉਂ ਨਹੀਂ? ਖੁਸ਼ ਕਿਵੇਂ ਹੋ ਜਾਊਗਾ ਤੈਨੂੰ? ਤੇ ਗੁਰੂ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਉਹ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਮੈਨੂੰ ਸਿੱਖ ਨਹੀਂ ਪਿਆਰਾ, ਦਾੜੀ ਰੱਖੀ ਵਾਲਾ ਉਸ ਕੇਸ ਰੱਖੇ ਹੋਏ, ਮੈਨੂੰ ਰਹਿਤ ਪਿਆਰੀ ਆ। ਜਬ ਲਗ ਖਾਲਸਾ ਰਹੇ ਨਿਆਰਾ, तब लग तेज दूँ मैं सारा, जाबे बेपिर गए बिपिर की रीत मैं न करूँ इनकी प्रतीत। कहता जो दुनिया ਨੂੰ ਵੱਖਰਾ ਹੋ, ਸਾਡੀ ਰਹਿਤ ਹੀ ਵੱਖਰੀ ਹੈ, ਸਾਡਾ ਚਾਲ ਚੱਲਣ ਵੱਖਰਾ ਹੈ, ਸਾਡਾ ਇਤਿਹਾਸ ਵੱਖਰਾ ਹੈ। ਅਸੀਂ ਸੂਲੀਆਂ ਤੇ ਚੜ੍ਹਨ ਜਾਣਦੇ ਹਾਂ। ਕਿਵੇਂ ਚੜ੍ਹਨ ਜਾਣਦੇ ਹਾਂ? ਗੁਰੂ ਗੋਬਿੰਦ ਸਿੰਘ ਨੇ ਕਿਹਾ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ,
ਧੂੜੀ ਲੈ ਕੇ ਤੇਰੇ ਦਰਬਾਰ ਵਿੱਚੋਂ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਕਿਣਕਾ ਦਰਬਾਰ ਪ੍ਰਸ਼ਾਦ ਵਾਲਾ ਲੈ ਕੇ ਤੇਰੇ ਲੰਗਰਾਂ ਚੋਂ ਤੋਪ ਮੋੜੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ। ਉਹ 5 ਘੁੱਟ ਪੀ ਕੇ ਤੇਰੇ ਪ੍ਰੇਮ ਵਾਲੇ ਬਾਟਿਆਂ ਨੂੰ ਮਸਤ ਹਾਥੀ ਨਾਲ ਜੰਗ ਪਾਵੇ ਤੇਰਾ ਖਾਲਸਾ। ਅਸੀਂ ਉਹ ਹਾਂ। ਕਿਸੇ ਸ਼ਾਇਰ ਨੇ ਲਿਖਿਆ, ਕਹਿੰਦੇ ਪਿਆਰ ਨਾਲ ਸੁਣਿਓ, ਮੈਂ ਕੀ 2 ਲਫ਼ਜ਼ ਕਹੂੰਗਾ, ਉਹਦੇ ਵਿੱਚ ਤੁਸੀਂ ਆਪ ਵੇਖਣਾ ਵੀ ਕੀ ਆ। ਘੁੱਟ ਤੇਰੇ ਅੰਮ੍ਰਿਤ ਦੀ, ਘੁੱਟ ਤੇਰੇ ਅੰਮ੍ਰਿਤ ਦੀ, ਜਿੰਨਾ ਬੁੱਲੀਆਂ ਦੇ ਨਾਲ ਛੁਹਾਈ। ਉਹ ਮੌਤ ਨੂੰ ਮਖੌਲ ਕਰ ਦੇ, ਨੰਗੇ ਧਰਾਂ ਨਾਲ ਲੜਦੇ ਲੜਾਈ। ਘੁੱਟ ਤੇਰੇ ਅੰਮ੍ਰਿਤ ਦੀ। ਕਿਹੜੇ ਨੰਗੇ ਧੜਾਂ ਨਾਲ? ਬਾਬਾ ਦੀਪ ਸਿੰਘ ਜੀ ਜਿਹੜੇ ਸੀਸ ਲਵਾ ਕੇ ਧੜ ਦੇ ਨਾਲ ਹੀ ਲੜਦੇ ਅਗਲੇ 4 ਮੀਲ। ਘੁੱਟ ਤੇਰੇ ਅੰਮ੍ਰਿਤ ਦੀ, ਜਿੰਨਾ ਬੁੱਲੀਆਂ ਦੇ ਨਾਲ ਛੁਹਾਈ। ਉਹ ਮੌਤ ਨੂੰ ਮਖੌਲ ਕਰ ਦੇ। ਕੀਤਾ ਨਾ ਮਖੌਲ? ਕਹਿੰਦੇ ਮੇਰਾ ਸਿਰ ਨਹੀਂ ਜਾਣਾ। ਮੌਤ ਕਹਿੰਦੀ ਹਾਵੀ ਹੋ ਗਈ, ਕਹਿੰਦੀ ਬਾਬਾ ਦੀਪ ਸਿੰਘ ਤੂੰ ਤੇ ਇੱਥੇ ਤਿਆਰੀ ਕਰ ਲਈ ਹੈ, ਮੇਰੇ ਨਾਲ ਬਹਿਸ ਤੂੰ। ਸੱਜੇ ਹੱਥ ਤੇ ਨਾਲ ਚੁੱਕਿਆ ਸੀਸ, ਖੱਬੇ ਹੱਥ ਰੱਖ ਕੇ ਖੰਡਾ ਫੜ ਕੇ 4 ਮੀਲ ਤੇ ਵਾਹੁੰਦੇ ਗਏ ਆ। ਇਤਿਹਾਸ ਹੈ, ਝੂਠ ਨਹੀਂ ਹੈਗਾ। ਘੁੱਟ ਤੇਰੇ ਅੰਮ੍ਰਿਤ ਦੀ, ਜਿੰਨਾ ਬੁੱਲੀਆਂ ਦੇ ਨਾਲ ਛੁਹਾਈ। ਉਹ ਮੌਤ ਨੂੰ ਮਖੌਲ ਕਰ ਦੇ, ਨੰਗੇ ਧੜਾਂ ਨਾਲ ਕਰ ਦੇ ਲੜਾਈ। ਘੁੱਟ ਤੇਰੇ ਅੰਮ੍ਰਿਤ ਦੀ। ਉਹ ਕੰਡਿਆਂ ਤੇ ਪਾਉਣ ਆਲਣੇ, ਉਹ ਕੰਡਿਆਂ ਤੇ ਪਾਉਣ ਆਲਣੇ, ਯਾਰੀ ਜਿਨ੍ਹਾਂ ਨੇ ਤੂਫਾਨਾਂ ਨਾਲ ਲਾਈ। ਘੁੱਟ ਤੇਰੇ ਅੰਮ੍ਰਿਤ ਦੀ। ਉਹ ਹਾਥੀਆਂ ਨੂੰ ਵਿੰਨ ਸੁੱਟ ਦੇ, ਉਹ ਹਾਥੀਆਂ ਨੂੰ ਵਿੰਨ ਸੁੱਟ ਦੇ, ਨੰਗੇ ਧੜਾਂ ਨਾਲ ਕਰ ਦੇ ਲੜਾਈ। ਘੁੱਟ ਤੇਰੇ ਅੰਮ੍ਰਿਤ ਦੀ। ਇੱਕ ਵਾਰੀ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਦੀ ਛਕ ਕੇ ਵੇਖੋ ਅੰਮ੍ਰਿਤ, ਦਿਲੋਂ ਹੋ ਕੇ ਛਕਿਆ ਜੇ ਅੰਮ੍ਰਿਤ। ਧੱਕੇ ਨਾਲ ਕਿਸੇ ਨੇ ਕਹਿਤਾ ਤੇ ਨਾ ਛਕਿਓ ਜਿੰਨਾ ਧਰ ਦਿਲ ਨਾ ਕਰੇ। ਕਿਤੇ ਅੰਮ੍ਰਿਤ ਛਕ ਕੇ ਵੇਖੋ ਅੰਮ੍ਰਿਤ ਦੀ ਸ਼ਕਤੀ ਕੀ ਆ। ਕੀ ਤੁਹਾਡੇ ਅੰਦਰ ਚਾਨਣ ਹੁੰਦਾ ਹੈ? ਕੀ ਤੁਹਾਡੇ ਦੇ ਵਿੱਚ ਦਲੇਰੀ ਆਉਂਦੀ ਆ? ਉਹ ਕੀ ਅੰਮ੍ਰਿਤ ਛਕ ਕੇ ਤੁਹਾਡੀ ਗਰੀਬਾਂ ਦੀ ਸੇਵਾ ਕਰਨ ਦੇ ਅੰਦਰ ਉਤਸ਼ਾਹ ਉੱਠਦਾ ਹੈ? ਇਹ ਸਭ ਕੁਝ ਤੁਹਾਡੇ ਅੰਦਰ ਆ ਜਾਊਗਾ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਸੰਤ ਸਿਪਾਹੀ, ਤੂੰ ਸੰਤ ਵੀ ਬਣ ਜਾ, ਤੂੰ ਮਾਲਾ ਵੀ ਲੈ ਲੈ, ਸਾਰੀ ਸਾਰੀ ਰਾਤ ਨਿਤਨੇਮ ਵੀ ਕਰਦਾ ਰਹੇ। ਉਹ ਜਦੋਂ ਤੇਰੇ ਤੇ ਭੀੜ ਬਣ ਜੀ ਉਦੋਂ ਤੇਗ ਚੱਕ ਲੈ, ਭਾਵੇਂ ਗਵਾਂਢੀ ਤੇ ਬਣ ਜਾਵੇ ਭਾਵੇਂ। ਆਓ ਮੈਂ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਕਵਿਤਾ ਆਪ ਨੂੰ ਸੁਣਾ ਰਿਹਾ ਹਾਂ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਿਆ ਹੈ ਤੇ ਉਹਦੇ ਤੇ ਬੜੇ ਸੋਹਣੇ ਲਫ਼ਜ਼ ਆਪ ਸੁਣਿਓ, ਤੁਸੀਂ ਦੱਸਣ ਦੀ ਲੋੜ ਨਹੀਂ, ਪਿਆਰ ਨਾਲ ਸਰਵਣ ਕਰਿਓ। ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਨੂੰ ਹੱਥੀਂ ਤੋਰ ਰਹੇ, 2 ਹੰਸਾਂ ਦੇ ਜੋੜੇ ਨੂੰ ਹੈ ਨਾ ਗਿਆ, ਉਹ ਹੱਥੀਂ ਤੋਰ ਰਹੇ ਪਿਤਾ ਜੀ 2 ਹੰਸਾਂ ਦੇ ਜੋੜੇ। ਉਹਨਾਂ ਨੇ ਕਿਹਾ ਮੇਰੇ ਹਿੰਦੁਸਤਾਨ ਦੀਆਂ ਇਹ ਨਾਜ਼ੁਕ ਕਲੀਆਂ, ਇਹ ਫੁੱਲ ਜਿਹੜੇ ਤੋੜਦੇ ਆ ਲੋਕ, ਅਬਦਾਲੀ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਆ, ਨਾਜ਼ੁਕ ਕਲੀਆਂ ਨੂੰ ਉਹ ਨਾ ਕੋਈ ਤੋੜੇ ਤੇ ਮੈਂ ਆਪਣੇ ਪੁੱਤਰ ਵਾਰ ਦੇਣਾ ਇਹਨਾਂ ਦੇ ਵਾਸਤੇ। ਆਓ ਪਿਆਰ ਨਾਲ ਸਰਵਣ ਕਰੋ। ਕੋਈ ਨਾਜ਼ੁਕ ਕਲੀਆਂ ਨਾ,
ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਦੋ ਹੰਸਾਂ ਦੇ ਕਿੱਥੋਂ? ਚਮਕੌਰ ਦੀ ਗੜੀ ਦੇ ਵਿੱਚੋਂ, ਤੇ ਦੋ ਉਹਨਾਂ ਨੇ ਚਲਾ ਲਏ ਨੀਆਂ ਦੇ ਵਿੱਚ। ਫਿਰ ਦੁਬਾਰਾ, ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਅੱਗ ਜ਼ੁਲਮ ਦੀ ਵਰਦੀ ਸੀ, ਅੱਗ ਜ਼ੁਲਮ ਦੀ ਵਰਦੀ ਸੀ, ਨਾਲੇ ਵਗਦੀ ਜ਼ੁਲਮ ਹਨੇਰੀ, ਅੱਗ ਜ਼ੁਲਮ ਦੀ ਵਰਦੀ ਸੀ, ਨਾਲੇ ਵਰਦੀ ਜ਼ੁਲਮ ਹਨੇਰੀ। ਜੋ ਸਿੰਘ ਸੂਰਮੇ ਨੇ ਬਣਦੇ ਮੌਤ ਉਹਨਾਂ ਦੀ ਚੇਰੀ, ਜੋ ਸਿੰਘ ਸੂਰਮੇ ਨੇ ਬਣਦੀ ਮੌਤ ਉਹਨਾਂ ਦੀ ਚੇਰੀ। ਉਹ ਬਨ ਸਗਨਾ ਗਾਨੇ, ਬਨ ਸਗਨਾ ਦੇ ਗਾਨੇ, ਬਨ ਸਗਨਾ ਦੇ ਗਾਨੇ, ਵਿਰਲੇ ਮਰਦ ਚੜਿੰਦੇ ਘੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਮੈਂ ਅਰਜ਼ ਕਰ ਰਿਹਾ, ਕਵੀਸ਼ਰ ਬੋਲ ਕੇ ਗਏ ਸੀ, ਇਹਨਾਂ ਦਾ ਪਰਬਤ ਵਰਗਾ ਜਿਹੜਾ ਹੈ ਉਹ ਵੀ ਜ਼ਿਕਰ ਆਇਆ ਇਹਦੇ ਵਿੱਚ। ਕਰ ਜੇਰਾ ਪਰਬਤ ਦਾ ਜਿਹੜਾ ਪਰਬਤ ਵਾਂਗ ਖਲੋ ਜਾਏ, ਕਰ ਜਿਹੜਾ ਅੰਮ੍ਰਿਤ ਦਾ, ਕਰ ਜੇਰਾ ਪਰਬਤ ਦਾ ਜਿਹੜਾ ਪਰਬਤ ਵਾਂਗ ਖਲੋ ਜਾਏ, ਪੀ ਵਟ ਅੰਮ੍ਰਿਤ ਬਾਟੇ ਦਾ 1.25 ਲੱਖ ਜਿਹਾ ਖਾਲਸਾ ਹੋ ਜਾਏ, ਪੀ ਅੰਮ੍ਰਿਤ ਬਾਟੇ ਦਾ 1.25 ਲੱਖ ਜਿਹਾ ਖਾਲਸਾ ਹੋ ਜਾਏ। ਮੂੰਹ ਜ਼ੁਲਮਾਂ ਦੇ ਮੋੜੇ ਉਹ ਪਿੱਛੇ ਨਾੜਦੇ ਨੇ, ਬੇੜਾ ਜ਼ੁਲਮ ਹੰਕਾਰ ਦਾ ਰੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਅੱਗੇ ਸੁਣੋ, ਬਿਖਰੇ ਪੈਂਡੇ ਲੰਮੀਆਂ ਵਾਟਾਂ, ਤੁਰ ਪਏ ਬੁਝਾਵਨ ਨੂੰ, ਬਲਦੀਆਂ ਲਹਿਰੀ ਲਟ ਲੜਕਾ, ਬਲਦੀਆਂ ਲਹਿਰੀ ਲਾਟਾਂ, ਬਲ ਬਲਦੀਆਂ ਲਟ ਲੜ ਬਲਦੀਆਂ ਕਹਿਰੀ ਲਾਟਾਂ। ਰਣ ਅੰਦਰ ਭਾਜ ਪਈ ਐਸੇ ਮੂੰਹ ਵੈਰੀ ਦੇ ਮੋੜੇ, ਰਣ ਅੰਦਰ ਭਾਜ ਪਈ। ਜਦੋਂ ਅਜੀਤ ਸਿੰਘ ਸਾਹਿਬਜ਼ਾਦਾ ਤੇ ਜੁਝਾਰ ਸਿੰਘ ਜੰਗ ਦੇ ਵਿੱਚ ਗਏ ਆ, ਤੂਫਾਨ ਲਿਆ ਤਾਂ ਬਿਜਲੀ ਵਾਂਗੂ ਚਮਕੇ ਆ ਉਹਨਾਂ ਦੀਆਂ ਤਲਵਾਰਾਂ, ਤੇ 10 ਲੱਖ ਦੀ ਫੌਜ ਦੇ ਵਿੱਚ ਘਬਰਾਹਟ ਪਾ ਕੇ ਰੱਖ ਦਿੱਤੀ। ਤੁਰ ਪਏ ਬਜਾ ਬਿਖੜੇ ਪੈਂਡੇ ਲੰਮੀਆਂ ਵਾਟਾਂ, ਤੁਰ ਪਏ ਬੁਝਾਵਨ ਨੂੰ, ਲਟ ਲਟ ਬਲਦੀਆਂ ਕਹਿਰੀ ਲਾਟਾਂ। ਰਣ ਅੰਦਰ ਭਾਜ ਪਈ ਐਸੇ ਮੂੰਹ ਮੜੀ ਦੇ ਵੈਰੀ ਦੇ ਮੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਉਹ ਹੱਥੀਂ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਧਰਮ ਦੀਆਂ ਚੋੜੇ, ਮੇਰੇ ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ। ਉਹ ਧਨ ਜਿਗਰਾ ਤੇਰਾ ਸੀ, ਧਨ ਜੇਰਾ ਧੀ ਤੇਰਾ ਸੀ, ਕਲਗੀਆਂ ਵਾਲਿਆ ਸੰਤ ਸਿਪਾਹੀ। ਪਲ ਅੰਦਰ ਲਾ ਦਿੱਤੀ ਗਲ ਵਿੱਚ ਪਈ ਗੁਲਾਮੀ ਫਾਈ, ਪਲ ਅੰਦਰ ਲਾ ਦਿੱਤੀ ਗਲ ਵਿੱਚ ਪਈ ਗੁਲਾਮੀ ਫਾਈ। ਜਸ ਅਣਖੀ ਲਿਖੀ ਲਿਖਦੇ ਮੇਰਾ ਨਾਮ ਆ ਅਜੀਤ ਸਿੰਘ ਅਣਖੀ। ਵੈਸੇ ਇੱਥੇ ਮੈਂ ਸ਼ੋਅ ਨਹੀਂ ਕੀਤਾ,
ਖਾਲਸਾ ਕਹਿੰਦੇ ਮੈਨੂੰ 82 ਦੇ ਵਿੱਚ ਕਵਿਤਾ ਲਿਖੀ ਤਾਂ ਇੱਥੇ ਮੇਰੇ ਚੱਲਦਾ ਸੀ। ਧੰਨ ਜਿਗਰਾ ਤੇਰਾ ਸੀ ਕਲਗੀ ਵਾਲਿਆ ਸੰਤ ਸਿਪਾਹੀ, ਪਲ ਅੰਦਰ ਲਾ ਦਿੱਤੀ ਗਲ ਵਿੱਚ ਪਈ ਗੁਲਾਮੀ ਫਾਈ। ਜਸ ਅਣਖੀ ਕੀ ਲਿਖਦੇ, ਜਸ ਅਣਖੀ ਕੀ ਲਿਖਦੇ, ਛੋਟੀ ਕਲਮ ਤੇ ਕਾਗਜ਼ ਥੋੜੇ, ਓ ਹੱਥੀ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ, ਓ ਹੱਥੀ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਕੋਈ ਨਾਜ਼ੁਕ ਕਲੀਆਂ ਨਾ ਮੇਰੇ ਹਿੰਦ ਚਮਨ ਦੀਆਂ ਤੋੜੇ, ਓ ਹੱਥੀ ਤੋਰ ਰਹੇ ਪਿਤਾ ਜੀ ਦੋ ਹੰਸਾਂ ਦੇ ਜੋੜੇ। ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੀ ਹੋਈ ਸਾਰੀ ਸੰਗਤ ਇੱਕ ਜ਼ੋਰ ਦੀ ਜੈਕਾਰਾ ਲਾ ਦਿਓ। ਸਤਿ ਸ੍ਰੀ ਅਕਾਲ। ਇਹ ਸਾਰੇ ਲੋਕ ਨਹੀਂ ਕੰਮ ਕਰ ਸਕਦੇ। ਕੌਣ ਕਰਦਾ ਹੈ? ਚਾਰ ਲੈਣਾ ਆਪਦੇ ਸਾਹਮਣੇ ਰੱਖ ਰਹੇ ਹੈ। ਭਗਤ ਸੂਰਮਾ ਦਾਨ ਦੇ ਕਰਨ ਵਾਲਾ, ਭਗਤ ਤੇ ਸੂਰਮਾ ਦਾਨ ਦੇ ਕਰਨ ਵਾਲਾ। ਸਰੀਰ ਦਾਨ ਕਰ ਦੇਣਾ, ਪੈਸਾ ਦਾਨ ਕਰ ਦੇਣਾ, ਇਹ ਕੋਈ ਸਾਰੇ ਨਹੀਂ, ਹੌਸਲਾ ਨਹੀਂ ਪੈਂਦਾ। ਭਗਤ ਸੂਰਮਾ ਦਾਨ ਦੇ ਕਰਨ ਵਾਲਾ, ਉਹ ਵਿਰਲਾ ਲਾਲ ਮਾਤਾ ਪੈਦਾ ਕਰੇ ਕੋਈ। ਸਾਰੇ ਆਪਣਾ ਭਾਰ ਉਠਾਉਂਦੇ ਨੇ, ਉਹ ਪੰਡ ਸਿਰ ਤੇ ਕਿਸੇ ਦੀ ਧਰੇ ਕੋਈ। ਉਧਰ ਵੇਖੋ, ਪੰਡ ਕਿਸੇ ਦੀ ਸਿਰ ਤੇ ਧਰੇ ਕੋਈ। ਉਹ ਮਰਦੀ ਕੁੱਲ ਦੁਨੀਆ ਆਪਣੇ ਘਰਾਂ ਬਦਲੇ ਖਾਤਰ ਕਿਸੇ ਦੀ ਸੂਰਮਾ ਮਰੇ ਕੋਈ। ਇਹ ਕੋਈ ਕਰਦਾ। ਇਹਨਾਂ ਸਾਡੇ ਬਦਲੇ ਇਹਨਾਂ ਦੇ ਕੋਈ ਰੋਟੀ ਸੀ ਖਾਣ ਨੂੰ ਮਿਲਦੀ ਸੀ, ਨੌਕਰੀਆਂ ਕਰਦੇ ਸੀ ਪੁਲਿਸ ਦੇ ਵਿੱਚ। ਪੰਜਾਬ ਦੇ ਵਿੱਚ ਅੱਗੇ ਮੈਂ ਪਰਸੋਂ ਵੀ ਸੁਣੀ 2-3 ਵਾਰੀ ਰਿਪੀਟ ਕਰ ਚੁੱਕਾ ਹੈ, ਹੁਣ ਮੈਂ ਬਾਰ-ਬਾਰ ਨਹੀਂ ਕਰਦਾ। ਬੁੱਚੜ ਬੇਅੰਤੇ ਦੀ ਕਵਿਤਾ ਲਿਖੀ ਸੀ ਇਹਨਾਂ ਨੇ, ਉਹਨਾਂ ਨੂੰ ਸੋਧਣ ਵਾਸਤੇ, ਜਿਹਨੇ ਕੋਈ ਪੰਜਾਬ ਦਾ ਮੁੰਡਾ ਨਹੀਂ ਛੱਡਿਆ ਜਵਾਨ। ਮੈਂ ਇੱਕ ਮੈਨੂੰ ਯਾਦ ਆ ਇੱਧਰ ਸੰਗਰੂਰ ਦੇ ਪਾਸੇ, ਮੈਂ ਉਦੋਂ ਮੈਂ ਸੁਣਿਆ ਸੀ 5 ਲੱਖ ਦੀ ਫਸਲ ਕੋਈ ਵੇਚ ਕੇ ਗਿਆ ਏ ਤੇ ਉਹ ਘਰ ਜਾਂਦਾ, ਉੱਥੋਂ ਉਹਦੇ ਮਗਰ ਪੁਲਿਸ ਲੱਗ ਗਈ ਆ। ਇੰਨੇ ਬੇਅੰਤੇ ਨੇ ਛੁੱਟੀ ਖੁੱਲੀ ਦਿੱਤੀ ਸੀ, ਉਹਦੇ ਦੇ ਘਰ ਚਲ ਗਿਆ। ਪੁਲਿਸ ਆਵਾਜ਼ਾਂ ਮਾਰਦੀ ਪਈ, ਕਹਿੰਦੇ ਤੇਰੇ ਤੇ ਬੂਹਾ ਖੋਲ। ਉਹਨੂੰ ਪਤਾ ਲੱਗ ਗਿਆ ਤੇ ਉਹਨੇ ਬੂਹਾ ਨਹੀਂ ਖੋਲਿਆ। ਪੁਲਿਸ ਖਲੋਤੀ ਬਾਹਰ, ਕਹਿੰਦੇ ਅਸੀਂ ਕੰਧਾਂ ਤੋਂ ਚੜ੍ਹ ਕੇ ਆ ਜਾਵਾਂਗੇ, ਬੂਹਾ ਖੋਲ ਦੇ, ਅਸੀਂ ਰੇਡ ਕਰਨਾ ਤੇਰੇ ਤੇ, ਸਾਨੂੰ ਗੌਰਮੈਂਟ ਵੱਲੋਂ ਆਰਡਰ ਹੋਇਆ। ਕੀ ਹੋਇਆ? ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ, ਕਹਿੰਦੇ ਅਸੀਂ ਕੰਧਾਂ ਦੇ ਉੱਤੋਂ ਹੀ ਟੱਪ ਕੇ ਆ ਜਾਵਾਂਗੇ। ਉਹ ਸੀ ਫੌਜੀ, ਉਹਨੇ ਕੀ ਕੀਤਾ, ਅੰਦਰੋਂ ਗੋਲੀ ਮਾਰੀ, ਸਿਪਾਹੀ ਨੂੰ ਉਲਟਾ ਕੇ ਸੁੱਟ ਦਿੱਤਾ। ਉੱਥੋਂ ਫਿਰ ਰੌਲਾ ਪੈ ਗਿਆ, ਪੁਲਿਸ ਹੋਰ ਵੀ ਆਈ। ਉਹ ਪੁਲਿਸ ਕੀ ਸੀ, ਉਹ ਬਗੈਰ ਦੱਸੇ ਤੋਂ ਕਿਸੇ ਦੀ ਪਰਮਿਸ਼ਨ ਤੇ ਕਿਸੇ ਦੇ ਨਹੀਂ ਆਏ, ਆਪਣੇ ਆਪ ਉਹ 5 ਲੱਖ ਰੁਪਇਆ ਹੜੱਪ ਕਰਨ ਵਾਸਤੇ ਆ ਗਏ ਸੀ। ਇਹੋ ਜਿਹਾ ਚਾਂਸ ਬਣ ਗਿਆ ਸੀ ਇਹ ਉਹਨਾਂ ਦੇ ਵਾਸਤੇ। ਤੁਹਾਨੂੰ ਉਦੋਂ ਬਾਅਦ ਜਦੋਂ ਇਹਨੂੰ ਸੋਧਿਆ, ਉਦੋਂ ਬਾਅਦ ਕੋਈ ਨਜਾਇਜ਼ ਮੁੰਡਾ ਨਹੀਂ ਮੁਕਾਬਲੇ 'ਚ ਮਾਰਿਆ। ਤਰਨ ਤਾਰਨ ਅੰਮ੍ਰਿਤਸਰ ਤੋਂ SP ਕਾਲੋਂ 24 ਮੁੰਡੇ ਖਾਲੜੇ ਲੈ ਕੇ ਗਿਆ ਪੱਟੀ ਦੇ ਲਾਗੇ। ਉਹਨੂੰ ਕਹਿਣ ਲੱਗਾ ਥਾਣੇਦਾਰ ਨੂੰ, ਕਹਿੰਦਾ ਸਰਦਾਰ ਸੀ ਥਾਣੇਦਾਰ, ਕਹਿੰਦਾ ਇਹਨੂੰ ਮੁਕਾਬਲੇ 'ਚ ਮਾਰਨਾ ਹੈ। ਉਹ ਕਹਿੰਦਾ SP ਸਾਹਿਬ ਤੁਹਾਡੇ ਕਿੰਨੇ ਬੱਚੇ ਆ? ਕਹਿੰਦਾ 1। ਕਹਿੰਦਾ ਉਹਨੂੰ ਲਿਆਓ ਪਹਿਲੋਂ, ਮੈਂ ਮੁਕਾਬਲੇ 'ਚ ਮਾਰਾਂ। ਉਹ ਕਹਿੰਦਾ ਬੋਲਦਾ ਕਿਸ ਤਰ੍ਹਾਂ ਤੂੰ? ਥਾਣੇਦਾਰ ਹੋ ਕੇ ਮੈਂ SP ਹਾਂ, ਮੈਨੂੰ ਰਿਬੈਰੋ ਦਾ ਆਰਡਰ ਆਇਆ ਡਾਇਰੈਕਟਰ ਦਾ। ਕਹਿੰਦਾ ਕਿਸੇ ਦਾ ਆਰਡਰ ਆਇਆ ਹੋਵੇ, ਮੈਂ ਮੁੰਡਿਆਂ ਨੂੰ ਨਜਾਇਜ਼ ਨਹੀਂ ਮਾਰਦਾ। ਹਾਂ ਮੇਰੇ ਕੋਲ ਫੜੇ ਹੋਣ, ਭੱਜਣ, ਮੇਰੇ ਨਾਲ ਮੁਕਾਬਲਾ ਕਰਨ ਤੇ ਮੈਂ ਮਾਰਾਂ ਉਹਨੂੰ, ਮੈਂ ਨਹੀਂ ਮਾਰਦਾ। ਉਹ ਮੇਰੀ ਤੂੰ ਕੀ ਕਰ ਲੇਗਾ? ਪੇਟੀ ਲਵਾ ਦੇਗਾ, ਮੈਨੂੰ ਘਰ ਭੇਜ ਦੇਗਾ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਇੰਨਾ ਜ਼ੁਲਮ ਨਹੀਂ ਕਰਦਾ। ਇਨਕਾਰ ਕਰ ਦਿੱਤਾ। ਉਹਨੂੰ ਅੰਮ੍ਰਿਤਸਰ ਮਾਲ ਮੰਡੀ ਜਿੱਥੇ ਤਸ਼ੱਦਦ ਕਰਦੇ ਸੀ ਥਾਣੇ ਦੇ ਵਿੱਚ, ਉੱਥੇ ਭੇਜ ਦਿੱਤਾ ਉਹਨੂੰ। ਉੱਥੇ ਜੇ ਕਿ ਸਿੱਖ ਦੇ ਮੁੰਡੇ ਨੂੰ ਨਜਾਇਜ਼ ਫੜ ਕੇ ਲਿਆਉਂਦੇ ਸੀ, ਉਹ ਇੱਧਰੋਂ ਆਉਂਦਾ ਸੀ ਤੇ ਦੂਸਰੇ ਬੂਹੇ ਕੱਢ ਦਿੰਦਾ ਹੁੰਦਾ ਸੀ। ਉਹਨੇ ਇਹ ਕੰਮ ਕੀਤਾ। ਇਹੋ ਜਿਹੇ ਵੀ ਹੋਏ। ਉਹਨੂੰ ਸੋਧਿਆ ਇਹਨਾਂ ਨੇ ਤੇ ਫਿਰ ਸਿਰ ਕਿਸੇ ਦਾ ਸਿਰ ਤੇ ਭਾਰ ਚੁੱਕਿਆ ਹੈ ਨਾ। ਹੋਰ ਕਿਸੇ ਨੇ ਲਿਖਿਆ
ਸ਼ਹਿਰ ਨੇ ਦਮ ਜ਼ੋਰ ਹੋਵੇ ਤੇ ਕੋਈ ਭਾਰ ਉਠਾਇਆ ਜਾਂਦਾ ਹੈ, ਦਮਾਂ ਦੇ ਨਾਲ ਸਾਹ ਦੇ ਨਾਲ ਹੀ ਕੰਮ ਕੀਤਾ ਜਾਂਦਾ ਹੈ। ਤੇ ਜਿਹੜੇ ਮੋਤੀ ਆ ਨਾ ਮੋਤੀ, ਉਹਨਾਂ ਨੂੰ ਜੋ ਪਰੋਵਾ ਹੋਣਾ ਹੋਵੇ ਧਾਗੇ ਦੇ ਵਿੱਚ ਤੇ ਉਹ ਛੇਕ ਤੋਂ ਬਗੈਰ ਕੱਢਣ ਤੋਂ ਬਗੈਰ ਪਰੋਏ ਨਹੀਂ ਜਾਂਦੇ। ਤੁਹਾਡੇ ਘਰਾਂ ਦੇ ਵਿੱਚ ਮਾਵਾਂ ਭੈਣਾਂ ਕਈ ਰੋਂਦੀਆਂ ਵੇਖੀਆਂ ਹੋਣਗੀਆਂ ਤੇ ਉਹ ਕਿਤੇ ਕਿਤੇ ਖੁਸ਼ੀ ਦੇ ਨਾਲ ਥੋੜ੍ਹੀਆਂ ਰੋਂਦੀਆਂ, ਕੋਈ ਦੁੱਖ ਹੋਏ ਤਾਂ ਤਾਂ ਹੀ ਰੋਂਦੀਆਂ ਨਾ। ਤੇ ਜੇ ਇਹਨਾਂ ਚੀਜ਼ਾਂ ਨੂੰ ਜ਼ੁਲਮ ਨੂੰ ਸਮਾਪਤ ਕਰਨਾ ਹੋਵੇ, ਕਿਸੇ ਨੌਜਵਾਨ ਕੌਮੀ ਦਾ ਖੂਨ ਡੁੱਲਣਾ ਪੈਂਦਾ ਹੈ, ਫਿਰ ਜਾ ਕੇ ਇਹ ਜ਼ੁਲਮ ਹਟਦਾ ਹੈ। ਕੀ ਕਿਹਾ ਕਿਸੇ ਨੇ? ਕਹਿੰਦਾ ਦਮ ਦਿੱਤਿਆਂ ਬਾਜ ਨਾ ਦਮ ਮਿਲਦੇ, ਢੋਣੇ ਦਮਾਂ ਦੇ ਬਾਜ ਨਾ ਢੋਏ ਜਾਂਦੇ। ਜਦੋਂ ਜਵਾਨ ਸੀ ਕੁਇੰਟਲ ਦੀ ਪੱਡ ਚੁੱਕ ਕੇ ਸਿੰਘ ਲੈ ਜਾਂਦੇ ਸੀ, ਤੇ ਜਦੋਂ ਵਡੇਪਾ ਜਾਂਦਾ ਉਹ ਵੀ ਨਹੀਂ ਚੁੱਕੇ ਜਾਂਦੇ, ਸਾਹ ਖਤਮ ਹੋ ਗਿਆ ਉਹਨੂੰ। ਉਹ ਦਮ ਦਿੱਤਿਆਂ ਬਾਅਦ ਨਾ ਦਮ ਮਿਲਦੇ, ਢੋਣੇ ਦਮਾਂ ਦੇ ਬਾਜ ਨਾ ਢੋਏ ਜਾਂਦੇ। ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਉਹ ਰੋਣੇ ਗਮਾਂ ਦੇ ਬਾਜ ਨਾ ਰੋਏ ਜਾਂਦੇ। ਦਰਦਾਂ ਬਾਜ ਨਾ ਸੀਨੇ ਵਿੱਚ ਛੇਕ ਪੈਂਦੇ, ਤੇ ਛੇਕਾਂ ਬਾਜ ਨਾ ਮੋਤੀ ਪਰੋਏ ਜਾਂਦੇ। ਸਿਰਫ ਦਾਗ ਗੁਲਾਮੀ ਦੇ ਦੇਸ਼ ਉੱਤੋਂ ਕੌਮੀ ਅਣਖ ਦੇ ਬਾਜ ਨਾ ਧੋਏ ਜਾਂਦੇ। ਇਹ ਕਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੁਹਾਡੀ ਹਾਜ਼ਰੀ ਲੱਗ ਜੂਗੀ। ਕੌਮੀ ਅਣਖ ਦੇ ਬਾਜ ਨਾ ਧੋਏ ਜਾਂਦੇ। ਇਹਨਾਂ ਨੇ ਕੌਮ ਦੇ ਹੀਰਿਆਂ ਨੇ, ਇਹਨਾਂ ਨੂੰ ਨਮਸਕਾਰ ਕਰੀਏ ਜਿਹਨੇ ਦਾਗ ਧੋਤੇ। ਇਹਨੇ ਬੇਅੰਤ ਬੁੱਚੜੇ ਨਹੀਂ ਸੌਂਦੇ। ਅੱਜ ਉਹਦਾ ਪੋਤਰਾ ਵੀ ਬੜਾ ਬਹੁਤ ਰੌਲਾ ਪਾਉਂਦਾ ਅੰਮ੍ਰਿਤ ਸਿੰਘ ਦੇ ਖਿਲਾਫ, ਅੰਮ੍ਰਿਤਪਾਲ ਦੇ। ਕਹਿੰਦਾ ਮੇਰੇ ਬਾਬੇ ਨੇ ਕੋਈ ਗਲਤ ਕੰਮ ਨਹੀਂ ਕੀਤਾ, ਸ਼ਾਂਤੀ ਲਿਆਂਦੀ ਆ। ਉਹ ਸ਼ਾਂਤੀ ਕਿੱਥੋਂ ਲਿਆਂਦੀ? ਤੂੰ ਕੌਮ ਖਤਮ ਕਰ ਦਿੱਤੀ ਸਿੱਖ ਦੀ। ਸਿੱਖ ਹੋ ਕੇ ਉਹ ਝੋਲੀ 'ਚ ਪੈ ਗਿਆ ਤੂੰ ਇੰਦਰਾ ਦੀ 'ਚ ਜਾ ਕੇ। ਅੱਜ ਵੀ ਜਿਹੜੇ ਸਿੱਖ ਦੋ ਰਕਮ ਦੇ ਜੇ, ਮੈਂ ਤੁਹਾਨੂੰ ਦੱਸ ਦਵਾਂ, ਮੈਂ ਪਹਿਲੋਂ ਕਹਿਣੀ ਚਾਹੁੰਦਾ ਸੀ ਗੱਲ। ਕਿਹੜੇ ਆ? ਇੱਕ ਸਿੱਖ ਆ ਜਿਹੜੇ ਆਪਣੀ ਕੌਮ ਬਦਲੇ, ਆਪਣੇ ਬਦਲੇ ਨਹੀਂ ਦੂਸਰਿਆਂ ਦੇ ਬਦਲੇ ਜਾਨਾਵਰ ਨੂੰ ਤਿਆਰ ਆ। ਇੱਕ ਉਹ ਸਿੱਖ ਆ ਜਿਹੜੀਆਂ ਆਪਣੀਆਂ ਕੋਠੀਆਂ ਤੇ ਵੱਡੀਆਂ ਵੱਡੀਆਂ ਕਾਰਾਂ ਤੇ ਬੰਗਲੇ ਬਣਾਉਣ ਵਾਸਤੇ ਇਹ ਸਿੱਖਾਂ ਦੇ ਨਾਲ ਗੁਜ਼ਾਰੀ ਕਰ ਰਹੇ ਨੇ, ਉਹ ਉਹਨਾਂ ਦੀ ਝੋਲੀ 'ਚ ਪੈ ਰਹੇ ਸਨ। ਮੈਂ ਗਲਤ ਕਿਹਾ ਤੇ ਮੈਨੂੰ ਮਾਫ ਕਰ ਦੇਣਾ। ਆਓ ਹੁਣ ਅਖੀਰ ਤੇ ਆਪਾਂ ਸੈਕਟਰੀ ਸਾਹਿਬ ਕੀ ਹੈਲੋ ਹਾਂਜੀ ਆਓ ਲੋਣਾ, ਆਪਾਂ ਇੱਥੇ ਬੈਠੇ ਆ, ਆਪਣੀਆਂ ਬਿਰਤੀਆਂ ਨੂੰ ਤੁਸੀਂ ਇਕਾਗਰ ਕਰ ਲਓ, ਅੰਤਰ ਧਿਆਨ ਹੋ ਜਾਓ। ਤੁਹਾਨੂੰ ਮੈਂ ਹਜ਼ੂਰ ਸਾਹਿਬ ਲੈ ਚੱਲਿਆ, 10ਵੇਂ ਪਾਤਸ਼ਾਹ। ਅੰਤਮ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤਾ ਹੈ। ਤੇ ਜਦੋਂ ਵਜੀਦੇ ਖਾਨ ਨੇ ਇੱਥੋਂ ਭੇਜਿਆ ਸੀ 2 ਮੁਸਲਮਾਨਾਂ ਨੂੰ, ਮਗਰ ਲਾ ਦਿੱਤਾ। ਉਹਨਾਂ ਨੇ ਰਹਿ ਰਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਆਰਾਮ ਕਰ ਰਹੇ ਅੰਦਰ ਤੰਬੂ ਦੇ ਵਿੱਚ, ਤੇ ਉਹ ਮੁਸਲਮਾਨਾਂ ਨੇ ਜਾ ਕੇ ਛੁਰਾ ਮਾਰਿਆ ਮਹਾਰਾਜ ਨੂੰ। ਇੱਕ ਤੇ ਮੁਸਲਮਾਨ ਉੱਥੇ ਸੁੱਟ ਦਿੱਤਾ, ਬਾਹਰ ਪਹਿਰੇਦਾਰਾਂ ਨੇ ਸੁੱਟ ਦਿੱਤਾ। ਉਹ ਟਾਂਕੇ ਲੱਗੇ ਉਹਨਾਂ ਦੇ। ਜਦੋਂ ਟਾਂਕੇ ਲਾਏ ਤੇ ਅਖੀਰ ਤੇ ਆਣ ਕੇ ਤੀਰ ਕਮਾਨ ਲਿਆਂਦਾ, ਬਹੁਤ ਭਾਰਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਕਲਗੀਧਰ ਪਾਤਸ਼ਾਹ ਨੇ ਉਹ ਤੀਰ ਚਿੱਲੇ ਤੇ ਚੜਾ ਕੇ ਖਿੱਚਿਆ ਤੇ ਉਹ ਟਾਂਕੇ ਗਏ ਪਾਟ, ਖੂਨ ਸਿਮ ਗਿਆ ਦੁਬਾਰਾ। ਤੇ ਕਹਿਣ ਲੱਗੇ ਡਾਕਟਰ ਨੂੰ ਲਿਆਉਣੇ ਹੋ। ਅੰਗਰੇਜ਼ ਡਾਕਟਰ ਨੇ ਟਾਂਕੇ ਲਾਏ ਸੀ ਉਹਨਾਂ ਦੇ, ਉਹਨੂੰ ਲਿਆਉਣੇ ਹੋ। ਕਹਿੰਦੇ ਨਹੀਂ ਹੁਣ ਨਹੀਂ, ਸਾਡਾ ਅੰਤਮ ਸਮਾਂ ਆ ਗਿਆ ਹੈ, ਅਸੀਂ ਜਾਣਾ ਹੈ। ਗੱਲਾਂ ਗੱਲਾਂ ਦੇ ਵਿੱਚ ਸਤਿਗੁਰੂ ਆਪਣੇ ਸਿੱਖਾਂ ਨੂੰ ਐ ਸਮਝਾਉਂਦੇ ਆ। ਮੈਂ ਆਪਣੀ ਕਵਿਤਾ ਦੇ ਰਾਹੀਂ ਤੁਹਾਨੂੰ ਪੇਸ਼ ਕਰਨ ਲੱਗਾ ਹਾਂ, ਸੁਣੋ। ਇੱਕ ਦਿਨ ਮੌਜ ਅੰਦਰ ਕਲਗੀਧਰ ਬੈਠੇ, ਸਿੰਘਾਂ ਨਾਲ ਕਰ ਕਲੋਲ ਰਹੇ ਸਨ। ਜਾਨੋਂ ਵੱਧ ਪਿਆਰੇ ਸੱਜਣ ਖਾਲਸੇ ਤਦ, ਹਾਸੇ ਪਰ ਕਰ ਰਹੇ ਤੇ ਕਰ ਮਖੌਲ ਰਹੇ ਸਨ। ਅਚਣ ਚੇਤੇ ਬਾਜਾਂ ਵਾਲੇ ਰੁਕ ਰੁਕ ਕੇ ਗੱਲਾਂ ਗੱਲਾਂ ਦੇ ਵਿੱਚ ਏਦਾਂ ਫਰਮਾਉਣ ਲੱਗੇ, ਪਿਆਰੇ ਖਾਲਸਾ ਜੀ ਕੁਛ ਕੁ ਦਿਨਾਂ ਤੀਕਰ ਸੱਚਖੰਡ ਨੂੰ ਅਸੀਂ ਹਾਂ ਜਾਣ ਲੱਗੇ। ਜਦੋਂ ਇਹ ਗੱਲ ਸਿੱਖਾਂ ਨੇ ਸੁਣ ਲਈ, ਪਿਆਰਿਆਂ ਨੇ,
ਤੇ ਰੋਣ ਲੱਗ ਪਏ ਉੱਚੀ ਉੱਚੀ ਭੁੱਬਾਂ ਮਾਰ ਕੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਕਿਹਦੇ ਦਰਸ਼ਨ ਕਰਿਆ ਕਰਾਂਗੇ ਬਾਅਦ 'ਚ? ਸਾਡਾ ਜ਼ਿੰਮੇਵਾਰ ਕੌਣ ਹੋਊਗਾ? ਸਾਡੀ ਰਖਵਾਲੀ ਕੌਣ ਕਰੂਗਾ? ਤੇ ਕੀ ਕਹਿੰਦੇ ਆ, ਆਓ ਫਿਕਰ ਕਰਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੈ, ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਆ, ਕਹਿੰਦੇ ਗੁਰੂ ਅੱਜ ਤੋਂ ਤੁਹਾਡਾ ਗੁਰੂ ਗ੍ਰੰਥ ਹੋਸੀ, ਪਰਚਾ ਸ਼ਬਦ ਦਾ ਸਦਾ ਹੀ ਰਿਓ ਪਾਉਂਦੇ, ਮੇਰੀ ਆਤਮਾ ਸਦਾ ਵਿੱਚ ਪੰਥ ਹੋਸੀ। ਇਹ ਝੂਠ ਨਹੀਂ ਸੁਣਿਓ ਜਰਾ ਕੁ। ਕਹਿੰਦੇ ਜੇ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਹੋਣਗੀਆਂ ਤੇ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਪਾਠ ਕਰੀਏ, ਅਸੀਂ 10 ਗੁਰੂ ਤੁਹਾਡੇ ਨਾਲ ਗੱਲਾਂ ਕਰਦੇ ਹੋਵਾਂਗੇ, 15 ਭਗਤ ਵੀ ਗੱਲਾਂ ਕਰਨਗੇ। ਫਿਰ ਉਹ ਕਹਿਣਗੇ ਸੱਚੇ ਪਾਤਸ਼ਾਹ ਜੇ ਤੁਹਾਡੇ ਸੋਹਣੇ ਚਿਹਰੇ ਦੇ ਦਰਸ਼ਨ ਕਰਨੇ ਹੋਣ ਤਾਂ ਫਿਰ ਕਿਵੇਂ ਕਰੀਏ? ਉਹ ਕਹਿੰਦੇ ਚਿਹਰੇ ਦੇ ਦਰਸ਼ਨ ਕਰਨੇ, ਸਾਡੇ ਦਰਸ਼ਨ ਕਰਨੇ ਆ, ਉਹ ਵੀ ਤੁਹਾਨੂੰ ਦੱਸ ਦਿੰਦਾ। ਉਹ 5 ਸਿੱਖ ਜੇ ਅੰਮ੍ਰਿਤ ਧਾਰੀ ਹੋਣ ਇਕੱਠੇ, ਚਰਨ ਧੋ ਕੇ ਉਹਨਾਂ ਦੇ ਪਰਸ ਲੈਣਾ। ਕਹਿੰਦੇ ਉਹਨਾਂ ਦੇ ਚਰਨ ਧੋ ਕੇ ਪਰਸ ਲੈਂਦੇ, ਉਹਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੁਹਾਨੂੰ। ਕਹਿੰਦੇ ਐਸਾ ਸਮਾਂ ਆਉਂਦਾ ਮੁਗਲਿਆ ਹਕੂਮਤ ਸਾਡੇ ਸਿਰਾਂ ਦੇ ਮੁੱਲ ਪਾਉਂਦੀ ਫਿਰਦੀ ਆ। ਕਦੀ 5 ਸਿੰਘ ਇਕੱਠੇ ਨਹੀਂ ਹੁੰਦੇ, 4 ਵੀ ਨਹੀਂ ਹੁੰਦੇ। ਕਹਿੰਦੇ 3 'ਚ ਕਰ ਲਓ, ਕਹਿੰਦੇ 3 ਵੀ ਨਹੀਂ ਹੁੰਦੇ। 2 'ਚ ਕਰ ਲਓ, 2 ਵੀ ਨਹੀਂ ਹੁੰਦੇ। ਕਹਿੰਦੇ 1 'ਚ ਕਰ ਲਓ, ਕਈ ਵਾਰੀ ਮੌਕਾ ਮਿਲਦਾ 1 ਵੀ ਨਹੀਂ ਮਿਲਦਾ। ਕਹਿੰਦੇ ਨਹੀਂ। ਉਹ ਕਹਿੰਦੇ ਸਿੱਖ ਕਹਿੰਦੇ ਆ ਸੱਚੇ ਪਾਤਸ਼ਾਹ ਉਹ 5 ਸਿੰਘ ਨਾ ਕਦੇ ਵੀ ਹੋਣ ਇਕੱਠੇ, ਫਿਰ ਦਰਸ਼ੀ ਅਸਾਂ ਦਾਤਾ ਤੇਰੇ ਕਿਵੇਂ ਕਰੀਏ? ਜਾਂ ਫਿਰ ਤੜਫਦੇ ਰਹੀਏ ਦਿਨੇ ਰਾਤੀ, ਬਿਨਾ ਪਾਣੀ ਮੱਛੀ ਵਾਂਗ ਮਰੀਏ। ਆਖਿਰਲੀਆਂ ਤੁਕਾਂ ਕਹਿ ਕੇ ਸਮਾਪਤੀ ਕਰਦਾ ਮੈਂ। ਸੁਣੋ ਧਿਆਨ ਨਾਲ, ਜੋ ਕਿਹਾ ਹੈ ਸੱਚ ਕਿਹਾ ਉਹਨਾਂ ਨੇ। ਕੀ ਕਹਿੰਦੇ ਸਿੱਖ ਨੂੰ, ਅੰਮ੍ਰਿਤਧਾਰੀ ਨੂੰ? ਕਹਿੰਦੇ ਉਹ ਤੜਕੇ ਉੱਠ ਕੇ ਪਹਿਲਾਂ ਇਸ਼ਨਾਨ ਕਰ ਲਈ, ਨਿਤਨੇਮ ਕਰ ਆਪਾ ਤਿਆਰ ਕਰ ਲਈ। ਆਪਾ ਕਿਹਨੂੰ ਆ? ਦਸਤਾਰ ਬੰਨ ਲਈ, ਗਾਤਰੇ 'ਚ ਸ੍ਰੀ ਸਾਹਿਬ ਪਾ ਕੇ, ਦਾੜਾ ਪ੍ਰਕਾਸ਼ ਹੋਵੇ, ਇਸ਼ਨਾਨ ਕੀਤਾ ਹੋਵੇ, ਨਿਤਨੇਮ ਕੀਤਾ ਹੋਵੇ ਤੇ ਐ ਮਤਲਬ ਸੁਰਤ ਜੁੜੀ ਹੋਵੇ, ਤੇ ਇਹਨੂੰ ਕਹਿੰਦੇ ਤਿਆਰੀ ਕਰ ਲਈ। ਤੜਕੇ ਉੱਠ ਕੇ ਪਹਿਲਾਂ ਇਸ਼ਨਾਨ ਕਰ ਲਈ, ਓਏ ਨਿਤਨੇਮ ਕਰ ਆਪਾ ਤਿਆਰ ਕਰ ਲਈ। ਉਹ ਸਾਹਮਣੇ ਸੀਸੇ ਦੇ ਫਰਸ਼ੀਆ ਖੜਾ ਹੋ ਕੇ, ਉਹਦੇ ਵਿੱਚੋਂ ਤੂੰ ਮੇਰੇ ਦੀਦਾਰ ਕਰ ਲਈ। ਕਹਿੰਦੇ ਸੀਸੇ 'ਚ ਖੜਾ ਹੋਈ, ਜਦੋਂ ਤੂੰ ਸਿੰਘ ਬਣਿਆ ਸੱਜਿਆ ਹੋਏਗਾ ਤੇ ਉਹਦੇ ਵਿੱਚੋਂ ਤੈਨੂੰ ਮੇਰੇ ਦੀਦਾਰ ਹੋਣਗੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਹੋ ਕਰੂ ਨਿਵਾਸ, ਖਾਲਸਾ ਮੇਰੋ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਇਹ ਐਵੇਂ ਨਹੀਂ ਕਿਹਾ ਉਹਨਾਂ ਨੇ, ਕਿਸੇ ਨੂੰ ਪੰਪ ਨਹੀਂ ਮਾਰਿਆ, ਉਹਨਾਂ ਨੇ ਵਡਿਆਈ ਨਹੀਂ ਕੀਤੀ, ਉਹਨਾਂ ਨੇ ਸਹੀ ਗੱਲ ਕੀਤੀ ਆ। जब लग खालसा रहे न्यारा तब लग तेज दियो मैं सारा, सारी शक्ति मैं तेनू दे दूंगा खालसा, जे तू वखरा रहेगा तो भेड़ियां करतूता ना करेगा। सुखमनी साहब चाहता ना, करतूत पशु की मांस जात लोक पचारा करे दनाथ। ये गुरु नू गल नहीं पाउंदी, भेख दिखावे जगत को लोगन को बसकीन, अंत काल काटी कट्यो बास मुर्ख नरक में नहीं। ये याद रख लियो, सिंह सजो, अमृत छको, दिल दे सुच्चे हो जाओ। ये जीवन मुड़ के नहीं मिलना, बार बार इन्हें सारिया ने खत्म हो जाना है। जे आप गुरु के नाल जुड़ के खत्म होए तो अंतन वाले सानू दरगाह दे विच सानू गुरु गोबिंद सिंह दे चरण प्राप्त हो जाएंगे। भुल्लां चुकां दी माफ़ी दिओ, भुल्लां चुकां दी दिओ माफ़ी, ते पढ़न करके जाओ भी असी बार बार इत्थे आउणा है, कौमी मोर्चे की सहूलत करनी आ, ते असी रौनकां वधाउणियां है, असी बंदिशां नूं छडाउणा है। कावां दे साडे घर दे काम होए, तुसीं वेखो इन्हां दे 32 साल 27 साल हो गया, इन्हां दे काम भी चलदे ही है ना घर, ते साडे किते खलो चले। वो कार ते सतगुरु ने सवारने साडे, ते असी क्यों डरदे? असी तो जे मौत तो अं डरीए भी इत्थे आन के कोई गोली ना वज जाए तो मौत सानू घर भी आ जानी, एक्सीडेंट भी हो जाना है।
ਸਭ ਕੁਝ ਹੋ ਜਾਣਾ ਹੈ। ਤੇ ਕਿਉਂ ਡਰੀਏ? ਜਿੱਥੇ ਸਾਡੀ ਮੌਤ ਲਿਖੀ ਉੱਥੇ ਹੋਣੀ। ਜੇ ਅਸੀਂ ਇੱਥੇ ਆ ਕੇ ਸਾਡੀ ਮੌਤ ਹੋ ਗਈ, ਅਸੀਂ ਭਾਗਾਂ ਵਾਲੇ ਆ। ਸਾਡੀ ਮਾਤਾ ਦੀ ਕੁੱਖ ਸਫਰ ਹੋ ਜਾਊਗੀ। ਜ਼ਿੰਦਗੀ ਰਹਿੰਦੀ ਦੁਨੀਆ ਤੱਕ ਧਰਾ ਨਾ ਰਹੂਗਾ। ਆਓ ਗੱਜ ਕੇ ਫਤਿਹ ਬੁਲਾਓ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਅਜੀਤ ਸਿੰਘ ਜੀ ਦਾ। ਬੇਨਤੀ ਕਰਾਂਗਾ ਭਾਈ ਪਰਮਜੀਤ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆ ਜਾਣ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਪ੍ਰੇਰਨਾ ਕਰਨ ਕਿ ਮੋਰਚੇ 'ਚ ਚੜ੍ਹਦੀ ਕਲਾ ਹੋਣ ਵਾਸਤੇ ਸੰਗਤਾਂ ਕੀ ਉਪਰਾਲੇ ਕਰਨ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਵਿਸ਼ੇ 'ਤੇ ਉਹ ਆਪਣੀ ਗੱਲਬਾਤ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਹਿ ਪ੍ਰਗਟਿਓ ਮਰਦ ਅਗੰਮੜਾ ਬ੍ਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਸਮਿਲਿਤ ਹੋਈ ਸਮੂਹ ਸੰਗਤ ਜੀ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਸਜੇ ਹਨ। ਗੁਰੂ ਸਾਹਿਬ ਜੀ ਜੰਗਾਂ ਯੁੱਧਾਂ ਤੋਂ ਮੁਕਤ ਹੋ ਕੇ ਤਲਵੰਡੀ ਸਾਬੋ ਨਿਵਾਸ ਕਰ ਰਹੇ ਹਨ, ਜਿੱਥੇ ਲਗਭਗ ਸਤਿਗੁਰੂ ਜੀ 9 ਮਹੀਨੇ ਅਤੇ ਕੁਛ ਦਿਨ ਸਾਬੋ ਤਲਵੰਡੀ ਵਿਖੇ ਨਿਵਾਸ ਕੀਤਾ। ਇਲਾਕੇ ਦਾ ਚੌਧਰੀ ਭਾਈ ਡੱਲਾ, ਜੋ ਕਿ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੁੰਦਾ ਹੈ, ਸਤਿਗੁਰਾਂ ਨੂੰ ਬੇਨਤੀਆਂ ਵੀ ਕਰਦਾ ਹੈ ਕਿ ਸਤਿਗੁਰੂ ਜੀ, ਜੇ ਦਾਸ ਨੂੰ ਯਾਦ ਕਰਦੇ ਤਾਂ ਖਾਲਸਾ ਫੌਜ ਖੇਰੂ ਖੋਰੀ ਨਾ ਹੁੰਦੀ, ਨਾ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣੀਆਂ ਸਨ। ਤਾਂ ਸਤਿਗੁਰਾਂ ਨੇ ਕਿਹਾ, ਭਾਈ ਆਪਣੇ ਕਿਸੇ ਜਵਾਨ ਨੂੰ ਇੱਧਰ ਭੇਜੋ। ਜਦੋਂ ਕਿ ਸੰਗਤ ਦੇ ਵਿੱਚੋਂ ਕੋਈ ਗੁਰੂ ਸਾਹਿਬ ਦੇ ਚਰਨਾਂ 'ਚ ਰਫਲ ਭੇਟ ਕੀਤੀ, ਬੰਦੂਕ ਭੇਟ ਕੀਤੀ, ਤਾਂ ਸਤਿਗੁਰਾਂ ਨੇ ਕਿਹਾ ਕਿ ਭਾਈ ਡੱਲਾ ਆਪਣੇ ਕਿਸੇ ਫੌਜੀ ਜਵਾਨ ਨੂੰ ਇੱਧਰ ਭੇਜ, ਇਹ ਬੰਦੂਕ ਦੀ ਪਰਖ ਕਰੀਏ। ਤਾਂ ਡੱਲੇ ਨੇ ਆਪਣੇ ਫੌਜੀਆਂ ਨੂੰ ਕਿਹਾ ਕਿ ਆਓ ਭਾਈ, ਲੇਕਿਨ ਕੋਈ ਵੀ ਉਹਨਾਂ ਦਾ ਜਵਾਨ, ਸਾਰੇ ਹੀ ਜਵਾਬ ਦੇ ਗਏ, ਕਹਿੰਦੇ ਨਹੀਂ, ਇਸ ਤਰ੍ਹਾਂ ਅਣਹੋਣੀ ਮੌਤ ਥੋੜ੍ਹਾ ਮਰਿਆ ਜਾ ਸਕਦਾ ਹੈ। ਤਾਂ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਆਓ, ਆ ਬੰਦੂਕ ਦੀ ਪਰਖ ਕਰਨੀ ਹੈ। ਤਾਂ ਭਾਈ ਪਿਤਾ ਪੁੱਤਰ ਭਾਈ ਵੀਰ ਸਿੰਘ ਅਤੇ ਭਾਈ ਧੀਰ ਸਿੰਘ ਜੀ, ਜੋ ਕਿ ਦਸਤਾਰ ਸਜਾ ਰਹੇ ਸਨ, ਦਸਤਾਰ ਵਿੱਚ ਹੀ ਲੜ ਫੜ ਕੇ ਗੁਰਾਂ ਦੇ ਚਰਨਾਂ 'ਚ ਹਾਜ਼ਰ ਹੁੰਦੇ ਹਨ। ਲੇਕਿਨ ਜਾਣ ਹੀ ਜਾਣ ਸਤਿਗੁਰੂ ਜੀ ਉਹ ਡੱਲਾ ਨੂੰ ਅਹਿਸਾਸ ਕਰਾ ਰਹੇ ਸਨ ਕਿ ਭਾਈ ਡੱਲੇ, ਤੇਰੇ ਨਾਲੋਂ, ਤੇਰੇ ਜਵਾਨਾਂ ਦੇ ਨਾਲੋਂ ਵੱਧ ਕੇ ਸਾਡੇ ਕੋਲ ਸਿੱਖ ਹਨ, ਜੋ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਹਨ, ਤਤਪਰ ਹਨ। ਤਾਂ ਇਸੇ ਤਰ੍ਹਾਂ ਫਿਰ ਭਾਈ ਡੱਲਾ ਨੇ ਕਿਹਾ ਕਿ ਸਤਿਗੁਰੂ ਜੀ, ਦਾਸ ਨੂੰ ਵੀ ਆਪਣੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ੋ। ਤਾਂ ਸਤਿਗੁਰਾਂ ਨੇ ਕਿਹਾ ਕਿ ਭਾਈ ਤਾਂ ਅੰਮ੍ਰਿਤ ਛਕਿਆ ਹੈ? ਤਾਂ ਉਹ ਕਹਿੰਦਾ ਨਹੀਂ, ਅੰਮ੍ਰਿਤ ਨਹੀਂ ਛਕਿਆ। ਲੇਕਿਨ ਸਤਿਗੁਰਾਂ ਨੇ ਕਿਹਾ ਭਾਈ ਇਹ
ਜੁਗਾਂ ਜੁਗੰਤਰਾਂ ਤੋਂ ਆਪਾਂ ਪੜ੍ਹਦੇ ਆ ਰਹੇ ਹਾਂ ਕਿ ਜਦੋਂ ਵੀ ਕੋਈ ਗੁਰ ਦੀਖਿਆ ਹੁੰਦੀ ਸੀ ਤਾਂ ਚਰਨ ਧੋ ਕੇ ਬੁਲਾਏ ਜਾਂਦੇ ਸਨ। ਦੇਵੀ ਦੇਵਤੇ, ਪੀਰ ਪੈਗੰਬਰ, ਜੋ ਵੀ ਧਰਮਾਂ ਦਾ ਇਤਿਹਾਸ ਹੈ, ਭਾਈ ਗੁਰਦਾਸ ਜੀ ਵੀ ਸ਼ਾਖ ਭਰਦੇ ਹਨ ਕਿ ਚਰਨ ਧੋਏ ਰਹਿਰਾਸ ਕਰ, ਗੁਰ ਸਿੱਖਾਂ ਚਰਨਾ ਅੰਮ੍ਰਿਤ ਪਿਆਇਆ। ਤਾਂ ਸਤਿਗੁਰਾਂ ਨੇ ਵਿਗਿਆਨਕ ਸੋਚ ਨੂੰ ਅੱਗੇ ਲਿਜਾਂਦਿਆਂ ਹੋਇਆਂ ਖਾਲਸੇ ਨੂੰ ਠੰਡੇ ਦੀ ਪਾਹਲ ਦੀ ਬਖਸ਼ਿਸ਼ ਕੀਤੀ, ਜੋ ਕਿ 2-4 ਦਿਨਾਂ ਦੇ ਵਿੱਚ ਹੀ ਵਿਸਾਖੀ ਪੁਰਬ ਆ ਰਿਹਾ ਹੈ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਕਥਨ ਹੈ ਕਿ ਜਿਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਅਖਾਣ ਸੁਣਦੇ ਹਾਂ ਕਿ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ। ਸਤਿਗੁਰਾਂ ਨੇ ਤਾਂ ਬਹੁਤ ਹੀ ਸਖਤ ਲਫ਼ਜ਼ ਵਰਤੇ ਹਨ। ਜਿਉਂ ਬੇਸਵਾ ਕੀ ਕਰ ਪੂਤ ਜੰਮਤ ਹੈ, ਤਿਸ ਨਾਮ ਭਰਿਓ ਹੈ ਤਰਕਟੀ। ਇੱਕ ਕੋਠੇ ਵਾਲੀ ਜੋ ਕਿ ਧੰਦਾ ਕਰਦੀ ਹੈ, ਉਸ ਦੇ ਘਰ ਕੋਈ ਪੁੱਤਰ ਪੈਦਾ ਹੋ ਜਾਵੇ ਤਾਂ ਉਹਨੂੰ ਫਿਕਰ ਹੋ ਜਾਂਦਾ ਹੈ ਕਿ ਕਿਸ ਦਾ ਨਾਮ ਲੱਭੇਗਾ, ਇਹਦਾ ਪਿਤਾ ਕੌਣ ਹੈ। ਜਿਉਂ ਬੇਸਵਾ ਕੇ ਕਰ ਪੂਤ ਜੰਮਤ ਹੈ, ਤਿਸ ਨਾਮ ਭਰਿਓ ਹੈ ਤਰਕਟੀ। ਸੋ ਇੰਨੇ ਲਫ਼ਜ਼ ਇੱਕ ਨਗੁਰੇ ਬੰਦੇ ਵਾਸਤੇ ਹਨ। ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਕਿ ਜਦੋਂ ਉਹ ਬਾਹਰ ਜਾਂਦੇ ਹਨ, ਤੀਰਥਾਂ ਦੀ ਯਾਤਰਾ 'ਤੇ ਜਾਂਦੇ ਹਨ, ਤਾਂ ਇੱਕ ਪੰਡਤ ਜੀ ਦੇ ਨਾਲ ਉਹਨਾਂ ਦਾ ਮੇਲ ਹੁੰਦਾ ਹੈ। ਪੰਡਤ ਜੋ ਕਿ ਬਹੁਤ ਹੀ ਵਿਦਵਾਨ ਹਨ, ਉਹਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਪਦਮ ਦੇ ਦਰਸ਼ਨ ਕੀਤੇ ਹਨ। ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਕੋਈ ਬਹੁਤ ਵੱਡੇ ਮਹਾਂਪੁਰਸ਼ ਹਨ ਜਾਂ ਬਹੁਤ ਹੀ ਤਤਵੇਤੇ ਸੂਰਮੇ ਹਨ। ਤਾਂ ਗੱਲਾਂ ਬਾਤਾਂ ਕਰਦਿਆਂ ਨੇ ਉਹਨਾਂ ਨੂੰ ਵੀ ਪੁੱਛਿਆ ਕਿ ਤੁਸੀਂ ਗੁਰੂ ਧਾਰਨ ਕੀਤਾ ਹੈ। ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਤੀਰਥਾਂ ਦੀ ਯਾਤਰਾ ਪਰ ਆਇਆ ਹੋਇਆ ਹਾਂ, ਮੈਂ ਅੱਜ ਤੱਕ ਗੁਰੂ ਧਾਰਨ ਨਹੀਂ ਕੀਤਾ। ਉਹ ਪੰਡਤ ਨੇ ਵੀ ਗੁਰੂ ਜੀ ਦੇ ਨਾਲ ਬਹੁਤ ਨਫ਼ਰਤ ਕੀਤੀ ਕਿ ਤੁਸੀਂ ਹੁਣ ਤੱਕ ਗੁਰੂ ਧਾਰਨ ਨਹੀਂ ਕੀਤਾ। ਤਾਂ ਗੁਰੂ ਸਾਹਿਬ ਜੀ ਨੇ ਫਿਰ ਗੁਰੂ ਅੰਗਦ ਜੀ ਦੇ ਚਰਨਾਂ 'ਚ ਆ ਕੇ ਸੇਵਾ ਕੀਤੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਇਸ ਤਰ੍ਹਾਂ ਉਹਨਾਂ ਨੇ ਬਹੁਤ ਹੀ ਸਤਿਗੁਰਾਂ ਤੋਂ ਪਰਮ ਗਤੀ ਦੇ ਲਫ਼ਜ਼ ਪ੍ਰਾਪਤ ਕੀਤੇ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਪਹਿਲੇ ਨੰਬਰ 'ਤੇ ਇਹੋ ਹੀ ਹੈ ਕਿ ਅਸੀਂ ਗੁਰੂ ਵਾਲੇ ਬਣ ਕੇ ਅੰਮ੍ਰਿਤਧਾਰੀ ਬਣੀਏ, ਅੰਮ੍ਰਿਤਧਾਰੀ ਹੋ ਕੇ ਆਪਣਾ ਜੀਵਨ ਬਤੀਤ ਕਰੀਏ। ਸਾਨੂੰ ਇੱਧਰ ਉੱਧਰ ਡੇਰਿਆਂ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਲੜ ਲੱਗ ਕੇ ਅਸੀਂ ਆਪਣਾ ਜੀਵਨ ਪਾਰ ਉਤਾਰਾ ਕਰੀਏ। ਕੌਮੀ ਮੋਰਚੇ ਦੇ ਵਿੱਚ ਸਮੂਹ ਸਾਧ ਸੰਗਤ ਸਮਿਲਿਤ ਹੋ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਕੌਮੀ ਮੋਰਚੇ ਨੂੰ ਸਫਲਤਾ ਬਖਸ਼ਣ। ਸਫਲਤਾ ਤਾਂ ਹੀ ਮਿਲ ਸਕਦੀ ਹੈ ਜੇ ਕਿ ਅਸੀਂ ਏਕਾ ਬਣਾ ਕੇ ਰੱਖੀਏ। ਅੱਜ ਕੌਮ ਸਾਡੀ ਰੋਜ਼ ਹੀ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਸਾਡੇ ਵੈਸੇ ਲੀਡਰਾਂ 'ਤੇ ਤਾਂ ਸਾਨੂੰ ਕੋਈ ਭਰੋਸਾ ਨਹੀਂ, ਲੇਕਿਨ ਸਾਡੀਆਂ ਜਥੇਬੰਦੀਆਂ ਨੂੰ ਵੀ ਰਲ ਮਿਲ ਕੇ ਕੌਮ ਦੇ ਵਿੱਚ ਏਕਤਾ ਲਿਆਉਣ ਦੀ ਪ੍ਰਵਿਰਤੀ ਕਰਨੀ ਚਾਹੀਦੀ ਹੈ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਉ ਬੁਰਾ। ਕੰਡੇ ਬਾਟੇ ਦੀ ਪਾਹਲ ਛਕ ਕੇ ਅਸੀਂ ਸਤਿਗੁਰਾਂ ਦੇ ਪਰਿਵਾਰ ਦੇ ਮੈਂਬਰ ਬਣੀਏ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਆਪਣਾ ਮਿਹਰ ਬਣਾਈ ਰੱਖਣ, ਮਿਹਰ ਭਰਿਆ ਹੱਥ ਰੱਖਣ। ਸਮੂਹ ਸੰਗਤ ਅੰਮ੍ਰਿਤਧਾਰੀ ਹੋ ਕੇ ਸਤਿਗੁਰਾਂ ਦੇ ਚਰਨਾਂ ਨਾਲ ਬਾਣੀ ਅਤੇ ਬਾਣੇ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੀਏ ਜੀ। ਸੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਮੂਹ ਸੰਗਤਾਂ ਨੂੰ ਇਸੇ ਤਰ੍ਹਾਂ ਏਕਤਾ ਦੀ ਦਾਤ ਬਖਸ਼ਣ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੇ ਕੇ ਹੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਈ। ਅੱਗੇ ਅਸੀਂ ਮੂੜਿਆਂ ਦੀਆਂ ਸਫਾ ਵਿਛਾ ਕੇ ਬੈਠਦੇ ਸਨ, ਹੁਣ ਆਧੁਨਿਕ ਤੌਰ 'ਤੇ ਹੋਰ ਨਵੀਆਂ
ਵਿਛਾਈ ਦੀਆਂ ਨਵੀਆਂ ਚੀਜ਼ਾਂ ਚੱਲ ਪਈਆਂ ਹਨ। ਲੇਕਿਨ ਕਹਿਣ ਦਾ ਸਤਿਗੁਰਾਂ ਦੀ ਬਾਣੀ ਦਾ ਤਾਂ ਇਹੋ ਫਰਮਾਨ ਹੈ ਕਿ ਅਸੀਂ ਇਕੱਠੇ ਹੋ ਕੇ ਬੈਠੀਏ, ਸਿਰ ਜੋੜ ਕੇ ਬੈਠੀਏ, ਪੰਥ ਦੇ ਵਿੱਚ ਏਕਤਾ ਲਿਆ ਕੇ ਅਸੀਂ ਆਪਣਾ ਕੌਮੀ ਮੋਰਚਾ, ਇਨਸਾਫ ਮੋਰਚੇ ਨੂੰ ਅੱਗੇ ਵਧਾਈਏ। ਸਰਕਾਰ ਤੇ ਦਰਬਾਰ ਤਾਂ ਹੀ ਪੈ ਸਕਦਾ ਹੈ ਜੇ ਪੰਥ ਵਿੱਚ ਏਕਤਾ ਹੋਵੇ। ਏਕਤਾ ਬਹੁਤ ਵੱਡੀ ਲੋੜ ਹੈ। ਏਕਤਾ ਨਾਲ ਹੀ ਮੋਰਚਾ ਅੱਗੇ ਵੱਧ ਸਕਦਾ ਹੈ। ਸੋ ਅਸੀਂ ਮੋਰਚੇ ਦੇ ਵਿੱਚ ਵੀ ਆਪਣੀਆਂ ਹਾਜ਼ਰੀਆਂ ਭਰਦੇ ਰਹੀਏ। ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਹੀ ਸੀਮਿਤ ਸੰਗਤ ਹੁੰਦੀ ਹੈ, ਲੇਕਿਨ ਘਰਾਂ ਵਿੱਚ ਵੀ ਅਸੀਂ ਬੈਠਦੇ ਹੀ ਹਾਂ। ਕਿਉਂ ਨਾ ਹੋਵੇ ਕਿ ਅਸੀਂ ਮੋਰਚੇ ਦੇ ਵਿੱਚ ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਹਾਜ਼ਰੀਆਂ ਲਵਾਈਏ ਅਤੇ ਪੰਥ ਦੀ ਏਕਤਾ ਦਾ ਸਬੂਤ ਬਣੀਏ। ਸੋ ਬਹੁਤਾ ਕੁਛ ਨਾ ਬੋਲਦੇ ਹੋਇਆਂ ਖਿਮਾ ਦਾ ਜਾਚਕ ਹੁੰਦਾ ਹਾਂ ਅਤੇ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਅੱਗੇ ਲਈ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਨੀ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਪਰਮਜੀਤ ਸਿੰਘ ਜੀ ਦਾ। ਬੇਨਤੀ ਕਰਾਂਗਾ ਹਰਜੀਤ ਸਿੰਘ ਅਕਾਲਗੜ੍ਹ ਉਹ ਸਟੇਜ 'ਤੇ ਆ ਜਾਣ ਅਤੇ 10 ਮਿੰਟ ਵਾਸਤੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਭਾਈ ਹਰਜੀਤ ਸਿੰਘ ਜੀ ਅਕਾਲਗੜ੍ਹ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਦੇ ਵਿੱਚ ਆਨੰਦ ਮਾਣ ਰਹੀ ਬਿਰਾਜੀ ਸਜੀ ਹੋਈ ਸਾਧ ਸੰਗਤ ਦਾ ਮੈਂ ਦਿਲੋਂ ਧੰਨਵਾਦੀ ਹਾਂ, ਦਿਲੋਂ ਧੰਨਵਾਦ ਕਰਦਾ ਹਾਂ। ਸੋ ਆਪਾਂ ਸਾਰੀ ਫਤਿਹ ਦੀ ਸਾਂਝੀ ਕਰੀਏ। ਸੋ ਗੱਜ ਕੇ ਬੋਲੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਸਾਹਮਣੇ ਸੰਗਤ ਦੇ ਵਿੱਚ ਦੁਕਾਨਦਾਰ, ਮਜ਼ਦੂਰ, ਖੇਤੀਬਾੜੀ ਵਾਲੇ, ਹੋਰ ਸਾਰੇ ਕੰਮਾਂ ਕਾਰਾਂ ਵਾਲੇ ਸਿੰਘ ਤੇ ਸਿੰਘਣੀਆਂ ਬੈਠੇ ਹਨ। ਸੋ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ, ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹੈ ਇਹ ਸਟੇਜ ਤੋਂ ਸਰਕਾਰਾਂ ਨੂੰ ਕਿ ਮੁਗਲਾਂ ਦੇ ਵੇਲੇ ਵੀ, ਅੰਗਰੇਜ਼ਾਂ ਦੇ ਵੇਲੇ ਵੀ ਸਭ ਨੂੰ ਪਤਾ ਹੈ, ਸਰਕਾਰਾਂ ਨੂੰ ਵੀ ਪਤਾ ਹੈ ਕਿ ਸਿੰਘਾਂ ਨੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ, ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ। ਸੋ ਇਹ ਲੜਾਈ ਅੱਜ ਦੀ ਨਹੀਂ, ਇਹ ਬਾਬੇ ਨਾਨਕ ਜੀ ਤੋਂ ਸ਼ੁਰੂ ਹੋਈ ਹੈ, ਕਿਉਂਕਿ ਬਾਬੇ ਨਾਨਕ ਨੂੰ ਵੀ ਬਾਬਰ ਨੇ ਕੈਦ ਕੀਤਾ ਸੀ, ਪਰ ਬਾਬਾ ਨਾਨਕ ਜੀ ਨੇ ਇੱਕ ਗੱਲ ਕੀਤੀ ਸੀ ਕਿ ਭਾਈ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸੋ ਉਹ ਗੱਲ ਦੀ, ਉਸ ਵਾਕ ਦੀ, ਉਸ ਸ਼ਬਦ ਦੀ ਪ੍ਰੋੜਤਾ ਸਾਡੇ ਸਾਰੇ ਸਿੱਖ ਗੁਰੂਆਂ ਨੇ ਤੇ ਸਿੰਘਾਂ ਨੇ ਲਗਾਤਾਰ ਕੀਤੀ ਹੈ। ਜਿੰਨੀਆਂ ਵੀ
ਕੁਰਬਾਨੀਆਂ ਮੁਗਲਾਂ ਦੇ ਟਾਈਮ 'ਚ ਹੋਈਆਂ ਜਾਂ ਅੰਗਰੇਜ਼ਾਂ ਦੇ ਟਾਈਮ 'ਚ ਹੋਈਆਂ, ਉਹਨਾਂ ਦਾ ਸਭ ਤੋਂ ਵੱਧ ਫਾਇਦਾ ਸਾਡੇ ਸਮਾਜ ਦੀਆਂ, ਹਿੰਦੁਸਤਾਨ ਦੀਆਂ ਔਰਤਾਂ ਨੂੰ ਹੋਇਆ ਹੈ, ਬੀਬੀਆਂ ਨੂੰ ਹੋਇਆ ਹੈ, ਸਾਡੀਆਂ ਬੀਬੀਆਂ ਭੈਣਾਂ ਮਾਵਾਂ ਨੂੰ ਫਾਇਦਾ ਹੋਇਆ ਹੈ ਸਭ ਤੋਂ ਵੱਧ। ਪਰ ਮੈਂ ਦੇਖਦਾ ਹਾਂ ਮੋਰਚੇ 'ਚ ਗਿਣਤੀ ਬੀਬੀਆਂ ਭੈਣਾਂ ਮਾਵਾਂ ਦੀ ਬਹੁਤ ਘੱਟ ਹੁੰਦੀ ਹੈ। ਸੋ ਸਭ ਤੋਂ ਵੱਧ ਫਾਇਦਾ ਮੈਂ ਕਿਉਂ ਕਹਿਣਾ ਹੋਇਆ, ਕਿਉਂਕਿ ਅੰਗਰੇਜ਼ ਵੀ ਹਿੰਦੁਸਤਾਨੀ ਔਰਤਾਂ ਨੂੰ, ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਪੂਰੇ ਹਿੰਦੁਸਤਾਨ ਦੀ ਕਰ ਰਿਹਾ। ਹਿੰਦੁਸਤਾਨ ਜਾਂ ਪਾਕਿਸਤਾਨ, ਭਾਰਤ ਦੀਆਂ ਔਰਤਾਂ ਨੂੰ ਅੰਗਰੇਜ਼ ਵੀ ਨਹੀਂ ਸੀ ਚਾਹੁੰਦੇ ਕਿ ਪੜ੍ਹਨ ਲਿਖਣ, ਬੰਦਿਆਂ ਨੂੰ ਵੀ ਨਹੀਂ ਸੀ ਚਾਹੁੰਦੇ, ਮਰਦਾਂ ਨੂੰ ਵੀ ਕਿ ਪੜ੍ਹਨ ਲਿਖਣ, ਤੇ ਨਾ ਹੀ ਮੁਗਲ ਚਾਹੁੰਦੇ ਸੀ ਕਿ ਔਰਤ ਕੋਈ ਪੜ੍ਹੇ ਲਿਖੇ ਅੱਗੇ ਆਵੇ। ਪਰ ਜੇ ਹੁਣ ਸਿੱਖ ਯੋਧੇ ਕੁਰਬਾਨੀਆਂ ਨਾ ਕਰਦੇ, ਸਿੱਖ ਗੁਰੂ ਕੁਰਬਾਨੀਆਂ ਦੀ ਰੀਤ ਨਾ ਤੋੜਦੇ, ਹੁਣ ਤੱਕ ਕੁਰਬਾਨੀਆਂ ਹੋ ਰਹੀਆਂ ਨੇ, ਤਾਂ ਅੱਜ ਦੀ ਔਰਤ ਨੇ ਬਹੁਤ ਪਿੱਛੇ ਰਹਿ ਜਾਣਾ ਸੀ। ਅੱਜ ਦੀ ਔਰਤ ਨੇ ਕੋਈ ਨੌਕਰੀ ਤੇ ਨਹੀਂ ਸੀ ਹੋਣਾ, ਕਿਉਂਕਿ ਪੜ੍ਹਨਾ ਹੀ ਨਹੀਂ ਸੀ, ਨਾ ਇਹਨਾਂ ਨੂੰ ਪੜ੍ਹਨ ਦੇਣਾ ਸੀ। ਜੇ ਇੱਥੇ ਅੰਗਰੇਜ਼ਾਂ ਦਾ ਤੇ ਮੁਗਲਾਂ ਦਾ ਰਾਜ ਹੁੰਦਾ ਤਾਂ ਸਾਡੇ ਮਤਲਬ ਪਾਕਿਸਤਾਨ, ਹਿੰਦੁਸਤਾਨ, ਭਾਰਤ ਦੀਆਂ ਸਾਰੀਆਂ ਔਰਤਾਂ ਅੱਜ ਘਰਾਂ ਦੇ ਵਿੱਚ ਛੋਟੀ ਜਿਹੀ ਉਮਰ 'ਚ ਵਿਆਹ ਹੋ ਜਾਇਆ ਕਰਨਾ ਸੀ, ਤੇ ਮੁਗਲਾਂ ਦੇ ਰਾਜ ਵਿੱਚ ਕਈ ਵਿਆਹ ਹੁੰਦੇ ਸੀ। ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਨੇ ਉੱਥੇ ਆਪਣੇ ਬੱਚਿਆਂ ਦੇ ਕੱਪੜਿਆਂ ਪਿੱਛੇ, ਖਿਡੌਣਿਆਂ ਪਿੱਛੇ, ਹੋਰ ਖਾਣ ਪੀਣ ਦੀਆਂ ਵਸਤਾਂ ਪਿੱਛੇ ਲੜੀ ਜਾਇਆ ਕਰਨਾ ਸੀ। ਇਦਾਂ ਹੀ ਉਹਨਾਂ ਦੀ ਉਮਰ ਬੀਤ ਜਾਇਆ ਕਰਨੀ ਸੀ, ਜੰਮਣਾ ਤੇ ਮਰ ਜਾਣਾ ਹੀ ਉਹਨਾਂ ਦੇ ਪੱਲੇ ਸੀ। ਤੇ ਜੇ ਉਹਨਾਂ ਨੂੰ ਆਜ਼ਾਦੀ ਮਿਲੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਸਿੱਖ ਗੁਰੂਆਂ ਦਾ ਹੈ ਤੇ ਸਿੱਖ ਯੋਧਿਆਂ ਦਾ, ਜਿਹੜੇ ਹੁਣ ਤੱਕ ਲੜ ਰਹੇ ਨੇ। ਹੁਣ ਵੀ ਸਾਡੇ ਯੋਧੇ ਜੇਲ੍ਹਾਂ 'ਚ ਬੈਠੇ ਨੇ, ਕਈ ਬਾਹਰ ਲੜ ਰਹੇ ਨੇ। ਆ ਜਿਹੜੀ ਆਪਾਂ ਬੰਦੀ ਸਿੰਘਾਂ ਨੂੰ ਛਡਾਉਣ ਦੀ ਮੁਹਿੰਮ ਚਲਾਈ ਹੋਈ ਆ, ਇਹ ਵੀ ਸਾਡੀ ਇੱਕ ਲੜਾਈ ਹੈ, ਇਹ ਵੀ ਅਸੀਂ ਇੱਕ ਲੜਾਈ ਲੜ ਰਹੇ ਹਾਂ। ਕਈ ਹਥਿਆਰਾਂ ਨਾਲ ਸਾਡੇ ਸਾਥੀ ਇਹ ਲੜਾਈ ਨੂੰ ਲੜਦੇ ਨੇ, ਪਰ ਅਸੀਂ ਇਹਨੂੰ ਬਿਨਾਂ ਹਥਿਆਰਾਂ ਤੋਂ ਵਿਚਾਰਾਂ ਨਾਲ ਲੜਦੇ ਹਾਂ। ਸੋ ਇਹ ਲੜਾਈ ਦਾ ਫਾਇਦਾ, ਜਿੰਨੀਆਂ ਵੀ ਲੜਾਈਆਂ ਹੋਈਆਂ, ਸਿੱਖਾਂ ਨੇ ਲੜੀਆਂ, ਕੁਰਬਾਨੀਆਂ ਕੀਤੀਆਂ, ਉਹਦਾ ਸਭ ਤੋਂ ਵੱਧ ਫਾਇਦਾ ਬੀਬੀਆਂ ਨੂੰ ਇਹ ਹੋਇਆ ਕਿ ਉਹ ਪੜ੍ਹ ਲਿਖ ਗਈਆਂ, ਉਹਨਾਂ ਨੂੰ ਆਜ਼ਾਦੀ ਮਿਲੀ, ਉਹਨਾਂ ਨੂੰ ਚੰਗਾ ਸਮਝਿਆ ਗਿਆ, ਉਹਨਾਂ ਨੂੰ ਸਕੂਲ ਭੇਜਿਆ ਗਿਆ ਤੇ ਉਹ ਪੜ੍ਹੀਆਂ, ਪੜ੍ਹ ਕੇ ਉੱਚੇ ਅਹੁਦਿਆਂ ਤੇ ਅੱਜ ਬਿਰਾਜਮਾਨ ਨੇ। ਸਾਡੀਆਂ ਬੀਬੀਆਂ ਭੈਣਾਂ ਮਾਵਾਂ ਛੋਟੀ ਤੋਂ ਲੈ ਕੇ ਵੱਡੀ ਤੱਕ ਨੌਕਰੀ 'ਚ ਬਰਾਬਰ ਦੀਆਂ ਹਿੱਸੇਦਾਰ ਨੇ। ਸੋ ਜੇ ਸਿੱਖ ਧਰਮ ਨਾ ਹੁੰਦਾ, ਸਿੱਖ ਗੁਰੂ ਨਾ ਆਉਂਦੇ, ਤਾਂ ਇਹ ਬੀਬੀਆਂ ਭੈਣਾਂ ਨੇ ਬਿਲਕੁਲ ਅਨਪੜ੍ਹ ਰਹਿ ਜਾਣਾ ਸੀ ਔਰ ਇਹਨਾਂ ਨੇ ਘਰਾਂ ਦੇ ਵਿੱਚ ਬਸ ਘਰ ਦੇ ਕੰਮ ਜੋਗੀਆਂ ਹੀ ਰਹਿਣਾ ਸੀ, ਬਾਹਰ ਨਹੀਂ ਸੀ ਨਿਕਲਣਾ। ਮੁਗਲਾਂ ਦੇ ਰਾਜ ਵਿੱਚ ਤਾਂ ਇੱਥੋਂ ਤੱਕ ਸੀ ਕਿ ਜੇ ਕੋਈ ਲੜਕੀ ਬੁਰਕੇ ਤੋਂ ਬਗੈਰ ਬਾਹਰ ਨਿਕਲ ਆਈ ਤਾਂ ਉਹਦਾ ਕਤਲ ਕਰ ਦਿੱਤਾ ਜਾਂਦਾ ਸੀ, ਉਹਦੇ ਘਰਦਿਆਂ ਵੱਲੋਂ ਹੀ। ਸੋ ਅੱਜ ਆਜ਼ਾਦੀ ਹੈ, ਅੱਜ ਇੰਨੀ ਆਜ਼ਾਦੀ ਹੈ ਕਿ ਮੈਂ ਦੇਖਦਾ ਚੰਡੀਗੜ੍ਹ ਦੇ ਵਿੱਚ ਜਾਂ ਇੱਥੇ ਕਾਲਜਾਂ ਸਕੂਲਾਂ ਦੇ ਵਿੱਚ ਹੋਰ ਦਫ਼ਤਰਾਂ 'ਚ ਕਈ ਬੀਬੀਆਂ ਨੇ ਤਾਂ ਚਲੋ ਅੰਮ੍ਰਿਤ ਨਹੀਂ ਛਕਿਆ ਹੁੰਦਾ, ਉਹ ਤਾਂ ਆਪਣਾ ਸਿਰ ਤੇ ਦੁਪੱਟਾ ਰੱਖਦੀਆਂ ਹੀ ਨਹੀਂ। ਪਰ ਮੈਂ ਕਈ ਵਾਰੀ ਮੈਨੂੰ ਬੜਾ ਮਨ ਨੂੰ ਅਫਸੋਸ ਹੁੰਦਾ ਹੈ ਜਦ ਮੈਂ ਇਹੋ ਜਿਹੀਆਂ ਬੀਬੀਆਂ ਭੈਣਾਂ ਨੂੰ ਦੇਖਦਾ ਜਿਹੜੀਆਂ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਸਿਰ ਉਹਨਾਂ ਦਾ ਨੰਗਾ ਹੁੰਦਾ ਹੈ। ਸੋ
ਮੈਂ ਬੇਨਤੀ ਕਰਦਾ ਬੀਬੀਆਂ ਭੈਣਾਂ ਨੂੰ ਕਿ ਤੁਹਾਡੀ ਤਰੱਕੀ ਪਿੱਛੇ ਸਿੱਖ ਯੋਧਿਆਂ ਦਾ, ਸਿੱਖ ਗੁਰੂਆਂ ਦਾ ਜਿੰਨੀਆਂ ਵੀ ਕੁਰਬਾਨੀਆਂ ਹੁਣ ਤੱਕ ਕੀਤੀਆਂ ਬਹੁਤ ਵੱਡਾ ਹੱਥ ਹੈ। ਸੋ ਭਾਈ ਤੁਹਾਨੂੰ ਬੀਬੀਆਂ ਨੂੰ ਭਾਈਆਂ ਨਾਲੋਂ ਵੀ ਅੱਗੇ ਵੱਧ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਸੋ ਜਿਸ ਤਰ੍ਹਾਂ ਵੀ ਮੋਰਚੇ ਦਾ ਸਾਥ ਬੀਬੀਆਂ ਦੇ ਸਕਦੀਆਂ ਉਹਨਾਂ ਨੂੰ ਉਦਾਂ ਦੇਣਾ ਚਾਹੀਦਾ। ਸੋ ਵੱਧ ਤੋਂ ਵੱਧ ਸਾਡੀਆਂ ਭੈਣਾਂ ਮਾਵਾਂ ਨੂੰ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਹੈ। ਸੋ ਅੱਜ ਮੇਰੇ ਨਾਲ ਫੋਨ ਤੇ ਗੱਲ ਹੋਈ ਕਿ ਭਾਈ ਉੱਥੇ ਮੋਰਚੇ ਦੇ ਵਿੱਚ ਲੜਾਈ ਹੋ ਗਈ, ਕਹਿੰਦੇ ਬੰਦੇ ਦਾ ਹੱਥ ਵੜਤਾ, ਪਰ ਇਹੋ ਜੀ ਕੋਈ ਗੱਲ ਨਹੀਂ। ਉਹ ਕੋਈ ਨਿਹੰਗ ਸਿੰਘ ਆਪਸ ਵਿੱਚ ਉਹਨਾਂ ਦੀ ਕੋਈ ਗੱਲਬਾਤ ਥੋੜੀ ਬਹੁਤੀ ਹੋ ਗਈ ਹੋਊਗੀ, ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿੰਦੇ। ਪਰ ਅਸੀਂ ਇੱਥੇ ਮੋਰਚੇ 'ਚ ਆਉਂਦੇ ਆ, ਸਾਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ, ਅਸੀਂ ਵਿਚਾਰਾਂ ਦੀ ਲੜਾਈ ਲੜਦੇ ਹਾਂ। ਸੋ ਬੀਬੀਆਂ ਭੈਣਾਂ ਨੂੰ ਵੀ ਕੋਈ ਖਤਰਾ ਨਹੀਂ, ਜੇ ਉਹ ਵੀ ਮੋਰਚੇ 'ਚ ਆਉਣਾ ਚਾਹੁਣ ਆ ਸਕਦੀਆਂ। ਸੋ ਇਸ ਤਰੀਕੇ ਦੇ ਨਾਲ ਸਾਨੂੰ ਵੱਧ ਤੋਂ ਵੱਧ ਮੋਰਚੇ ਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਸਾਡੇ ਭਾਈਆਂ ਨੂੰ ਵੀ ਬੇਨਤੀ ਹੈ ਕਿ ਭਾਈ ਵੱਧ ਤੇ ਵੱਧ ਘਰਾਂ 'ਚ ਨਾ ਬੈਠੋ, ਮੋਰਚੇ 'ਚ ਆਇਆ ਕਰੋ, ਚਾਹੇ ਲੰਗੇ ਡਾਂਗੀ ਆਓ। ਮੈਂ ਵੀ ਜਦੋਂ ਮੇਰੇ ਕੋਲ ਟਾਈਮ ਮਿਲਦਾ ਹੈ ਮੈਂ ਸਾਰੇ ਕੋਈ ਰਿਸ਼ਤੇਦਾਰੀਆਂ ਸਾਰੇ ਕੰਮ ਛੱਡ ਕੇ ਸਿੱਧਾ ਮੋਰਚੇ ਵੱਲ ਨੂੰ ਭੱਜ ਲੈਂਦਾ। ਸੋ ਇਸ ਤਰ੍ਹਾਂ ਆਪਾਂ ਕਈ ਵਾਰ ਪਿੰਡਾਂ 'ਚ ਬੈਠੇ ਤਾਸ਼ ਕੁੱਟੀ ਜਾਂਦੇ ਆ, ਹੋਰ ਕੰਮ ਕਰੀ ਜਾਂਦੇ ਆ। ਸੋ ਉਹਦੇ ਨਾਲੋਂ ਵਧੀਆ ਹੈ ਜੇ ਤੁਸੀਂ ਸਾਰੇ ਮੋਰਚੇ 'ਚ ਆਓਗੇ, ਭਾਈ ਵੀ ਭੈਣਾਂ ਵੀ, ਤਾਂ ਮੋਰਚੇ ਦੀਆਂ ਰੌਣਕਾਂ ਵਧਣਗੀਆਂ, ਸਰਕਾਰ ਤੇ ਦਬਾਅ ਬਣੂਗਾ। ਔਰ ਸਰਕਾਰ ਤੇ ਜੇ ਦਬਾਅ ਬਣੂਗਾ ਤਾਂ ਸਾਡੇ ਬੰਦੀ ਸਿੰਘ ਰਿਹਾ ਹੋਣਗੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀਆਂ ਦਾ ਇਨਸਾਫ ਮਿਲੇਗਾ, ਬਾਈਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮਿਲੇਗਾ। ਹੋਰ ਜੋ ਵੀ ਸਾਡੇ ਸਿੱਖਾਂ ਦੇ ਨਾਲ ਜ਼ਿਆਦਤੀਆਂ ਹੋ ਰਹੀਆਂ, ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲ ਰਹੇ, ਸਾਨੂੰ ਜੋ ਬਹੁ ਗਿਣਤੀ ਨੂੰ ਆਜ਼ਾਦੀ ਆ ਉਹ ਸਾਨੂੰ ਨਹੀਂ ਹੈ। ਕਿਉਂਕਿ ਬਹੁ ਗਿਣਤੀ ਨੂੰ ਤੁਸੀਂ ਦੇਖ ਰਹੇ ਹੋ ਕਿ ਬਹੁ ਗਿਣਤੀ ਵਾਲੇ ਬਲਾਤਕਾਰ ਕਰਨ ਤੇ ਬਾਅਦ ਵੀ 14 ਸਾਲ ਦੀ ਸਜ਼ਾ ਹੋਣ ਤੇ ਬਾਅਦ 7 ਸਾਲ ਬਾਅਦ ਬਾਹਰ ਕੱਢ ਦਿੱਤੇ ਗਏ 11 ਬਲਾਤਕਾਰੀ। ਉਸ ਤੇ ਬਾਅਦ ਪੱਤਰਕਾਰਾਂ ਦੇ ਕਤਲ ਕਰਨ ਵਾਲੇ ਕਾਤਲਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੱਤਾ ਜਾਂਦਾ ਪਰੋਲਾਂ ਦੇ ਕੇ। ਫਿਰ ਕਹਿੰਦੇ ਜੀ ਅੰਦਰ ਨਕਲੀ ਬਾਬਾ ਏ, ਬਾਹਰ ਅਸਲੀ ਬਾਬਾ ਏ। ਮੈਂ ਕਹਿੰਦਾ ਉਹ ਅਸਲੀ ਤੇ ਨਕਲੀ ਦੋਏ ਬਾਬਿਆਂ ਨੂੰ ਅੰਦਰ ਫੜ ਕੇ ਕਰ ਦੇਣਾ ਚਾਹੀਦਾ, ਨਕਲੀ ਵੀ ਕਿਉਂ ਕਿਸੇ ਦੀ ਜਗ੍ਹਾ ਬੈਠਿਆ। ਸੋ ਇਹਨਾਂ ਨੂੰ ਬਾਹਰ ਨਹੀਂ ਘੁੰਮਣ ਦੇਣਾ ਚਾਹੀਦਾ, ਕੋਈ ਪਰੋਲਾਂ ਨਹੀਂ ਚਾਹੀਦੀਆਂ। ਸੋ ਸਾਡੀਆਂ ਸਰਕਾਰਾਂ ਅੰਨੀਆਂ ਬੋਲੀਆਂ, ਇਹਨਾਂ ਨੂੰ ਤਾਂ ਹੀ ਪਤਾ ਲੱਗੇਗਾ ਜੇ ਸਾਡਾ ਏਕਾ ਹੋਏਗਾ। ਸਾਨੂੰ ਸਾਰਿਆਂ ਨੂੰ ਆਪਣੇ ਜਿਹੜੇ ਬਖਰੇਵੇਂ ਨੇ, ਭਾਵੇਂ ਸਾਡੇ ਲੱਖ ਹੋਣ, ਇੱਕ ਦੂਜੇ ਨਾਲੋਂ ਸਾਰੇ ਛੱਡ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਾਉਣੀ ਚਾਹੀਦੀ ਹੈ। ਸੋ ਇੰਨਾ ਕਹਿੰਦਾ ਹੋਇਆ, ਜੇ ਮੈਂ ਕੁਝ ਗਲਤ ਬੋਲ ਗਿਆ ਹੋਵਾਂ ਤਾਂ ਮਾਫੀ ਦਾ ਪਾਤਰ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੁਲਾਰੇ ਇੱਥੇ ਰੋਜ਼ ਆਉਂਦੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਟਾਈਮ ਦੀ ਸਾਡੀ ਜਿਹੜੀ ਇੱਥੇ ਸਟ੍ਰੈਟਜੀ ਬਣੀ ਹੋਈ ਹੈ, ਜੇ ਉਹਨਾਂ ਨੇ ਗੁਰਮਤਿ ਵਿਚਾਰਾ ਕਰਨੀਆਂ, ਰਾਗੀ ਢਾਡੀ ਹੈ, ਕਵੀਸ਼ਰ ਹੈ, ਕਵਿਤਾਵਾਂ ਹੈ, ਫਿਰ ਤੇ ਮੋਸਟ ਵੈਲਕਮ ਹੈ, ਉਹਨਾਂ ਦਾ ਸਵਾਗਤ ਹੈ। ਲੇਕਿਨ ਜੇ ਉਹਨਾਂ ਨੇ ਕੋਈ ਰਾਜਨੀਤਿਕ ਵਿਚਾਰਾਂ ਜਾਂ ਮੋਰਚੇ ਪ੍ਰਤੀ ਕਰਨੀ ਹੈ ਤਾਂ ਹਫ਼ਤੇ 'ਚ ਉਹਨਾਂ ਨੂੰ ਇੱਕ ਵਾਰੀ ਟਾਈਮ ਦਿੱਤਾ ਜਾਏਗਾ। ਤੇ ਉਹਨਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਕਿ ਮੋਰਚੇ ਨਾਲ ਸੰਬੰਧਿਤ ਹੀ ਇੱਥੇ ਗੱਲਾਂ ਕੀਤੀਆਂ ਜਾਣ। ਅਸੀਂ ਸਿਰਫ 4 ਆਪਣੇ ਹੱਕੀ ਮੰਗਾਂ ਨੂੰ ਲੈ ਕੇ ਇਸ ਮੋਰਚਾ ਲਗਾਇਆ ਹੈ
ਇਹ ਮੋਰਚਾ ਚੜ੍ਹਦੀ ਕਲਾ 'ਚ ਕਿਵੇਂ ਜਾਵੇ, ਇਸ ਬਾਰੇ ਅਗਰ ਬੁਲਾਰਿਆਂ ਦੇ ਕੋਲ ਕੋਈ ਵਿਚਾਰ ਹਨ ਤੇ ਉਹ ਸਾਂਝੇ ਕਰ ਸਕਦੇ ਨੇ। ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਅੱਜ ਇਸ ਸਟੇਜ ਦੀ ਹੁਣ ਇੱਥੇ ਸਮਾਪਤੀ ਹੈ। 6:30 ਵਜੇ ਦੁਬਾਰਾ ਇੱਥੇ ਰਹਿਰਾ ਸਾਹਿਬ ਜੀ ਦੇ ਪਾਠ ਸ਼ੁਰੂ ਹੋ ਜਾਣਗੇ। ਉਦੋਂ ਤੱਕ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਆਰਾਮ ਪਸੰਦ ਕਰ ਲੈਣ ਜਾਂ ਲੰਗਰ ਪਾਣੀ ਛਕ ਲੈਣ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢੋਲ